ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਤੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। गंगा जमनी तहजीब दे हिंदू तवियां नु नमो नमे। जी डॉक्टर साहब जी आनु प्रोग्राम सचो सच विच बहुत धन्यवाद जी। डॉक्टर साहब आज 24 जनवरी 2025 12 माघ नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਿੰਗ ਕੇਬਲ ਵਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਮਾਤਾ ਕੁਲਵੰਤ ਕੌਰ ਬੈਂਸ ਐਂਡ ਫੈਮਿਲੀ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਖੈਰਖਵਾਹ ਨੇ ਔਰ ਟੀਵੀ 84 ਦੀ ਚੜ੍ਹਦੀ ਕਲਾ ਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੋ ਅਸੀਂ ਮਾਤਾ ਕੁਲਵੰਤ ਕੌਰ ਬੈਂਸ ਜੀ ਅਤੇ ਉਹਨਾਂ ਦੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ 26 ਜਨਵਰੀ ਦਾ ਜਿਹੜਾ ਦਿਨ ਹੈ ਭਾਰਤ ਦਾ ਅਖੌਤੀ ਗਣਤੰਤਰ ਦਿਵਸ ਹੈ। ਸੋ ਸਿੱਖ ਕੌਮ ਲਈ ਇਹ ਇੱਕ ਧੋਖਾ ਦਿਵਸ ਹੈ ਔਰ 26 ਜਨਵਰੀ 1950 ਨੂੰ ਜਦੋਂ ਭਾਰਤ ਵਿੱਚ ਸੰਵਿਧਾਨ ਲਾਗੂ ਕਰਨ ਦੇ ਜਸ਼ਨ ਮਨਾਏ ਜਾ ਰਹੇ ਸਨ ਉਦੋਂ ਸਿੱਖ ਕੌਮ ਵੱਲੋਂ ਘਰਾਂ ਦੇ ਬਾਹਰ ਕਾਲੇ ਝੰਡੇ ਲਹਿਰਾਏ ਗਏ ਅਤੇ ਸਿੰਗਰੀਆਂ ਨੇ ਕਾਲੀਆਂ ਦਸਤਾਰਾਂ ਤੇ ਕਾਲੀਆਂ ਚੁੰਨੀਆਂ ਨਾਲ ਪ੍ਰੋਟੈਸਟ ਕੀਤਾ ਸੀ। ਸੋ ਬੀਤੇ 75 ਸਾਲਾਂ ਦੇ ਸਿੱਖਾਂ ਤੇ ਭਾਰਤੀ ਸਟੇਟ ਦੇ ਜ਼ੁਲਮਾਂ ਦੀ ਕਹਾਣੀ ਦੇ ਉੱਪਰ ਆਪਾਂ ਇੱਕ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੈਂਸ ਫੈਮਿਲੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਜਿੱਥੇ ਸਿੱਖੀ ਵੈਲਿਊਜ਼ ਸਾਡੀ ਪਹਿਲੀ ਜਨਰੇਸ਼ਨ 'ਚ ਰਹੀਆਂ ਨੇ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਆਪਣੇ ਵਾਰਸਾਂ ਦੇ ਵਿੱਚ ਜਾਂ ਆਪਣੀ ਪ੍ਰੋਜੈਨੀ ਦੇ ਵਿੱਚ ਵੀ ਉਹਨਾਂ ਵੈਲਿਊਜ਼ ਨੂੰ ਤੋਰਨ ਤੇ ਉਹਨਾਂ ਘਰਾਂ 'ਚੋਂ ਤੁਹਾਨੂੰ ਅੱਜ ਵੀ ਜਿਹੜਾ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਨੈਕਸਟ ਜਨਰੇਸ਼ਨ ਸਿੱਖੀ ਦੀ ਖੁਸ਼ਬੂ ਨਜ਼ਰ ਆਉਂਦੀ ਹੈ। ਮਾਤਾ ਕੁਲਵੰਤ ਕੌਰ ਬੈਂਸ ਇੱਕ ਆਪਣੇ ਆਪ ਦੇ ਵਿੱਚ ਇੰਨੀ ਜ਼ਬਰਦਸਤ ਸ਼ਖਸੀਅਤ ਉਹਨਾਂ ਦਾ ਜਦੋਂ ਉਹਨਾਂ ਦੇ ਨਾਲ ਬੇਸ਼ੱਕ ਸ਼ਾਇਦ 2 ਜਾਂ 3 ਵਾਰ ਮਿਲਣੀ ਹੋਈ ਹੈ ਪਰ ਉਹਨਾਂ ਦੀ ਸ਼ਖਸੀਅਤ ਮਿਕਨਾਤੀਸੀ ਸ਼ਖਸੀਅਤ ਹੈ। ਬਹੁਤ ਅੱਛੇ ਉਹ ਪੇਂਟਿੰਗ ਕਰਦੇ ਨੇ ਬਹੁਤ ਕ੍ਰੀਏਟਿਵ ਪਾਰਟ ਹੈ। ਫਿਰ ਜਿਵੇਂ ਮੌਜੂਦਾ ਸਥਿਤੀ ਬੀਤੇ ਇਤਿਹਾਸ ਉਸ ਸਾਰੇ ਨੂੰ ਪਿਆਰ ਕਰਦੇ ਨੇ ਔਰ ਜਿਵੇਂ ਉਹਨਾਂ ਨੇ ਆਪਣੇ ਬੱਚਿਆਂ ਦੇ ਵਿੱਚ ਵੀ ਉਹ ਵੈਲਿਊਜ਼ ਦਿੱਤੀਆਂ ਨੇ ਉਹਨਾਂ ਦੇ ਬੇਟੇ ਉਹਨਾਂ ਦੇ ਅੱਗੋਂ ਨੂੰ ਔਰ ਸਾਰਾ ਬੱਚੀ ਤੇਜ ਕਿਰਨ ਕੌਰ ਜਦੋਂ ਅਸੀਂ ਦੇਖਦੇ ਹਾਂ 3rd ਜਨਰੇਸ਼ਨ ਤੇ ਇਹ ਕਿਸ ਲੈਵਲ ਦੀਆਂ ਵੈਲਿਊਜ਼ ਨੂੰ ਕੈਰੀ ਕਰਦੇ ਨੇ। ਇਹ ਜਿਨ੍ਹਾਂ ਦਾ ਵੀ ਪਰਿਵਾਰ ਦੇ ਕਿਸੇ ਵੀ ਜੀ ਨਾਲ ਕਦੇ ਜਿਸ ਦਾ ਮਿਲਣ ਦਾ ਇਤਫਾਕ ਹੋਇਆ ਤੇ ਫਿਰ ਭਾਵੇਂ ਉਹ ਭੈਣ ਜੀ ਗੁਲਜੀਤ ਕੌਰ ਨੇ ਜਿਹੜੇ ਖੁਦ ਵਕੀਲ ਨੇ ਔਰ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਮਾਤਾ ਜੀ ਦੀ। ਉਹਨਾਂ ਦੇ ਹਸਬੈਂਡ ਜਿਹੜੇ ਇਸ ਦੁਨੀਆ 'ਚ ਨਹੀਂ ਨੇ ਲੇਕਿਨ ਉਹ ਮੁੱਢਲੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਫਾਊਂਡਰਸ 'ਚੋਂ ਸਿੱਖੀ ਵੈਲਿਊਜ਼ ਦੇ ਝੰਡਾ ਬਰਦਾਰ
ਔਰ ਟੀਵੀ 84 ਨਾਲ ਕਿਸ ਕਦਰ ਉਹ ਜੁੜੇ ਹੋਏ ਨੇ। ਉਹ ਤੇਜੀ ਕਹਿੰਦੇ ਆ ਵੀ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਘਰ 'ਚ ਕਰਫਿਊ ਹੁੰਦਾ ਹੈ, ਦਰਵਾਜ਼ਾ ਬੰਦ, ਕੋਈ ਉੱਚੀ ਬੋਲ ਨਹੀਂ ਸਕਦਾ। ਔਰ ਜਿੰਨਾ ਹੌਸਲਾ ਔਰ ਪਿਆਰ ਉਹ ਦਿੰਦੇ ਨੇ, ਅਸੀਂ ਤਾਂ ਇਹੀ ਸਮਝਦੇ ਹਾਂ ਵੀ ਜੇ ਅਸੀਂ ਕੁਝ ਕਰਨ ਦੇ ਸਮਰੱਥ ਹੈ ਤੇ ਫਿਰ ਇਸ ਦੇ ਪਿੱਛੇ ਸਾਡੀਆਂ ਮਾਤਾਵਾਂ ਔਰ ਬਜ਼ੁਰਗਾਂ ਦੀਆਂ ਅਰਦਾਸਾਂ ਨੇ, ਉਹਨਾਂ ਦਾ ਦਿੱਤਾ ਹੌਸਲਾ ਹੈ। ਉਹ ਜਦੋਂ ਵੀ ਭਾਵੇਂ ਕਦੇ ਫੋਨ ਤੇ 2 ਮਿੰਟ ਦੀ ਗੱਲਬਾਤ ਹੋਏ, ਉਹ ਜਿੰਨੇ ਪ੍ਰਸ਼ੰਸਾ ਵਾਲੇ ਜਾਂ ਐਡਮਿਰੇਸ਼ਨ ਵਾਲੇ ਲਫ਼ਜ਼ ਕਹਿੰਦੇ ਨੇ, ਉਹ ਇਵੇਂ ਹੁੰਦਾ ਹੈ ਵੀ ਜਿਵੇਂ ਤੁਹਾਡੇ ਲਈ ਇੱਕ ਖਜ਼ਾਨਾ ਤੁਹਾਨੂੰ ਮਿਲਿਆ। ਔਰ ਉਹ ਹਰ ਸਾਲ ਜੋ ਹੀ ਮੰਥ ਐਂਡ ਆਉਂਦਾ ਦਸੰਬਰ ਦਾ, ਸਾਈਜ਼ੇਬਲ ਅਮਾਊਂਟ ਉਹਨਾਂ ਨੇ ਆਪਣੇ ਦਸਵੰਧ ਦਾ ਸਮੁੱਚੇ ਪਰਿਵਾਰ ਨੇ ਟੀਵੀ 84 ਲਈ ਰੱਖਿਆ ਹੁੰਦਾ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਸਮੁੱਚੇ ਪਰਿਵਾਰ ਦਾ। ਤੁਸੀਂ ਗੱਲ ਉਸ ਕਹਾਣੀ ਦੀ, ਜਿਹੜੀ ਧੋਖੇ ਦੀ ਕਹਾਣੀ ਹੈ, ਬਿਟਰੇਅਲ ਆਫ ਦਾ ਸਿਕਸ, ਧੋਖਾ ਹੈ, ਕਾਲਾ ਦਿਵਸ ਵੀ ਹੈ। ਤੇ ਇਹਨਾਂ 77 ਸਾਲਾਂ 'ਚ ਜੇ 1947 ਤੋਂ ਕਹੀਏ ਤੇ ਜੇ 1950 ਤੋਂ ਅਸੀਂ ਕਹਿੰਦੇ ਹਾਂ ਤੇ ਫਿਰ ਆਲਮੋਸਟ 75 ਸਾਲ ਦੀ ਕਹਾਣੀ, ਜਦੋਂ ਕਿਉਂਕਿ 26 ਜਨਵਰੀ ਆ ਰਹੀ ਹੈ, ਭਾਰਤ ਦੇ ਵਿੱਚ ਵੱਡੇ ਜਸ਼ਨ ਹੋਣਗੇ। ਕਿਹੜੀ ਨਵੀਂ ਤੋਪ ਦਾਖਲ ਕੀਤੀ ਹੈ ਉਹਨਾਂ ਨੇ ਆਪਣੇ ਫੌਜੀ ਅਸਲੇ 'ਚ, ਕਿਹੜੀ ਨਵੀਂ ਮਿਜ਼ਾਈਲ ਕੀਤੀ ਹੈ, ਉਹ ਪੈਰੇਡ ਗਰਾਊਂਡ ਦੇ ਵਿੱਚ ਵੱਡਾ ਉਹ ਫਰਾਡ ਜਿਹੜਾ ਦਿਖਾਇਆ ਜਾਏਗਾ। ਔਰ ਉਹੀ ਜਿਹੜੀ ਕਲੋਨੀਅਲ ਟ੍ਰੈਡੀਸ਼ਨ ਹੁਣ ਜ਼ਾਹਰ ਹੈ, ਜਦੋਂ ਬ੍ਰਿਟਿਸ਼ ਔਰ ਦੂਸਰੇ ਜਿਹੜੀਆਂ ਯੂਰਪੀਅਨ ਪਾਵਰਸ ਕੰਟਰੋਲ ਕਰਦੀਆਂ ਸੀ ਦੁਨੀਆ ਨੂੰ, ਉਹ ਦਿਖਾਉਂਦੀਆਂ ਸੀ ਤੇ ਉਹ ਤਾਂ ਉਹਨਾਂ ਦਾ ਸੀ ਦੂਸਰਿਆਂ ਦੇ ਉੱਤੇ ਰੋਬ ਪਾਉਣ ਨੂੰ ਵੀ ਕਿ ਦੇਖੋ ਅਸੀਂ ਬਾਦਸ਼ਾਹ ਹਾਂ ਤੁਹਾਡੇ, ਤੁਸੀਂ ਸਾਡੀ ਰਿਆਇਆ ਹੋ। ਲੇਕਿਨ ਜਿਸ ਮੁਲਕ ਦੇ ਵਿੱਚ 80 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਹੋਣ, ਬਿਲੋ ਦਾ ਪਾਵਰਟੀ ਲਾਈਨ, ਔਰ ਬਿਲੋ ਦਾ ਪਾਵਰਟੀ ਲਾਈਨ ਦੀ ਸਿੰਪਲ ਡੈਫੀਨੇਸ਼ਨ ਇਹ ਹੈ ਜਿਨ੍ਹਾਂ ਨੂੰ ਇੱਕ ਵੇਲੇ ਦਾ ਖਾ ਕੇ ਦੂਜੇ ਵੇਲੇ ਦਾ ਪਤਾ ਨਾ ਹੋਏ ਵੀ ਉਹਨਾਂ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ। ਔਰ ਇਹ 80 ਕਰੋੜ ਦੀ ਫਿਗਰ ਅਸੀਂ ਕੋਈ ਮਸਨੂਈ ਫਿਗਰ ਨਹੀਂ ਘੜੀ ਹੈ। ਇਹ ਉਹਨਾਂ ਦਾ ਜਦੋਂ ਮੋਦੀ ਐਂਡ ਕੰਪਨੀ ਪ੍ਰਾਈਡ ਲੈਂਦੇ ਨੇ ਪਾਰਲੀਮੈਂਟ 'ਚ ਖਲੋ ਕੇ ਵੋਟਾਂ ਮੰਗਣ ਲਈ, ਇਹ ਕਹਿਣਗੇ ਕਿ ਜੀ ਦੇਖੋ ਅਸੀਂ ਮੁਫਤ ਇਹ ਜਿਹੜੀ ਆਟਾ ਚੌਲ ਸਕੀਮ ਸ਼ੁਰੂ ਕੀਤੀ ਤੇ 80 ਕਰੋੜ ਲੋਕਾਂ ਨੂੰ 5 ਕਿਲੋ ਪਰ ਜੀ ਦੇ ਲਿਹਾਜ਼ ਨਾਲ ਇਹ ਦਿੱਤਾ ਜਾਂਦਾ। ਹੁਣ ਜਿੱਥੇ ਇਹਨਾਂ 75 ਸਾਲ ਜਾਂ 77 78 ਸਾਲ ਬਾਅਦ ਇਹ ਹਾਲਤ ਹੋਏ, ਉੱਥੇ ਤੁਸੀਂ ਮਿਸਾਈਲਾਂ ਔਰ ਦੂਜੇ ਔਰ ਐਤਕੀ ਜਿਵੇਂ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਗੈਸਟ ਆਫ ਆਨਰ ਸੱਦਿਆ ਹੋਇਆ। ਪਿਛਲੇ ਸਾਲ ਬਾਈਡਨ ਨੇ ਜਾਣਾ ਸੀ, ਪਰ ਜੋ ਕਰਤੂਤ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਕੀਤੀ, ਉਹਦੇ ਥੱਲੇ ਬਾਈਡਨ ਤੇ ਦਬਾਅ ਬਣਿਆ ਕਿ ਭਾਈ ਤੁਸੀਂ ਉੱਥੇ ਜਾ ਕੇ ਕੀ ਮੈਸੇਜ ਦਿਓਗੇ। ਸੋ ਉਹਨੇ ਕੈਂਸਲ ਕੀਤਾ ਔਰ ਹੁਣ ਉਹਨਾਂ ਨੇ ਇੰਡੋਨੇਸ਼ੀਆ ਵਾਲੇ ਨੂੰ ਸੱਦਿਆ ਹੋਇਆ। ਸੋ ਉਹ ਉੱਥੇ ਆਪਣੇ ਜਸ਼ਨ ਮਨਾਉਣਗੇ ਔਰ ਜਿੱਥੇ ਜਿਹੜੇ ਉਹਨਾਂ ਦੇ ਭਾਰਤੀ ਓਵਰਸੀਜ਼ ਮਿਸ਼ਨ ਨੇ, ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ, ਉਹਦੇ 'ਚ ਵੀ ਝੰਡੇ ਲਹਿਰਾਏ ਜਾਂਦੇ ਨੇ। ਔਰ ਇਹ ਜਿਵੇਂ 26 ਜਨਵਰੀ 1950 ਨੂੰ ਜਦੋਂ ਇਹ ਭਾਰਤੀ ਆਈਨ ਲਾਗੂ ਕੀਤਾ ਗਿਆ ਸੀ ਔਰ ਅਕਾਲੀ ਦਲ ਦੀ ਕਾਲ ਤੇ ਸਿੱਖਾਂ ਨੇ ਇਹਨੂੰ ਧੋਖਾ ਦਿਵਸ, ਕਾਲਾ ਦਿਵਸ ਵਜੋਂ ਮਨਾਇਆ ਸੀ। ਕਾਲੇ ਝੰਡੇ ਘਰਾਂ ਦੇ ਬਾਹਰ ਔਰ ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ। ਸੋ ਇਹ ਜਿਹੜੀ ਪ੍ਰੋਟੈਸਟ ਲਾਈਨ ਹੈ, ਬੇਸ਼ੱਕ ਅੱਜ ਅਸੀਂ ਇਸ ਨੂੰ ਪ੍ਰੋਟੈਸਟ ਰੈਲੀ ਦੀ ਥਾਂ ਖਾਲਿਸਤਾਨ ਰੈਲੀ ਦਾ ਨਾਂ ਦਿੰਦੇ ਹਾਂ, ਕਿਉਂਕਿ ਜੂਨ 84 ਤੱਕ ਤਾਂ ਇਹੀ ਪ੍ਰੋਟੈਸਟ ਸੀ ਕਿ ਭਾਈ ਇਸ ਆਈਨ ਦੇ ਵਿੱਚ ਅਮੈਂਡਮੈਂਟ ਕਰੋ, ਜਿਹੜਾ ਪ੍ਰੋਮਿਸ ਤੁਸੀਂ ਸਾਡੇ ਨਾਲ ਕੀਤਾ ਹੈ ਕਿ ਗਰੋ ਆਫ ਫਰੀडम, ਜਿੱਥੇ ਤੁਸੀਂ ਮਾਣ ਸਕੋ ਭਾਰਤ ਦੇ ਉੱਤਰ ਦੇ ਵਿੱਚ ਖਿੱਤਾ ਦਿੱਤਾ ਜਾਏਗਾ, ਉਹ ਬਣਾਓ। ਆਰਟੀਕਲ 25B ਚੋਂ ਕੱਢੋ, ਸਾਡੇ ਐਜ਼ ਏ ਸੈਪਰੇਟ ਧਰਮ ਜਿਹੜਾ ਉਹ ਕਰੋ। ਔਰ ਜਿਹੜੀ ਮੰਗ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਸੀ ਕਿ ਜਿਹੜੀਆਂ ਰਿਕਮੈਂਡੇਸ਼ਨਸ ਕੈਬਨਿਟ ਮਿਸ਼ਨ ਨੇ ਕੀਤੀਆਂ ਸੀ, ਜਿਹੜੇ 47 ਚ ਟ੍ਰਾਂਸਫਰ ਆਫ ਪਾਵਰ ਤੋਂ ਪਹਿਲਾਂ ਜਿਹੜੇ 2 ਵੱਡੇ ਮਿਸ਼ਨਸ ਦਾ ਜ਼ਿਕਰ ਹੁੰਦਾ ਹੈ, ਜਿਨ੍ਹਾਂ ਦੇ ਵਿੱਚ ਇੱਕ ਕ੍ਰਿਪਸ ਮਿਸ਼ਨ ਸੀ, ਇੱਕ ਕੈਬਨਿਟ ਮਿਸ਼ਨ ਸੀ। ਸੋ ਕੈਬਨਿਟ ਮਿਸ਼ਨ ਨੇ ਭਾਰਤ ਨੂੰ 2 ਜ਼ੋਨਾਂ 'ਚ ਵੰਡਣ ਦੀ ਗੱਲ ਕੀਤੀ ਸੀ, ਏ ਤੇ ਬੀ ਤੇ ਸੀ ਜ਼ੋਨ। ਏ ਬੀ ਸੀ ਹਿੰਦੂ ਮੈਜੋਰਟੀ, ਬੀ ਸੀ ਮੁਸਲਿਮ ਮੈਜੋਰਟੀ ਤੇ ਸੀ ਸੀ ਉਹਦੇ 'ਚ ਪ੍ਰਿੰਸਲੀ ਸਟੇਟਸ, ਕਿ ਮੁਲਕ ਇਕੱਠਾ ਰਹੇ ਔਰ ਇੰਨੀ ਇੱਕ ਪ੍ਰੋਵਿੰਸ਼ੀਅਲ ਆਟੋਨਮੀ ਹਰ ਇੱਕ ABC ਗਰੁੱਪਾਂ ਦੇ ਕੋਲ ਹੋਏ। ਕੋਈ ਕਿਸੇ ਦੇ ਸੈਂਟਰਲ ਕਨਸਟੀਟਿਊਸ਼ਨ ਰਾਹੀਂ ਕੋਈ ਸਿੰਪਲ ਮੈਜੋਰਿਟੀ ਦੇ ਸਿਰ ਤੇ ਕਿਸੇ ਦੇ ਉੱਤੇ ਆਪਣੇ ਕੋਈ ਜਿਹੜੀਆਂ ਨੇ ਵੈਲਿਊਜ਼ ਨਾ ਥੋਪ ਸਕੇ।
ਔਰ 3 ਕੁ ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਭਾਰਤ ਟੁਗੈਦਰ ਹੈ ਉਦੋਂ ਅਜੇ ਪਾਕਿਸਤਾਨ ਦੀ ਮੰਗ ਦੇ ਉੱਤੇ, ਔਰ ਜਿਨ੍ਹਾਂ ਨੇ ਜਾਂ ਮੁਸਲਿਮ ਲੀਗ ਨੇ ਇਹਨੂੰ ਮੰਨ ਲਿਆ ਸੀ। ਔਰ ਉਹਦੇ 'ਚ ਇਹ ਸੀ ਕਿ 3 ਮਹਿਕਮੇ ਜਿਨ੍ਹਾਂ ਦੇ ਵਿੱਚ ਡਿਫੈਂਸ ਹੈ, ਫੋਰਨ ਅਫੇਅਰਸ ਹੈ ਜਾਂ ਕਰੰਸੀ ਕਮਿਊਨੀਕੇਸ਼ਨ ਹੈ, ਇਹ ਫੈਡਰਲ ਰਹਿਣ, ਬਾਕੀ ਹਰ ਮਾਮਲੇ 'ਚ। ਔਰ ਇਹ ਉਸ ਕਿਸਮ ਦਾ ਹੀ ਸਿਸਟਮ ਹੋਣਾ ਸੀ, ਨਾ ਪਾਕਿਸਤਾਨ ਦੀ ਮੰਗ ਦੇ ਉੱਤੇ ਜ਼ੋਰ ਜਾਣਾ ਸੀ, ਜਿਵੇਂ ਅਸੀਂ ਅਮਰੀਕਾ ਦੇ ਵਿੱਚ ਫੈਡਰਲ ਸਿਸਟਮ ਦੇਖਦੇ ਹਾਂ। ਹੁਣ ਅਸੀਂ ਦੇਖਿਆ ਕਿ ਜੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਬਰਥ ਰਾਈਟ ਤੁਹਾਡੀ ਜਿਹੜੀ ਹੈ ਸਿਟੀਜ਼ਨਸ਼ਿਪ ਹੈ ਉਸ ਦੇ ਉੱਤੇ ਐਗਜ਼ੈਕਟਿਵ ਆਰਡਰ ਕੱਢਿਆ ਤੇ 22 ਸਟੇਟਾਂ ਜਿਹੜੀਆਂ ਨੇ ਉਹ ਫੈਡਰਲ ਕੋਰਟ 'ਚ ਜਾ ਕੇ ਉਹਨਾਂ ਨੇ ਸਟੇ ਲੈ ਲਿਆ। ਹੁਣ ਇਹ ਇਸ ਲਈ ਹੈ ਕਿ ਇਹ ਇਸ ਕਿਸਮ ਕੋਈ ਪ੍ਰੈਜ਼ੀਡੈਂਟ ਕੋਈ ਬਾਦਸ਼ਾਹ ਨਹੀਂ ਹੈ, ਜਾਂ ਫੈਡਰਲ ਗਵਰਨਮੈਂਟ ਜੇ ਕਾਂਗਰਸ ਜਾਂ ਸੈਨੇਟ ਆਪਣੇ ਆਪ ਤੇ ਵੀ ਕੋਈ ਸਿੰਪਲ ਮੈਜੋਰਟੀ ਨਾਲ ਪਾਸ ਕਰਦੇ ਨਹੀਂ, ਉਹਦੇ ਲਈ 2/3 ਮੈਜੋਰਟੀ ਔਰ ਫਿਰ 2/3 ਸਟੇਟਾਂ ਜਿਹੜੀਆਂ ਨੇ ਉਹ ਵੀ ਉਹਨੂੰ ਪਾਸ ਕਰਨਗੀਆਂ, ਫਿਰ ਕੋਈ ਜਿਹੜੀ ਬੇਸਿਕ ਅਮੈਂਡਮੈਂਟ ਹੈ ਕਨਸਟੀਟਿਊਸ਼ਨ ਦੇ ਵਿੱਚ ਉਹਦੇ ਨਾਲ ਕੋਈ ਜਿਹੜਾ ਫੇਰ ਬਦਲ ਕੀਤਾ ਜਾ ਸਕਦਾ। ਸੋ ਇਹ ਕੈਬਨਿਟ ਮਿਸ਼ਨ ਆਲਮੋਸਟ ਉਹਨਾਂ ਲਾਈਨਸ ਦੇ ਉੱਤੇ ਹੀ ਹੋਣਾ ਸੀ। ਔਰ ਜਿੰਨੀ ਵੱਡੀ ਟ੍ਰੈਜੇਡੀ ਇਨਸਾਨੀਅਤ ਦੀ ਹਿਸਟਰੀ ਦੇ ਵਿੱਚ 1 ਮਿਲੀਅਨ ਤੋਂ 2 ਮਿਲੀਅਨ ਮਾਰੇ ਗਏ ਬੇਗੁਨਾਹ, ਉਹਨਾਂ ਦਾ ਕੀ ਕਸੂਰ ਸੀ? ਉਹ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, 1 ਕਰੋੜ ਤੋਂ ਜ਼ਿਆਦਾ ਲੋਕ ਬੇਘਰੇ ਹੋਏ, ਆਲਮੋਸਟ 40% ਸਿੱਖ। ਮਤਲਬ ਇਹ ਵੀ ਜਦੋਂ ਅਸੀਂ ਅੱਜ ਰਵਾਂਡਨ ਟ੍ਰੈਜਡੀਜ਼ ਦੀ ਗੱਲ ਕਰਦੇ ਆ ਜਾਂ ਜਿੱਥੇ ਵੀ ਕੋਈ ਆ ਸੀਰੀਆ 'ਚ ਜੋ ਹੋਇਆ ਸਿਵਲ ਵਾਰਸ ਹੁੰਦੀਆਂ ਨੇ, ਅਸੀਂ ਤਾਂ ਇਸ ਲਈ ਵੀ ਸ਼ਾਇਦ ਕਈਆਂ ਨੂੰ ਇਹ ਵੀ ਲੱਗਦਾ ਹੁੰਦਾ ਕਿ ਵੀ ਸਿੱਖ ਕਿਉਂ ਹਰ ਇਸ਼ੂ ਦੇ ਉੱਤੇ ਇੰਨੇ ਜ਼ਰੂਰ ਰਿਐਕਟ ਕਰਦੇ ਨੇ, ਕਿਉਂਕਿ ਸਾਡੇ ਲਈ 70-75 ਸਾਲ ਕੋਈ ਲੰਬਾ ਵਕਤ ਨਹੀਂ ਹੁੰਦਾ। ਬਿਲਕੁਲ, ਤੁਸੀਂ ਇੱਕ ਤੋਂ ਬਾਅਦ ਇੱਕ ਟਰਾਮੇ ਚੋਂ ਲੰਘ ਰਹੇ ਜਿਹੜੇ ਨੇਸ਼ਨ ਨੂੰ। ਔਰ ਜਿਵੇਂ ਮੈਂ ਦੱਸਿਆ ਸੀ ਕਿ ਇੱਕ ਸਾਈਕਾਇਟਰਿਸਟ ਜਿਨ੍ਹਾਂ ਨੇ ਕਿਹਾ ਕਿ ਵੀ ਅਜੇ ਤੱਕ ਬਹੁਤ ਸਟੱਡੀਜ਼ ਹੋਈਆਂ ਨੇ ਸਾਰੇ 47 'ਚ ਕੀ ਹੋਇਆ, ਜੂਨ 84 'ਚ ਕੀ ਹੋਇਆ, ਨਵੰਬਰ 'ਚ ਕੀ ਹੋਇਆ, ਡਿਸਪਲੇਸਡ ਲੋਕ ਇੱਥੇ ਕੀ ਕਰ ਰਹੇ ਨੇ, ਕੀ ਉਹਨਾਂ ਨਾਲ ਹੋ ਰਿਹਾ। ਲੇਕਿਨ ਇਹ ਜਿਹੜੀ ਟਰਮ ਕਿ ਇਹ ਜਿਹੜੀ ਜਨਰੇਸ਼ਨ ਟੂ ਜਨਰੇਸ਼ਨਲ ਟਰਾਮਾ, ਇੰਟਰ ਜਨਰੇਸ਼ਨਲ ਟਰਾਮਾ 47 ਔਰ 84 ਦੇ ਵਿਚਾਲੇ 37 ਸਾਲ ਨੇ। ਹੁਣ ਆਲਮੋਸਟ ਹਰ ਸੈਕਿੰਡ ਸਿੱਖ ਪ੍ਰਭਾਵਿਤ ਸੀ। ਜਦੋਂ ਅਸੀਂ 40% ਜਿਹੜੇ ਉਜੜ ਕੇ ਆਏ ਨੇ, ਜਿਹਨੂੰ ਕਹਿੰਦੇ ਹੀ ਸਾਡੇ ਬਜ਼ੁਰਗ ਉਜਾੜਾ ਸੀ, ਉਜੜਨ 'ਚ ਤਾਂ ਰਹਿੰਦਾ ਹੀ ਕੁਛ ਨਹੀਂ ਹੈ ਨਾ। ਕਿਸੇ ਲਈ ਇਹ ਪਾਰਟੀਸ਼ਨ ਹੋਏਗੀ, ਕਿਸੇ ਲਈ ਇਹ ਆਜ਼ਾਦੀ ਦਿਵਸ ਹੋਏਗਾ, ਕਿਸੇ ਦੇ ਲਈ ਕੋਈ ਹੋਰ ਹੋਏਗਾ। ਰੌਲੇ ਵੀ ਕਹਿੰਦੇ ਸੀ ਜੀ ਰੌਲੇ ਪਏ, ਪਰ ਮੈਨੂੰ ਲੱਗਦਾ ਵੀ ਸਭ ਤੋਂ ਜਿਹੜਾ ਐਪਰੋਪ੍ਰੀਏਟ ਲਫ਼ਜ਼ ਹੈ ਉਜਾੜਾ। ਹੁਣ ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਨੇ, ਉੱਥੇ ਵੱਡੀ ਪਰੇਡ ਹੋਏਗੀ, ਦੂਜਾ ਹੋਏਗਾ। ਇੱਕ ਦਿਨ ਪਹਿਲਾਂ 14 ਅਗਸਤ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ 15 ਅਗਸਤ ਨੂੰ ਉਹ ਜਸ਼ਨ ਮਨਾਉਂਦੇ ਨੇ, 14 ਨੂੰ ਉਹ ਮਨਾਉਂਦੇ ਨੇ। ਉਹਨਾਂ ਦਾ ਕੋਈ ਪਾਕਿਸਤਾਨ ਦੇ ਵਿੱਚ ਆਈਨ ਡੇ ਨਹੀਂ ਮਨਾਇਆ ਜਾਂਦਾ। ਉਹ 23 ਮਾਰਚ 1940 ਦੇ ਦਿਨ ਨੂੰ ਜਿਹੜਾ ਹੈ ਉਹ ਯੌਮ ਆਜ਼ਾਦੀ ਕਹਿੰਦੇ ਨੇ, ਜਿਸ ਦਿਨ ਪਾਕਿਸਤਾਨ ਦਾ ਰੈਜ਼ੋਲੂਸ਼ਨ ਲਾਹੌਰ ਦੇ ਵਿੱਚ 23 ਮਾਰਚ 1940 ਨੂੰ ਪਾਸ ਕੀਤਾ ਗਿਆ ਸੀ। ਹੁਣ ਸਾਡੇ ਲਈ ਤਾਂ ਇਹ ਦੋਵੇਂ ਪਾਸਿਆਂ ਦੇ ਕੋਈ ਵੀ ਦਿਨ ਹੋਣ, ਸਾਡੇ ਲਈ 15 ਅਗਸਤ ਆਏ ਜਾਂ 26 ਜਨਵਰੀ ਆਏ, ਸਾਡੇ ਲਈ ਤਾਂ ਉਹ ਉਜਾੜਾ ਦਿਵਸ ਹੈ ਕਿ ਹਰ ਪਰਿਵਾਰ ਆਪਣਾ ਕੋਈ ਨਾ ਕੋਈ ਜੀ ਮਰਵਾ ਕੇ ਔਰ ਸਭ ਕੁਝ ਸਦੀਆਂ ਤੋਂ ਜੋ ਤੁਹਾਡੇ ਪੁਰਖਿਆਂ ਦੀ ਕਮਾਈ ਸੀ, 3 ਕੱਪੜਿਆਂ ਦੇ ਵਿੱਚ ਕਿਵੇਂ ਕੈਂਪਾਂ ਦੇ ਵਿੱਚ ਜਿਹੜਾ ਉਹ ਕਈ ਸਾਲ ਜਿਹੜੇ ਨੇ ਉਹ ਖੁਆਰ ਹੋਏ, ਉਹ ਤੁਸੀਂ ਕਦੇ ਹਾਲਾਂ ਚਲੋ ਹੁਣ ਇਸ ਬਾਰੇ ਅਟੈਂਪਟ ਹੋਇਆ, ਔਰਲ ਹਿਸਟਰੀ ਕਾਊਂਟ ਵੀ ਜਿਹੜੀ ਹੈ ਉਸ ਨੂੰ ਰਿਕਾਰਡ ਵੀ ਕੀਤਾ ਗਿਆ। ਦੋਵੇਂ ਪਾਸੇ ਯੂਟਿਊਬਰਸ ਨੇ ਕੰਮ ਕੀਤਾ ਹੈ। 1-2 ਹੋਰ ਸਿਆਣੇ ਗਰੁੱਪਾਂ ਨੇ, ਸ਼ਾਇਦ ਬਰਕਲੀ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਸੀ, ਉਹਨੇ ਇਸ ਦੇ ਉੱਤੇ ਬੜਾ ਡੀਟੇਲਡ ਆਪਣਾ ਪ੍ਰੋਜੈਕਟ ਕੀਤਾ, ਔਰ ਸ਼ਾਇਦ ਅੰਮ੍ਰਿਤਸਰ 'ਚ ਇੱਕ ਹੁਣ ਮਿਊਜ਼ੀਅਮ ਵੀ ਬਣਿਆ ਉਹ ਸਾਰੀਆਂ ਕਹਾਣੀਆਂ ਦਾ। ਲੇਕਿਨ ਇੰਨੀ ਵੱਡੀ ਟ੍ਰੈਜਡੀ ਦੇ ਉੱਤੇ ਵੀ ਜੇ ਅੱਜ ਇਹ ਕਹਿਣਾ ਹੋਏ ਕਿ ਬਹੁਤ ਘੱਟ ਲਿਖਿਆ ਗਿਆ ਤੇ ਬਹੁਤ ਘੱਟ ਬੋਲਿਆ ਗਿਆ, ਕਿਉਂਕਿ ਪਤਾ ਨਹੀਂ ਸਾਡੇ ਖਿੱਤੇ ਦੇ ਲੋਕਾਂ ਨੂੰ ਅਸੀਂ ਇੰਨੇ ਕੁ ਯੂਜ਼ ਟੂ ਹੈ ਬਲੱਡ ਸ਼ੈਡ ਨੂੰ ਜਾਂ ਦੂਜੇ ਨੂੰ, ਕਿ ਜਾਂ ਇਹਨੂੰ ਕੋਈ ਤਾਂ ਪੋਜ਼ਿਟਿਵਿਟੀ ਨਾਲ ਕਹੇਗਾ ਕਿ ਜੀ ਵੀ ਲੀਵ ਦਾ ਪਾਸਟ ਬਿਹਾਈਂਡ ਐਂਡ ਮੂਵ ਔਨ। ਪਰ ਮੈਨੂੰ ਲੱਗਦਾ ਵੀ ਅਸੀਂ ਕਿਉਂਕਿ ਪਾਸਟ ਤੋਂ ਕੋਈ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਲਈ ਬਾਰ-ਬਾਰ ਟ੍ਰੈਜਡੀਜ਼ ਚੋਂ ਗੁਜ਼ਰਦੇ ਆ। ਨਹੀਂ ਤਾਂ
ਉਸ ਖਿੱਤੇ 'ਚ ਜੇ ਮੈਂ ਆਪਣੀ ਕੌਮ ਦੇ ਹਵਾਲੇ ਨਾਲ ਗੱਲ ਕਰਾਂ ਤੇ ਅਸੀਂ 4-5 ਸਦੀਆਂ ਦੇ ਵਿੱਚ ਕਿਸ ਕਿਸਮ ਦੀ ਪਰਸੀਕਿਊਸ਼ਨ, ਬਿਲਕੁਲ ਹੁਣ ਬਹੁਤ ਵਾਰ ਅਸੀਂ 10 ਗੁਰੂ ਸਾਹਿਬਾਨ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੱਕ ਹੀ ਮਹਿਦੂਦ ਹੁੰਦੇ ਆ। ਮੈਂ ਸੋਚ ਰਿਹਾ ਸੀ ਇੱਕ ਦਿਨ, ਮੈਂ ਕਿਹਾ ਵੀ 2 ਗੁਰੂ ਸਾਹਿਬਾਨ ਸਾਡੇ ਜਿਨ੍ਹਾਂ ਨੇ ਜੇਲ੍ਹ ਕੱਟੀ, ਗੁਰੂ ਨਾਨਕ ਸਾਹਿਬ ਬਾਬਰ ਦੀ, ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਕਿਲੇ 'ਚ, 10 ਚੋਂ 2 ਗੁਰੂ ਸਾਹਿਬ ਸ਼ਹਾਦਤ, ਇੱਥੋਂ ਸਾਡਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸ਼ਹਾਦਤ ਦਾ ਸਫ਼ਰ ਸ਼ੁਰੂ ਹੁੰਦਾ ਹੈ। 10ਵੇਂ ਪਾਤਸ਼ਾਹ ਸਰਬੰਸ ਕੁਰਬਾਨ, ਫਿਰ ਪੂਰੀ ਇੱਕ ਸਦੀ 1699 ਤੋਂ 1799 ਤੱਕ ਘੱਲੂ ਘਾਰ ਹੈ ਦੂਜੇ। ਇਹ ਕਿਹੜਾ ਦੁਨੀਆ ਦਾ ਜਿਹੜਾ ਟਰੌਮਾ ਹੈ ਜਾਂ ਦੂਜਾ ਜਿਸ ਚੋਂ ਕੌਮ ਨਹੀਂ ਲੰਘੀ, ਔਰ ਉਸ ਸਾਰੇ ਚੋਂ ਨਿਕਲ ਕੇ ਜੇ 40-50 ਸਾਲ ਸਕੂਨ ਦੇ ਮਿਲੇ ਵੀ ਤੇ ਉਸ ਤੋਂ ਬਾਅਦ 1849 'ਚ ਫਿਰ ਇੱਕ ਨਵਾਂ ਵੈਰੀ, ਫਿਰ ਉਹਦੇ ਨਾਲ 98 ਸਾਲ ਜਿਹੜੀ ਜੂਝਣ ਦੇ ਵਿੱਚ 80% ਜਿਹੜੇ 2% ਦੀ ਕੌਮ 80% ਦੀ ਕੰਟਰੀਬਿਊਸ਼ਨ ਕਰ ਰਹੀ ਹੈ। ਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਹਵਾਲੇ ਅਸੀਂ ਹੋਏ, ਅਜੇ 3 ਮਹੀਨੇ ਨਹੀਂ ਬੀਤੇ ਤੇ ਜਿਹੜਾ ਅਕਤੂਬਰ 1947 ਦੇ ਵਿੱਚ ਕ੍ਰਿਮੀਨਲ ਟ੍ਰਾਈਬ ਦਾ ਲੇਬਲ ਲਾਤਾ, ਖਿਤਾਬ ਮਿਲ ਜਾਂਦਾ ਹੈ। ਜਰਾਇਮ ਪੇਸ਼ਾ ਕਬੀਲਾ, ਹੁਣ ਕਈ ਕਹਿਣਗੇ ਜੀ ਉਹਨਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨਿਆ, ਕੌਮ ਕੋਈ ਨਹੀਂ, ਕੌਮ ਤਾਂ ਤੁਹਾਨੂੰ ਤਾਂ ਕਬੀਲਾ, ਜਰਾਇਮ ਤੁਸੀਂ ਜਰਾਇਮ ਕਰਨ ਵਾਲੇ ਕਬੀਲੇ ਹੋ। ਔਰ ਅੰਗਰੇਜ਼ਾਂ ਦੇ ਵੇਲੇ ਦੇ ਜਿਹੜੇ ਕਾਨੂੰਨ ਸੀ ਉਹ ਇਹੀ ਸੀ ਕਿ ਜਰਾਇਮ ਪੇਸ਼ਾ ਸ਼ਹਿਰਾਂ ਦੇ ਨੇੜੇ ਨਾ ਲੱਗਣ ਦਿਓ, ਡੀਸੀਆਂ ਦੇ ਕੋਲ ਹਕੂਕ ਸੀ ਵੀ ਇਹਨਾਂ ਨਾਲ ਕਿਵੇਂ ਡੀਲ ਕਰਨਾ। ਜਦੋਂ ਯਾਨੀ ਇਹਨਾਂ ਨੇ 1000 ਸਾਲ ਦੀ ਗੁਲਾਮੀ ਚੋਂ ਜਿਸ ਚੋਂ ਸਿੱਖਾਂ ਨੇ ਕੱਢਿਆ, ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਹੁੰਦੀਆਂ ਨੇ, ਪੂਰੀਆਂ 2-3 ਸਦੀਆਂ ਅਸੀਂ ਜੂਝਦੇ ਹਾਂ 5ਵੇਂ ਪਾਤਸ਼ਾਹ ਤੋਂ ਬਾਅਦ, ਤੇ ਇਹਨਾਂ ਨੇ ਦੇਖ ਲਿਆ ਕਿ ਵੀ ਇਹੀ ਨੇ ਜਿਨ੍ਹਾਂ ਨੇ ਸਾਡੇ ਜ਼ਬਰ ਦੇ ਅੱਗੇ ਖਲੋਣਾ, ਤੇ ਇਹਨਾਂ ਨੂੰ ਹੁਣੇ ਹੀ ਨਾ ਰਹੇ ਬਾਂਸ ਨਾ ਵਜੇ ਬੰਸਰੀ, 40% ਪਨਾਹਗੀਰ ਬਣੇ ਹੋਏ ਨੇ, ਇਹਨਾਂ ਨੂੰ ਤੁਸੀਂ ਧੱਕੋ ਇਸ ਪਾਸੇ। ਔਰ ਫਿਰ ਕੱਲਾ ਉਹਨਾਂ ਨੇ ਇਹੀ ਨਹੀਂ ਕਿ ਸਰਕੂਲਰ ਕੀਤਾ ਤੇ ਸਰ ਕਪੂਰ ਸਿੰਘ ਨੇ ਉਹਨੂੰ ਅਪੋਜ਼ ਕੀਤਾ, ਉਹਨਾਂ ਦੀ ਨੌਕਰੀ ਗਈ, ਉਹਨਾਂ ਨੇ ਸੱਚਮੁੱਚ ਸਾਨੂੰ ਜਰਾਇਮ ਪੇਸ਼ੇ ਵਾਂਗ ਡੀਲ ਕੀਤਾ। ਉਹ ਸਾਡੀ ਜ਼ੁਬਾਨ ਹੋਏ, ਸਾਡੀ ਤਹਿਜ਼ੀਬ ਹੋਏ, ਠੀਕ ਹੈ, ਟੋਕਨ ਅਸੀਂ ਜ਼ਰੂਰ ਗੱਲ ਕਰਦੇ ਹਾਂ ਕਿ ਭਾਈ 2 ਨੁਮਾਇੰਦੇ ਜਿਹੜੇ ਸੀ ਸਾਡੇ, ਹੁਕਮ ਸਿੰਘ ਔਰ ਭੁਪਿੰਦਰ ਸਿੰਘ ਮਾਨ, ਉਹਨਾਂ ਨੇ ਖਲੋ ਕੇ ਕਿਹਾ ਕਾਂਸਟੀਟਿਊਂਟ ਅਸੈਂਬਲੀ 'ਚ ਕਿ ਜੀ ਇਹ ਸਾਡੇ ਨਾਲ ਧੋਖਾ ਹੈ ਔਰ ਅਸੀਂ ਇਹਨੂੰ ਰਿਜੈਕਟ ਕਰਦੇ ਹਾਂ ਸੰਵਿਧਾਨ ਨੂੰ ਜਾਂ ਦੂਜਾ। ਲੇਕਿਨ ਜਿਹੜੇ ਸਾਡੇ ਤੇ ਇਹ ਸਾਨੂੰ ਜਰਾਇਮ ਪੇਸ਼ਾ ਐਲਾਨਣ ਵਾਲੇ ਔਰ ਸਾਡੀ ਅਡਰੀ ਹੋਂਦ ਤੋਂ ਹੀ ਮੁਨਕਰ ਹੋਣ ਵਾਲੇ ਸੀ, ਉਹ ਜਿਹੜੀ ਹੈ ਉਹ ਬੜੀ ਖਚਰੀ ਜਿਹੀ ਹਾਸੀ ਹੱਸ ਕੇ ਜੋ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਤਬ ਬਾਤ ਔਰ ਥੀ, ਜਦੋਂ ਅਸੀਂ ਇਕਰਾਰ ਕੀਤੇ ਸੀ, ਅਬ ਬਾਤ ਔਰ ਹੈ, ਸਰਕਮਸਟੈਂਸਸ ਹੈਵ ਨਾਓ ਚੇਂਜਡ, ਉਹਦੇ ਲਫ਼ਜ਼ ਨੇ। ਔਰ ਉਹ ਜਿਹੜਾ ਘਟੋਤਕਚ ਦੀ ਸ਼ਕਲ ਵਰਗਾ ਬਦ ਸ਼ਕਲ ਪਟੇਲ, ਉਹਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ 6 ਹੈਵ ਮਿਸਡ ਦਾ ਬੱਸ, ਕਿ ਤੁਹਾਡੀ ਬੱਸ ਨਿਕਲ ਗਈ, ਹੁਣ ਮਤਲਬ ਇਹ ਵੀ ਤੁਹਾਡੇ ਦਿਨ ਮੁੱਕ ਗਏ, ਹੁਣ ਅਸੀਂ ਤੁਹਾਨੂੰ ਰਗੜਾਂਗੇ। ਔਰ ਇਹ ਕਹਾਣੀ ਜਿਹੜੀ ਧੋਖਾ ਔਰ ਕਾਲੇ ਦਿਨ ਦੇ ਨਾਲ ਸ਼ੁਰੂ ਹੋਈ, 37 ਵਰੇ 47 ਤੋਂ 84 ਤੱਕ ਕਿਹੜਾ ਹੀਲਾ, ਕਿਹੜਾ ਯਤਨ ਪੀਸਫੁਲ ਦੁਨੀਆ ਦੇ ਵਿੱਚ ਨਹੀਂ ਹੈ ਜਿਹੜਾ ਅਸੀਂ ਨਹੀਂ ਕੀਤਾ। ਜੇ ਪੰਜਾਬੀ ਸੂਬੇ ਦੀ ਐਜੀਟੇਸ਼ਨ ਸ਼ੁਰੂ ਹੁੰਦੀ ਹੈ ਉਹ ਇਸ ਲਈ ਹੋਈ ਕਿਉਂਕਿ ਜਿਹੜੇ ਹੱਕ ਚੁੱਪ ਕਰਕੇ, ਔਰ ਇਹ ਕਾਂਗਰਸ ਨੇ ਪ੍ਰੀ 47 ਪੀਰੀਅਡ 'ਚ ਇਹ ਪਾਸ ਕੀਤਾ ਹੋਇਆ ਸੀ ਕਿ ਭਾਈ ਉਹ ਜਿਹੜਾ ਲਿੰਗੁਇਸਟਿਕ ਆਧਾਰ ਦੇ ਉੱਤੇ ਸੂਬੇ ਬਣਾਉਣਗੇ। ਜਦੋਂ ਸਿੱਖਾਂ ਨੇ ਇਹ ਕਿਹਾ ਪੰਜਾਬੀ ਜ਼ਬਾਨ ਦੇ ਉੱਤੇ ਔਰ ਬਣੇ ਉਹਨਾਂ ਦੇ ਲਿੰਗੁਇਸਟਿਕ, ਇਹ ਠੀਕ ਹੈ ਵੀ ਇੱਕ ਭੁੱਖ ਹੜਤਾਲ ਤੇਲੰਗਾਨਾ ਨਿਵਾਸੀ, ਉਦੋਂ ਤੇਲੰਗਾਨਾ ਆਂਧਰਾ ਦਾ ਹਿੱਸਾ ਸੀ, ਮਿਸਟਰ ਰੋਬੇਲ ਨੇ ਕੀਤਾ ਸੀ। ਬਾਕੀ ਤਾਂ ਸਾਰਿਆਂ ਨੂੰ ਕੁਛ ਨਹੀਂ ਕਰਨਾ ਪਿਆ। ਮਰਾਠਿਆਂ ਦੇ ਲਈ ਮਹਾਰਾਸ਼ਟਰਾ ਬਣ ਗਿਆ, ਗੁਜਰਾਤੀਆਂ ਲਈ ਗੁਜਰਾਤ ਬਣ ਗਿਆ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਕੇਰਲਾ, ਇਹ ਸਾਰੀਆਂ ਸਟੇਟਾਂ ਉਸ ਤੇ ਬੇਸਡ। पंजाबी की वारी आई तो जी ये तो गंवारों की भाषा है, लैंग्वेज ऑफ द इलिटरेट, एक लंबी कहानी है। और फिर जे लूला लंगड़ा जिन्होंने इन्होंने किया, उन्होंने गुलजारी लाल नंदा होम मिनिस्टर ने ही अपने लालियां नूं कहा, जिहड़े जलंधर दे सारे मिल के गए महाशे, उन्होंने डेपूटेशन लैके मिलन, जगत नारायण, पंजाब केसरी, वरिंदर प्रताप, यश, मिलाप कि जी ये तुसी सानू तां सिख भीड़ियां दे सामने वुल्व्स, देखो यू हैव थ्रोन अस इन फ्रंट ऑफ द वुल्व्स। तो वो कहता लाला जी फिक्र मत कीजिए,
हम इन्हें ऐसा लूला लंगड़ा पंजाबी सूबा देंगे कि ये छोड़ के भागेंगे। और तुसी हालात पंजाबी बोलते इलाके ਸਾਂਝੀਆਂ ਅੱਜ ਵੀ ਮਤਲਬ ਪੰਜਾਬ ਕੋਲ ਆਪਣਾ ਹਾਈ ਕੋਰਟ ਨਹੀਂ ਹੈ, ਬਾਕੀ ਦਾ ਰਾਜਧਾਨੀ ਪਾਣੀ ਇੱਕੋ ਇੱਕ ਸੋਰਸ ਸਾਰਾ ਉਹਨਾਂ ਨੂੰ ਸੀ ਕਿ ਵੀ ਇਹ ਲੈ ਕੇ ਸਿੱਖ ਕਹਿਣਗੇ ਨਾ 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 ਇਹਦੇ ਕੋਲ ਦਾ ਅਸੀਂ ਤੁਸੀਂ ਮਹਾਂ ਪੰਜਾਬ ਬਣਾ ਦਿਓ, ਰਾਜਸਥਾਨ ਨੂੰ ਵੀ ਤੋੜ ਕੇ ਮਤਲਬ ਉਹਨਾਂ ਦਾ ਇਹ ਸੀ ਕਿ ਸਿੱਖਾਂ ਨੂੰ ਜ਼ਲੀਲ ਵੀ ਕਰਨਾ, ਹੱਕ ਵੀ ਕੋਈ ਨਾ ਦੇਣਾ, ਇਹਨਾਂ ਨੂੰ ਮਾਈਨੋਰਿਟੀ 'ਚ ਰੱਖਣਾ ਤਾਂ ਕਿ ਇਹ ਕਦੇ ਵੀ ਜਥੇਬੰਦ ਹੋ ਕੇ ਜਿਹੜਾ ਉਹ ਆਪਣੇ ਹੱਕਾਂ ਲਈ ਖਲੋ ਨਾ ਸਕਣ। ਪਰ ਉਸ ਲੂਲੇ ਲੰਗੜੇ ਪੰਜਾਬੀ ਸੂਬੇ ਨੂੰ ਵੀ ਸਿੱਖਾਂ ਨੇ ਹਰੀ ਕ੍ਰਾਂਤੀ ਜਿਹਨੂੰ ਕਹਿੰਦੇ ਨੇ ਉਹਦੇ ਥੱਲੇ ਬ੍ਰੈਡ ਬਾਸਕਟ ਬਣਾ ਦਿੱਤਾ। ਸਿੱਖਾਂ ਨੂੰ ਸੀ ਵੀ ਸ਼ਾਇਦ ਅਸੀਂ ਭੁੱਖੇ ਮੁਲਕ ਦਾ ਢਿੱਡ ਭਰਿਆ, ਇਹ ਸਾਡੇ ਲਈ ਥੈਂਕਫੁਲ ਹੋਣਗੇ। ਉਹਨਾਂ ਨੇ ਤਾਂ ਉਦੋਂ ਹੀ ਏਜੰਡਾ ਲਿਖਣਾ ਸ਼ੁਰੂ ਕਰ ਦਿੱਤਾ ਕਿ ਵੀ ਨਹੀਂ ਇਹ ਜਿਹੜਾ ਇਹ ਤਾਂ ਹਰ ਲਾਸ 'ਚੋਂ ਵੀ ਓਪਰਚੁਨਿਟੀ ਲੱਭ ਲੈਂਦੇ ਨੇ। ਔਰ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ ਪਾਣੀ ਖੋਣਾ ਸ਼ੁਰੂ ਕੀਤਾ। ਆਲਰੇਡੀ ਪਾਣੀ ਉਹਦੇ 'ਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਥੱਲੇ ਤਾਂ ਖੋਇਆ ਹੀ ਹੋਇਆ ਸੀ, ਲੇਕਿਨ 1980-81 ਤੱਕ ਪਹੁੰਚਦੇ ਇੰਦਰਾ ਗਾਂਧੀ ਆ ਗਈ ਟੱਕ ਪਲਾਨ ਕਿ ਜੀ ਸਤਲੁਜ ਯਮੁਨਾ ਲਿੰਕ ਨਹਿਰ, ਸਤਲੁਜ ਦਾ ਪਾਣੀ ਇੱਥੋਂ ਤਾਂ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ। ਧਰਮਯੁੱਧ ਮੋਰਚਾ ਤਾਂ ਬਾਅਦ 'ਚ ਬਣਦਾ ਅਨੰਦਪੁਰ ਦੇ ਮੱਥੇ ਦਾ। ਔਰ ਫਿਰ ਇਹ ਵੀ ਯੂਨੀਕ ਉਸ ਖਿੱਤੇ ਦੀ ਹਿਸਟਰੀ 'ਚ ਹੈ। ਜੇ ਪੰਜਾਬੀ ਸੂਬਾ ਬਣਾਉਣ ਲਈ 57,000 ਗ੍ਰਿਫਤਾਰੀਆਂ ਹੋਈਆਂ ਸੀ ਤੇ ਜਿਹੜਾ ਧਰਮਯੁੱਧ ਮੋਰਚਾ ਟਰੂ ਫੈਡਰਲ ਸਟਰਕਚਰ ਦੇ ਲਈ ਸ਼ੁਰੂਆਤ ਜਿਹਦੀ ਹੋਈ 1982 'ਚ 2 ਲੱਖ ਸਿੱਖਾਂ ਨੇ ਵਲੰਟੀਅਰ ਕੀਤਾ। 2 ਲੱਖ। ਔਰ ਪੰਜਾਬ ਦੀਆਂ ਜੇਲ੍ਹਾਂ ਭਰੀਆਂ ਹੋਈਆਂ ਸੀ। ਕਿਸ ਕਿਸਮ ਦਾ ਜਿਹੜਾ ਉਹਦੇ 'ਚ ਵੀ ਉਹਨਾਂ ਨੇ ਰੇਲ ਗੱਡੀ 'ਚ ਦੇ ਨਾਲ ਟੱਕਰ ਮਾਰੀ ਜਿਹਨਾਂ ਵਲੰਟੀਅਰ ਨੂੰ ਫਿਰੋਜ਼ਪੁਰ ਜੇਲ੍ਹ 'ਚ ਲਿਜਾਇਆ ਜਾ ਰਿਹਾ ਸੀ। ਦਿੱਲੀ ਏਸ਼ੀਆਡ 82 ਦੇ ਜਾਣ ਲੱਗਿਆਂ ਕਰਨਾਲ ਨੇੜੇ ਗੋਲੀ ਚਲਾ ਕੇ ਕਿੰਨਿਆਂ ਨੂੰ ਸ਼ਹੀਦੀ, ਦਿੱਲੀ ਪਹੁੰਚਣ ਨਹੀਂ ਦੇ, ਕਿੰਨਾ ਕੁਝ ਹੋਇਆ। ਪਰ ਸਿੱਖ ਫਿਰ ਵੀ ਪੀਸਫੁਲੀ ਇਸ ਤੇ ਰਹਿ ਕੇ ਜੀ ਅਸੀਂ ਭਾਰਤ ਦੇ ਨਾਲ ਆਨਰੇਬਲ ਢੰਗ ਦੇ ਨਾਲ, ਪਰ ਅਲਟੀਮੇਟਲੀ ਜੂਨ 84 ਦਾ ਘੱਲੂਘਾਰਾ ਤੇ ਫਿਰ ਸੰਤ ਪਿੰਡਾਂ ਵਾਲਿਆਂ ਦੇ ਜਿਹੜੇ ਪ੍ਰੋਫਿਟਿਕ ਬਚਨ ਸਨ ਕਿ ਭਾਈ ਜਿੱਦਣ ਫੌਜ ਦੇ ਪੈਰ ਪਏ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਹੁਣ ਇਹਨਾਂ ਆਲਮੋਸਟ 40 ਸਾਲ ਪੂਰੇ ਹੋ ਗਏ ਨੇ, 41 ਸਾਲਾਂ 'ਚ ਖਾਲਿਸਤਾਨ ਦੀ ਸਟਰਗਲ। ਔਰ ਇਹ ਜ਼ੁਲਮਾਂ ਦੀ ਕਹਾਣੀ ਉੱਥੇ ਉਹਨਾਂ ਨੇ ਉਸ ਪੀਰੀਅਡ 'ਚ ਫਿਰ 84 ਤੋਂ ਬਾਅਦ ਕੀ ਕੀਤਾ ਉਹ ਸਾਡਾ ਆਲਮੋਸਟ ਰੋਜ਼ਾਨਾ ਕੋਈ ਨਾ ਕੋਈ ਟੌਪਿਕ ਸਾਨੂੰ ਯਾਦ ਦਹਾਨੀ ਸਾਰਿਆਂ ਨੂੰ ਕਰਵਾਉਂਦਾ। ਇੱਕ ਪੂਰੀ ਨਸਲ ਉਹਨਾਂ ਨੇ ਮਾਰ ਮੁਕਾਈ 84 ਤੋਂ 94-95 ਤੱਕ। ਔਰ ਅੱਜ ਵੀ ਤੁਸੀਂ ਦੇਖੋ ਜੇ ਜਸਵੰਤ ਸਿੰਘ ਖਾਲੜਾ ਜਿਹੜੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੰਦੇ ਨੇ, ਉਹਨਾਂ ਦੇ ਉੱਤੇ ਕੋਈ ਬਾਇਓਪਿਕ ਬਣਦੀ ਹੈ ਨਾ ਉੱਥੇ ਰਿਲੀਜ਼ ਹੋ ਸਕਦੀ ਹੈ ਨਾ ਬਾਹਰ ਨੈਟਫਲਿਕਸ ਦੇ ਉੱਤੇ ਰਿਲੀਜ਼ ਹੋਣ ਦਿੱਤੀ ਗਈ। ਕੀ ਰੀਜ਼ਨ ਬਿਹਾਈਂਡ ਨੇ? ਦੂਸਰੇ ਪਾਸੇ ਤੁਸੀਂ ਉਹਨਾਂ ਦਾ ਦੇਖੋਗੇ ਵੀ ਇਹ 3rd ਰੇਟ ਜਨਾਨੀ ਕੰਗਣਾ ਰਣੌਤ ਦੀ 3rd ਰੇਟ ਫਿਲਮ, ਜਾਂ ਉਸ ਤੋਂ ਪਹਿਲਾਂ ਕੇਰਲਾ ਫਾਈਲਸ, ਜਾਂ ਉਸ ਤੋਂ ਪਹਿਲਾਂ ਕਸ਼ਮੀਰ ਫਾਈਲ, ਜਿਨ੍ਹਾਂ ਨੂੰ ਟੈਕਸ ਫਰੀ ਕੀਤਾ ਜਾਂਦਾ। ਹੁਣ ਜਸਵੰਤ ਸਿੰਘ ਖਾਲੜਾ ਤਾਂ 1995 ਦੇ ਜਿਹੜਾ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਅਨਆਇਡੈਂਟੀਫਾਈਡ ਬਾਡੀ ਬਣਾ ਦਿੱਤਾ ਗਿਆ। ਪਰ 30 ਸਾਲ ਬਾਅਦ ਉਹਨਾਂ ਦੀ ਸ਼ਹਾਦਤ ਦੇ ਉਹਨਾਂ ਦੀ ਕਹਾਣੀ ਅੱਜ ਵੀ ਨਹੀਂ ਸੁਣਾਈ ਜਾ ਸਕਦੀ। ਹੁਣ ਬਾਕੀ ਤਾਂ ਸਾਰਾ ਚੱਲ ਹੀ ਰਿਹਾ ਜੋ ਚੱਲਦਾ, ਜੋ ਅਸੀਂ ਬਿਆਨ ਕਰਦੇ ਹਾਂ ਰੋਜ਼ਾਨਾ, ਜੋ ਸਾਡੇ ਨਾਲ ਹੋ ਰਿਹਾ ਉਹੀ ਹਾਲ ਅੱਜ ਕਿਰਸਾਣੀ ਦਾ ਕੀ ਹਾਲ ਹੈ, ਕਿਸ ਹੱਦ ਤੱਕ ਜਾ ਕੇ ਘਨੌਰੀ ਜਾਂ ਸ਼ੰਭੂ ਬਾਰਡਰ ਉਹੀ ਜਿਹੜੀਆਂ ਨੇ ਕਹਾਣੀਆਂ ਰੋਜ਼ ਦੀ ਰੋਜ਼। ਔਰ ਤੁਹਾਡਾ ਸਭ ਕੁਝ ਖਿਲਾਰ ਕੇ ਵੀ ਫਿਰ ਇੱਥੇ ਨਹੀਂ ਰੁਕੇ। ਉਹਨਾਂ ਨੂੰ ਲੱਗਾ ਵੀ ਇਹ ਬਾਹਰ ਬੈਠਾ ਜਿਹੜਾ ਸਿੱਖ ਹੈ ਇਹ ਜਾਗਰੂਕ ਹੈ, ਇਹ ਆਜ਼ਾਦੀ ਦੇ ਗੀਤ ਗਾਉਂਦਾ ਹੈ, ਇਸ ਦੀ ਆਵਾਜ਼ ਨੂੰ ਬੰਦ ਕਰਨਾ ਟ੍ਰਾਂਸਨੈਸ਼ਨਲ ਰਿਪਰੈਸ਼ਨ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਪੰਜਾਬ ਦੀ ਮਿੱਟੀ ਦੀ ਖਸਲਤ, ਮਿੱਟੀ ਦਾ ਖਮੀਰ ਜਿਹੜਾ ਗੁਰੂ ਸਾਹਿਬਾਨ ਦੀ 10 ਪਾਤਸ਼ਾਹੀਆਂ ਦੇ ਉਪਦੇਸ਼ਾਂ ਨੇ, ਵਿਚਾਰਾਂ ਨੇ, ਸ਼ਹਾਦਤਾਂ ਨੇ ਬਦਲਿਆ। ਉਸ ਮਿੱਟੀ 'ਚੋਂ ਉਹ ਬਲਕਾਰ ਯੋਧੇ ਨਿਕਲਦੇ ਰਹੇ ਨੇ, ਚੈਲੰਜ ਕਰਦੇ ਰਹੇ ਨੇ। ਅਜੋਕੇ ਦੌਰ ਦੇ ਵਿੱਚ ਵੀ ਭਾਵੇਂ ਚੈਲੰਜ ਕਿਸੇ ਪਾਸਿਓਂ ਆਇਆ, ਕਦੇ ਉਹ ਕਿਸਾਨੀ ਮੋਰਚੇ ਰਾਹੀਂ ਆ ਗਿਆ, ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ, ਜਾਂ ਅੱਜ ਵੀ ਪੰਜਾਬ ਦੀ ਧਰਤੀ ਤੇ ਖਲੋ ਕੇ ਜਿਹੜੀਆਂ ਸਾਡੀਆਂ ਧਿਰਾਂ, ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਨੇ, ਜਾਂ ਅੱਜ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਰੂਪ 'ਚ ਆਉਂਦੇ ਵੀਕਐਂਡ, ਕਿਉਂਕਿ 26 ਜਨਵਰੀ ਨੂੰ ਐਤਵਾਰ ਹੈ, ਇਸ ਲਈ ਅਸੀਂ ਇਹ ਪ੍ਰੋਗਰਾਮ
ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਹੈ। ਉਹਨਾਂ ਸਾਰੇ ਯੋਧਿਆਂ ਨੂੰ ਵੀ ਯਾਦ ਕਰ ਰਹੇ ਹਾਂ, ਸ਼ਹੀਦਾਂ ਨੂੰ ਵੀ ਯਾਦ ਕਰ ਰਹੇ ਹਾਂ, ਔਰ ਉਹਨਾਂ ਨੇ ਮਾਝੇ ਮਾਲਵੇ ਦੁਆਬੇ 'ਚ ਹਰ ਥਾਂ ਇੱਕ ਪ੍ਰੋਟੈਸਟ ਮਾਰਚ ਰੱਖਿਆ ਹੋਇਆ ਹੈ ਜੀ। ਬਾਹਰ ਵੀ ਬਹੁਤ ਸਾਰੀਆਂ ਥਾਵਾਂ ਤੇ ਪ੍ਰੋਟੈਸਟ ਹੋ ਰਹੇ ਨੇ, ਔਰ ਜਿਵੇਂ ਅਸੀਂ ਅਨਾਉਂਸ ਕੀਤਾ ਸੀ ਕਿ ਵਾਸ਼ਿੰਗਟਨ DC, ਮੈਸਾਚੂਸਟਸ ਐਵਨਿਊ ਤੇ ਇੰਡੀਅਨ ਐਮਬੈਸੀ ਦੇ ਬਾਹਰ ਸੰਡੇ 12 ਤੋਂ 2 ਤੱਕ ਜ਼ੋਰਦਾਰ ਪ੍ਰੋਟੈਸਟ ਰੱਖਿਆ ਹੋਇਆ ਹੈ। ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਬ੍ਰੈਡਕ, ਗੁਰਦੁਆਰਾ ਸਿੰਘ ਸਭਾ ਦੀ ਕਮੇਟੀ, ਸਾਰੇ ਹੀ ਸਹਿਯੋਗ ਕਰ ਰਹੇ ਨੇ। ਸਿੱਖਸ ਫਾਰ ਜਸਟਿਸ ਨੇ ਵੀ ਇਸ ਨੂੰ ਸੀਜ ਦਾ ਐਮਬੈਸੀ ਦੇ ਥੱਲੇ ਜਿਹੜਾ ਹੈ ਉਸ ਦੇ ਵਿੱਚ ਪਾਰਟਿਸਿਪੇਟ ਕਰਨਾ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਕਹਾਣੀ ਹੈ। ਕਹਾਣੀ ਸਿਰਫ ਇਸ ਲਈ ਨੈਰੇਟ ਨਹੀਂ ਕੀਤੀ ਜਾਂਦੀ ਕਿ ਤੁਸੀਂ ਕਹਾਣੀ ਸੁਣਾਉਣ ਦਾ ਆਰਟ ਹੈ ਜਾਂ ਉਸ ਨੂੰ ਇਸ ਲਈ ਕਿ ਅਸੀਂ ਨਿਆਂ ਲੈਣਾ, ਜਸਟਿਸ ਲੈਣਾ, ਜਾਂ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ਾਂ 'ਚ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸੋ ਇਹੀ ਸਾਡੇ ਲਈ ਤਾਂ ਇਹਨਾਂ ਦਾ ਕੋਈ ਦਿਨ ਆਏ ਜਿੱਥੇ ਅਸੀਂ ਇਹਨਾਂ ਨੂੰ ਚੈਲੰਜ ਕਰ ਸਕਦੇ ਹਾਂ। ਅਸੀਂ ਚੈਲੰਜ ਕਰਾਂਗੇ, ਕਰ ਰਹੇ ਹਾਂ ਲਗਾਤਾਰਤਾ ਨਾਲ। ਔਰ ਇਹ ਜਦੋਂ ਅਸੀਂ ਰਾਜ ਦੀਆਂ ਬਾਤਾਂ ਪਾਉਂਦਿਆਂ ਦੀ ਗੱਲ ਕਰਦੇ ਹਾਂ, ਇਹ ਠੀਕ ਹੈ, ਸ਼ਹਾਦਤਾਂ ਦਾ, ਸ਼ਹੀਦਾਂ ਦਾ ਇੱਕ ਆਪਣਾ ਰੁਤਬਾ ਹੈ, ਪਰ ਇਹ ਨਹੀਂ ਹੈ ਕਿ ਸਾਡੀ ਕੋਈ ਡਾਇੰਗ ਵਿਸ਼ ਨਹੀਂ ਹੈ ਕਿ ਜੀ ਅਸੀਂ ਮਰਦੇ ਆਏ ਹਾਂ, ਅਸੀਂ ਮਰ ਰਹੇ ਹਾਂ, ਅਸੀਂ ਮਰਦੇ ਰਹੋ। ਨਹੀਂ, ਇਹ ਪਾਤਸ਼ਾਹੀ ਦਾਅਵੇ ਦੀ ਗੱਲ ਹੈ ਕਿ ਭਾਈ ਜਦੋਂ ਅਸੀਂ ਸਿਰ ਦੇਣ ਦੀ ਵੀ ਗੱਲ ਕਰਦੇ ਹਾਂ, ਉਹ ਇਸ ਲਈ ਹੈ ਕਿਉਂਕਿ ਖਾਲਸਾ ਪਰੰਪਰਾ 'ਚ, ਸਿੱਖੀ 'ਚ ਅਸੀਂ ਮੰਨਦੇ ਹਾਂ ਕਿ ਸਾਡਾ ਸਿਰ ਦੇਣ ਵਾਲਾ ਯੋਧਾ ਉਹ 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸਾਡੀ ਪੁਕਾਰ ਲੈ ਕੇ ਜਾਂਦਾ ਹੈ। ਸਾਡੀ ਚਿੱਠੀ ਜਾਂਦੀ ਹੈ ਕਿ ਮਹਾਰਾਜ ਤੁਹਾਡੀ ਕੌਮ ਦੇ ਉੱਤੇ ਕੀ ਹੋ ਰਿਹਾ, ਬੋਡੀ ਕਰੋ। ਔਰ ਉਹ ਜਿਵੇਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਜਾਂ ਬਾਬਾ ਗੁਰਬਖਸ਼ ਸਿੰਘ ਦਾ ਜਦੋਂ ਅਸੀਂ ਇਤਿਹਾਸ, ਜਿਨ੍ਹਾਂ ਨੇ 30 ਸਿੰਘਾਂ ਦੇ ਨਾਲ ਉਹ ਜੂਝੇ ਸੀ ਅਬਦਾਲੀ ਦੀਆਂ ਫੌਜਾਂ ਨਾਲ, ਤੇ ਮਤਾ ਇਹੀ ਸੀ ਕਿ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਜਦੋਂ ਅਸੀਂ ਸਾਡਾ ਸਿਰ ਲੱਗੇਗਾ ਅਕਾਲ ਪੁਰਖ ਦੇ ਦਰਬਾਰ, 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਉਹ ਸ਼ਹੀਦ ਰੂਹ ਜਾਏਗੀ ਤੇ ਫਿਰ ਗੁਰੂ ਬੋੜੀ ਕਰਨਗੇ, ਕਿਉਂਕਿ ਇਸ ਲਈ ਹੈ ਕਿ ਭਾਈ ਇਹ ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਸਾਡਾ ਜਿਹੜਾ ਦਾਵਾ ਹੈ ਉਹ ਪਾਤਸ਼ਾਹਤ ਹੈ, ਸੋਵਰਨਿਟੀ ਹੈ, ਫਰੀडम ਹੈ। ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਸੋ ਇਹ ਸਾਡਾ ਸੰਘਰਸ਼ ਜਾਰੀ ਰਹੇਗਾ ਉਦੋਂ ਤੱਕ ਜਦੋਂ ਤੱਕ ਅਸੀਂ ਇਹ ਦਿੱਲੀ ਦੇ ਹਿੰਦੂਤਵੀ ਸਾਮਰਾਜ ਦੀਆਂ ਜੜ੍ਹਾਂ ਪੁੱਟ ਕੇ ਭਾਰਤੀ ਓਸ਼ਨ ਦੇ ਕੋਸੇ ਪਾਣੀਆਂ ਦੇ ਵਿੱਚ ਨਹੀਂ ਰੋੜ ਦਿੰਦੇ, ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਹੈ ਉਸ ਨੂੰ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ,
DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि प्रेजिडेंट ट्रंप वालों अपना राजकाल अड फरमाना राਹੀਂ ਤਿੱਖੇ अंदाज ਵਿੱਚ ਚਲਾਉਣ ਦਾ सिलसिला जारी है और कई ਸਾਬਕਾ ਅਧਿਕਾਰੀਆਂ ਦੀ ਸਿਕਿਉਰਿਟੀ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਫੈਮਾ ਯਾਨੀ ਕਿ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਭੰਗ ਕਰਨ ਦੀ ਧਮਕੀ ਦਿੱਤੀ ਗਈ ਹੈ। ਸੋ ਚਾਰੇ ਪਾਸੇ ਇੱਕ ਗੈਰ ਯਕੀਨੀ ਮਾਹੌਲ ਬਣਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਜਿਹੜੇ ਕਿ ਪੂਰੇ ਜੋਸ਼ੋ ਖਰੋਸ਼ ਨਾਲ ਆਲਮੋਸਟ ਚੌਥਾ ਪੰਜਵਾਂ ਦਿਨ ਉਹਨਾਂ ਦੇ ਰਾਜ ਕਾਜ ਦਾ ਚੱਲ ਰਿਹਾ ਔਰ ਉਹਨਾਂ ਨੇ ਆਪਣਾ ਬਰਾਬਰ ਦਬਾਅ ਬਣਾਇਆ ਹੋਇਆ। ਐਗਜ਼ੈਕਟਿਵ ਆਰਡਰਸ ਦੀ ਤਾਂ ਝੜੀ ਲਾਈ ਸੀ। ਹੁਣ ਉਹ ਦੌਰੇ ਤੇ ਵੀ ਨਿਕਲੇ ਹੋਏ ਨੇ। ਨਾਰਥ ਕੈਰੋਲਾਈਨਾ ਦੇ ਵਿੱਚ ਵੀ ਕਾਫੀ ਪਿੱਛੇ ਕੁਦਰਤੀ ਆਫਤ ਨੇ ਤਬਾਹੀ ਮਚਾਈ, ਉਹ ਨਾਰਥ ਕੈਰੋਲਾਈਨਾ 'ਚ ਵੀ ਨੇ। ਆਉਣ ਵਾਲੇ ਦਿਨਾਂ 'ਚ ਇੱਕ ਦੋ ਦਿਨਾਂ 'ਚ ਉਹਨਾਂ ਨੇ ਕੈਲੀਫੋਰਨੀਆ ਵੀ ਜਾਣਾ ਹੈ ਕਿਉਂਕਿ ਉੱਥੇ ਜਿਹੜੀਆਂ ਵਾਈਲਡ ਫਾਇਰਸ LA 'ਚ ਜਿਨ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ, ਇੱਕ ਸਟੇਜ ਤੇ ਲੱਗਦਾ ਸੀ ਕਿ ਵੀ ਕਾਬੂ ਹੋ ਗਿਆ। ਹੁਣ ਦੂਸਰੇ ਸਿਰੇ ਦੇ ਉੱਤੇ ਜਿਹੜੀ ਹੈ ਉਹ ਹਵਾਵਾਂ ਤੇਜ਼ ਚੱਲ ਰਹੀਆਂ ਨੇ ਔਰ ਫਾਇਰ ਹੈ ਔਰ ਆਲਰੇਡੀ ਬਹੁਤ ਕ੍ਰਿਟਿਕ ਨੇ ਟਰੰਪ ਗਵਰਨਰ ਕੈਲੀਫੋਰਨੀਆ ਦੇ। ਉਹਨਾਂ ਦੇ ਨਾਂ ਨੂੰ ਵੀ ਉਸ ਕੰਮ ਹੀ ਕਰਕੇ ਕਹਿੰਦੇ ਨੇ। ਉੱਥੇ ਜਾ ਕੇ ਕੀ ਫੁੱਲਝੜੀਆਂ ਚੱਲਣਗੀਆਂ ਇਹ ਤਾਂ ਬਾਅਦ ਦੀ ਗੱਲ ਹੈ, ਪਰ ਵਿਦਿਨ ਜਿਹੜੇ ਆਰਡਰ ਆਲਰੇਡੀ ਹੋਏ ਉਹਨਾਂ 'ਚੋਂ ਲਗਾਤਾਰਤਾ ਨਾਲ ਇੱਕ ਤੋਂ ਬਾਅਦ ਇੱਕ ਦੇ ਫਾਲ ਆਊਟ ਕੀ ਹੋਏਗਾ ਉਸ ਦੇ ਉੱਤੇ ਐਕਸਪਰਟਸ, ਕਾਊਂਟਰ ਐਕਸਪਰਟਸ ਔਰ ਦੂਜਾ ਉਹ ਵੀ ਪਾਰਟ ਚੱਲ ਰਿਹਾ। ਔਰ ਵਾਈਟ ਹਾਊਸ ਨੇ ਬੜੇ ਫਖਰ ਦੇ ਨਾਲ ਇਹ ਕਿਹਾ ਕਿ ਦੋਜ਼ ਹੂ ਐਂਟਰ US illegally, ਵਾਈਟ ਹਾਊਸ ਅਨਾਉਂਸਿਸ ਸਟਾਰਟ ਆਫ ਲਾਰਜ ਸਕੇਲ ਡਿਪੋਰਟੇਸ਼ਨਸ। ਉਹਨਾਂ ਨੇ ਆਲਰੇਡੀ ਵਾਈਟ ਹਾਊਸ ਨੇ ਫਰਾਈਡੇ ਅਨਾਉਂਸ ਕੀਤਾ ਕਿ ਅਸੀਂ ਆਲਰੇਡੀ ਲਾਰਜ ਸਕੇਲ ਡਿਪੋਰਟੇਸ਼ਨ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਵੀ ਟਰੰਪ ਨੇ ਜੋ ਇਕਰਾਰ ਕੀਤਾ ਸੀ ਉਸ ਦੇ ਉੱਤੇ ਉਹ ਅਮਲ ਦਰਾਮਦ ਕਰ ਰਹੇ ਨੇ। ਔਰ ਵਾਈਟ ਹਾਊਸ ਨੇ ਆਪਣੀ ਪੋਸਟ ਦੇ ਉੱਤੇ ਕਿਹਾ ਕਿ ਵੀ ਜਸਟ ਐਜ਼ ਹੀ ਪ੍ਰੋਮਿਸਡ ਪ੍ਰੈਜ਼ੀਡੈਂਟ ਟਰੰਪ ਇਜ਼ ਸੈਂਡਿੰਗ ਅ ਸਟਰੋਂਗ ਮੈਸੇਜ ਟੂ ਦਾ ਵਰਲਡ, those who enter the United States illegally will face serious consequences। और already ਇਸ ਦੇ ਉੱਤੇ ਜਿਹੜੀ ਹੈ ਡਿਪੋਰਟੇਸ਼ਨ ਫਲਾਈਟਸ ਸ਼ੁਰੂ ਨੇ, ਮਤਲਬ ਆਲਰੇਡੀ ਜਾ ਰਹੇ ਨੇ ਹੁਣ। ਔਰ ਜਿਵੇਂ ਕੱਲ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਇੱਕੋ ਦਬਕੇ ਨਾਲ ਈਵਨ S ਜੈ ਸ਼ੰਕਰ ਨੇ 18,000 ਉਹ ਭਾਰਤੀ ਜਿਨ੍ਹਾਂ ਦੇ ਕੋਲ ਸਾਰੀਆਂ ਲੀਗਲ ਆਪਸ਼ਨਸ ਖਤਮ ਹੋ ਚੁੱਕੀਆਂ ਨੇ ਉਹਨਾਂ ਨੂੰ ਲੈਣ ਦੇ ਲਈ ਰਜ਼ਾਮੰਦੀ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਜੀ ਹੋਰ ਵੀ ਜਿਹੜੇ ਨੇ, ਹਾਲਾਂਕਿ ਅੰਦਾਜ਼ੇ ਮੁਤਾਬਕ ਹੁਣ ਜਿਹੜਾ ਕਿ 7 ਤੋਂ 8 ਲੱਖ, ਕਿਉਂਕਿ 12 ਤੋਂ 13 ਮਿਲੀਅਨ ਦੀ ਫਿਗਰ ਹੈ, ਉਸ 'ਚੋਂ 8 ਲੱਖ ਦੇ ਕਰੀਬ ਭਾਰਤੀ ਮੂਲ ਦੇ ਨੇ। ਜਦੋਂ ਆਪਣੇ ਮੁਲਕਾਂ 'ਚ ਵਾਪਸ ਜਾਣਗੇ ਆਲਰੇਡੀ ਕੰਗਾਲ ਹੋਏ ਇੱਥੋਂ ਕਰਜ਼ੇ ਚੁੱਕ ਕੇ ਆਏ ਨੇ, ਉਹਨਾਂ ਦਾ ਕੀ ਹਾਲ ਹੋਏਗਾ ਇਹ ਵੱਖਰੀ ਕਹਾਣੀ ਹੈ। ਪਰ ਨਾਲ ਦੀ ਨਾਲ ਹੁਣ ਡੋਨਲਡ ਟਰੰਪ ਨੇ ਜਿਨ੍ਹਾਂ ਤੋਂ ਜਿਨ੍ਹਾਂ ਨੇ ਟਰੰਪ ਦੇ ਪਹਿਲੀ ਟਰਮ ਵੇਲੇ ਸਰਵ ਕੀਤਾ ਉਹਨਾਂ 'ਚ ਚਲੋ ਇੱਕ ਤਾਂ ਸਮਝ ਆ ਸਕਦਾ ਹੈ ਕਿ ਡਾਕਟਰ ਫੌਚੀ ਜਿਨ੍ਹਾਂ ਦੇ ਨਾਲ ਉਹਨਾਂ ਦਾ ਕਾਫੀ ਤਕਰਾਰ ਰਿਹਾ ਕਿਉਂਕਿ ਡਾਕਟਰ ਫੌਚੀ ਇੱਕ ਮੈਡੀਕਲ ਡਾਕਟਰ ਨੇ, ਉਹਨਾਂ ਨੇ 3-4 ਪ੍ਰੈਜ਼ੀਡੈਂਟਸ ਦੇ ਨਾਲ ਸਰਵ ਕੀਤਾ ਹੈ। ਔਰ ਕੋਵਿਡ-19 ਦੇ ਚੱਲਦੇ ਆ ਜਿਵੇਂ ਟਰੰਪ ਕੁਝ ਮਾਮਲਿਆਂ 'ਚ ਤਾਂ ਉਹ ਆਪਣੇ ਵਕਤ ਤੋਂ ਅੱਗੇ ਦੀ ਗੱਲ ਸੋਚਦੇ ਨੇ ਕਿਉਂਕਿ ਵਪਾਰੀ ਨੇ, ਪਰ ਕੁਝ ਮਾਮਲਿਆਂ 'ਚ ਜਿਹੜੀ ਇੱਕ ਪਹੁੰਚ ਬਣਾ ਲਈ ਉਸ ਦੇ ਉੱਤੇ, ਕਿਉਂਕਿ ਡਾਕਟਰ ਫੌਚੀ ਜਦੋਂ ਮੈਡੀਕਲ ਲੈਵਲ ਦੇ ਉੱਤੇ ਗੱਲ ਕਰਦੇ ਸੀ ਤੇ
ਟਰੰਪ ਨੂੰ ਪਤਾ ਨਹੀਂ ਕਿਹਨੇ ਕੰਨਾਂ 'ਚ ਕਹਿ ਦਿੱਤਾ ਸੀ ਕਿ ਕੁਨੀਨ ਜਿਹੜੀ ਹੈ ਉਹ ਕੋਵਿਡ-19 ਠੀਕ ਕਰ ਦਿੰਦੀ ਹੈ। ਉਹਨੇ ਇੰਡੀਆ ਤੋਂ ਆਰਡਰ ਕੀਤਾ ਸੀ, ਉਦੋਂ ਧਮਕੀ ਦੇ ਕੇ ਮੋਦੀ ਨੂੰ ਵੀ ਇੰਨੀ ਭੇਜੋ। ਔਰ ਦੂਸਰਾ ਫਿਰ ਇੱਦਾਂ ਦੀਆਂ ਵੀ ਉਹ ਗੱਲਾਂ ਕੀਤੀਆਂ ਜਿਹੜੀਆਂ ਹੁਣ ਜੇ ਦੁਹਰਾਈਏ ਤੇ ਲੱਗੇਗਾ ਕਿ ਵੀ ਇਹ ਤਾਂ ਮੈਂਟਲੀ ਸਿਕਨੈਸ ਵਾਲੀ ਗੱਲ ਹੈ ਕਿ ਜੀ ਫਲਾਣੀ ਚੀਜ਼ ਬਲੱਡ 'ਚ ਪਾ ਦਿਓ, ਉਹ ਸਫਾਈ ਹੋ ਜਾਏਗੀ ਅੰਦਰ ਦੀ, ਦੂਜੀ ਹੋ ਜਾਏਗੀ। ਸੋ ਡਾਕਟਰ ਫੌਚੀ ਵਿਚਾਰਾ ਕੋਲ ਪ੍ਰੈਸ ਕਾਨਫਰੰਸਾਂ ਵੇਲੇ ਖੜਾ ਸੁਣਦਾ ਰਹਿੰਦਾ, ਜਦੋਂ ਉਹਨੂੰ ਉਹਨਾਂ ਦਾ ਓਪੀਨੀਅਨ ਦਿੱਤਾ ਜਾਂਦਾ ਸੀ ਤੇ ਉਹ ਸਾਇੰਟੀਫਿਕ ਐਂਗਲ ਤੇ ਹੀ ਗੱਲ ਕਰਦੇ ਸੀ। ਹੁਣ ਉਹਨੂੰ ਜ਼ਾਹਰ ਹੈ ਵੀ ਡਾਕਟਰ ਫੌਚੀ ਨੂੰ, ਕਿਉਂਕਿ ਦੇਖੋ ਇਹ ਜਿਹੜੇ ਰੈਡੀਕਲ ਏਜੰਡੇ ਤੇ ਕੰਮ ਕਰਨ ਵਾਲੇ ਲੀਡਰ ਹੁੰਦੇ ਨੇ ਜਾਂ ਉਹਨਾਂ ਦੇ ਜਿਹੜੇ ਫਾਲੋਅਰ ਹੁੰਦੇ ਨੇ ਉਹ ਵੀ ਬਹੁਤ ਐਗਰੈਸਿਵ ਹੁੰਦੇ ਨੇ, ਔਰ ਉਹ ਫਿਰ ਮੌਤ ਦੀਆਂ ਧਮਕੀਆਂ ਤੇ ਇਹ ਵੋ। ਸੋ ਡਾਕਟਰ ਫੌਚੀ ਨੂੰ ਈਵਨ ਉਹਨਾਂ ਦੀ ਟਰਮ ਖਤਮ ਹੋਣ ਦੇ ਬਾਵਜੂਦ ਧਮਕੀਆਂ ਤੇ ਧਮਕੀਆਂ ਮਿਲ ਰਹੀਆਂ ਸੀ। ਸੋ ਇਸ ਕਰਕੇ ਉਹਨਾਂ ਨੂੰ ਫੈਡਰਲ ਸਿਕਿਉਰਿਟੀ ਦਿੱਤੀ ਹੋਈ ਸੀ, ਫੈਡਰਲ ਮਾਰਸ਼ਲ ਔਰ ਦੂਸਰੇ। ਤੇ ਟਰੰਪ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਵੀ ਇਹ ਕੋਲੋਂ ਪੇ ਕਰੋ, ਉਹਦੀ ਸਿਕਿਉਰਿਟੀ ਵਾਪਸ ਲੈ ਲਈ। ਹੁਣ ਚਲੋ ਡਾਕਟਰ ਫੌਚੀ ਨਾਲ ਤਾਂ ਪੁਰਾਣਾ ਅਕਾਊਂਟ ਟਰੰਪ ਸੈਟਲ ਕਰ ਰਹੇ ਨੇ। ਹੁਣ ਈਵਨ ਉਹਨਾਂ ਦੇ ਆਪਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ ਜੌਨ ਬੋਲਟਨ, ਔਰ ਨਾਲ ਦੀ ਨਾਲ ਜਿਹੜਾ ਸਾਬਕਾ ਐਨਵॉय ਐਂਬੈਸਡਰ ਬ੍ਰਾਇਨ ਹੁੱਕ, ਔਰ ਸੈਕਟਰੀ ਆਫ ਸਟੇਟ ਜਿਹੜੇ ਟਰੰਪ ਟਰਮ ਸੀ ਮਾਈਕ ਪੋਂਪੀਓ, ਇਹਨਾਂ ਨੇ ਵੀ, ਕਿਉਂਕਿ ਇੱਕ ਨੇ ਕਿਤਾਬ ਵੀ ਲਿਖੀ, ਸ਼ਾਇਦ ਜੌਨ ਬੋਲਟਨ ਨੇ ਲਿਖੀ ਹੈ, ਔਰ ਉਹਨਾਂ ਨੇ ਕ੍ਰਿਟਿਸਾਈਜ਼ ਵੀ ਕੀਤਾ। ਸੋ ਹੁਣ ਇਹਨਾਂ ਤਿੰਨਾਂ ਦੇ ਵੀ, ਜਿਹਦੇ 'ਚ ਉਹਨਾਂ ਦਾ ਇੱਕ ਆਪਣਾ ਸਾਬਕਾ ਸੈਕਟਰੀ ਆਫ ਸਟੇਟ ਹੈ, ਇੱਕ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਔਰ ਇੱਕ ਐਨਵॉय ਹੈ ਐਂਬੈਸਡਰ, ਉਹਨਾਂ ਤੋਂ ਵੀ ਜਿਹੜੀ ਹੈ ਉਹ ਕਿਹਾ ਵੀ ਇਹਨਾਂ ਦੀ ਪੇ ਕਰੋ ਖੁਦ, ਤੁਹਾਨੂੰ ਕੋਈ ਨਹੀਂ। ਸੋ ਇਸ ਕਿਸਮ ਦੇ ਜਿਹੜੇ ਨੇ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਹੈ। ਔਰ ਇਹ ਜਿਹੜਾ ਉਹਦੇ 'ਚ ਟਰੰਪ ਨੇ ਕਿਹਾ ਯੂ ਕਾਂਟ ਹੈਵ ਏ ਸਿਕਿਉਰਿਟੀ ਡਿਟੇਲ ਫॉर द ਰੈਸਟ ਆਫ ਯੂਰ ਲਾਈਫ ਬਿਕੋਜ਼ ਯੂ ਵਰਕ ਫॉर ਗਵਰਨਮੈਂਟ। ਤੁਸੀਂ ਸਰਕਾਰ 'ਚ ਕੰਮ ਕੀਤਾ, ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਸਾਰੀ ਜ਼ਿੰਦਗੀ ਹੁਣ ਤੁਹਾਨੂੰ ਸਰਕਾਰ ਸਿਕਿਉਰਿਟੀ ਦੇ, ਜਾਓ ਆਪਣੀ ਹਾਇਰ ਕਰੋ ਉਹਨਾਂ ਦੇ। ਸੋ ਇਹ ਕਾਫੀ ਵੱਡਾ ਨੰਬਰ ਹੈ ਜਿਨ੍ਹਾਂ ਦੀ ਸਿਕਿਉਰਿਟੀ ਵਾਪਸ ਲਈ ਹੈ। ਉਹਨਾਂ ਨੇ ਇਹ ਕਿਹਾ ਕਿ ਬਈ ਇਹ ਸਾਰੇ ਦੇ ਡਾਕਟਰ ਫੌਚੀ ਬਾਰੇ ਤਾਂ ਜਿਹੜਾ ਵੋਕਲ ਰਿਪਬਲਿਕਨ ਕ੍ਰਿਟਿਕ ਦੇ ਤੌਰ ਤੇ ਉਹਨੂੰ ਪ੍ਰੈਜ਼ੈਂਟ ਕੀਤਾ ਗਿਆ, ਔਰ ਈਵਨ ਸੈਨੇਟਰ ਰੈਂਡ ਪੌਲ ਜਿਹੜਾ ਰਿਪਬਲਿਕਨ ਹੈ, ਉਹਨੇ ਇਸ ਦੇ ਉੱਤੇ ਬੜਾ ਸਖਤ ਕਾਮੈਂਟ ਕੀਤਾ ਸੀ ਕਿ ਵੀ ਇਹ ਜਿਹੜਾ ਇਹਨਾਂ ਦੀ ਬੰਦ ਕਰੋ, ਸਿਕਿਉਰਿਟੀ ਵਾਪਸ ਲਓ। ਨਾਲ ਦੀ ਨਾਲ ਕਹਿ ਰਹੇ ਆਈ ਵਿਸ਼ ਹਿਮ ਨਥਿੰਗ ਬਟ ਪੀਸ ਬਟ ਹੀ ਨੀਡਸ ਟੂ ਪੇ ਫॉर ਹਿਜ਼ ਓਨ ਲਾਈਨਸ। ਸੋ ਇਹ ਜਿਹੜਾ ਇਹ ਸਾਰਾ ਹਾਲਾਂ 40 ਸਾਲ ਉਹਨੇ ਲੀਡ ਕੀਤਾ ਨੈਸ਼ਨਲ ਇੰਸਟੀਚਿਊਟ ਫॉर ਐਲਰਜੀ, ਦੂਜੇ ਤੀਜੇ, ਉਹਦਾ ਬੜਾ ਇੰਪ੍ਰੈਸਿਵ ਪ੍ਰੋਫਾਈਲ ਹੈਗਾ। ਔਰ ਉਹਨੇ ਕਿਹਾ ਹਾਲਾਂ ਹੁਣ ਬਾਈਡਨ ਨੂੰ ਵੀ ਪਤਾ ਸੀ ਕਿ ਵੀ ਇਹ ਡਾਕਟਰ ਫੌਚੀ ਨੂੰ ਟ੍ਰਾਇਲ 'ਚ ਵੀ ਲਿਜਾ ਸਕਦਾ। ਸੋ ਜਿਨ੍ਹਾਂ ਨੂੰ ਪਾਰਡਨ ਦਿੱਤੀ ਹੈ ਬਾਈਡਨ ਨੇ ਜਾਂਦੇ ਜਾਂਦੇ, ਉਹਨਾਂ 'ਚ ਡਾਕਟਰ ਫੌਚੀ ਵੀ ਹੈ, ਪਰ ਫਿਰ ਵੀ ਇਹਨਾਂ ਨੇ ਗੁੱਸਾ ਕੱਢਿਆ ਵੀ ਪਾਰਡਨ ਤਾਂ ਹੋਇਆ, ਉਹਨੇ ਕਿਹਾ ਸਿਕਿਉਰਿਟੀ ਵਾਪਸ ਲਓ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਸੈਕੰਡ ਪਾਰਟ ਅਸੀਂ ਦੇਖਦੇ ਹਾਂ ਅਮਰੀਕਾ ਦੀ ਇੱਕ ਬੜੀ ਇਫੈਕਟਿਵ, ਜਿਸ ਦੇ ਨਾਲ ਜਿਹੜੀਆਂ ਵੀ ਜਦੋਂ ਕ੍ਰਾਈਸਿਸ ਆਉਂਦਾ ਹੈ ਜਾਂ ਦੂਜੀਆਂ ਸਾਡੀਆਂ ਵੀ ਆਰਗੇਨਾਈਜੇਸ਼ਨਸ, ਖਾਸ ਤੌਰ ਤੇ ਜਿਵੇਂ ਯੂਨਾਈਟਿਡ ਨੇਸ਼ਨਸ ਵੱਲੋਂ ਰੈਕਗਨਾਈਜ਼ਡ ਹਿਊਮਨ ਡਿਵੈਲਪਮੈਂਟ ਦੀ ਆਰਗੇਨਾਈਜੇਸ਼ਨ ਹੈ, ਉਹਨਾਂ ਦੇ ਨਾਲ, ਉਹਨੂੰ ਫੈਮਾ ਕਹਿੰਦੇ ਨੇ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ। ਉਸ ਦੇ ਉੱਤੇ ਅੱਜ ਕੱਲ੍ਹ ਬਹੁਤ ਗੁੱਸੇ 'ਚ ਨੇ ਟਰੰਪ। ਹੁਣ ਟਰੰਪ ਦਾ ਵੱਸ ਹੁੰਦਾ ਤਾਂ ਉਹਨੇ ਐਗਜ਼ੈਕਟਿਵ ਆਰਡਰ 'ਚ ਫੈਮਾ ਨੂੰ ਡਿਫੰਕਟ ਕਰ ਦੇਣਾ ਸੀ, ਪਰ ਕਿਉਂਕਿ ਲੀਗਲੀ ਉਹ ਕਰ ਨਹੀਂ ਸਕਦੇ, ਉਹ ਕਾਂਗਰਸ ਕਰ ਸਕਦੀ ਹੈ। ਲੇਕਿਨ ਇਸ ਦੇ ਉੱਤੇ ਆਇਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਸੈਡ ਹੀ ਵਾਸ ਕੰਸੀਡਰਿੰਗ scrapping the federal emergency response FEMA during a trip to disaster zones in North Carolina। ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਮੈਂ ਸੋਚ ਰਿਹਾ ਵੀ ਇਹਨੂੰ ਮੈਂ ਸਕ੍ਰੈਪ ਕਰਾਂ ਸਾਰਿਆਂ ਨੂੰ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਏਜੰਸੀ ਹੈ ਫੈਮਾ, ਇਹਨੇ ਇਟ ਹੈਜ਼ ਲੈਟ ਦਾ ਕੰਟਰੀ ਡਾਊਨ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਐਸ਼ਵਿਲ ਨਾਰਥ ਕੈਰੋਲਾਈਨਾ 'ਚ ਫਲੱਡ 'ਚ ਆਏ, ਡਿਵੈਸਟੇਟਡ ਬਾਈ ਹਰੀਕੇਨ ਐਰਲੀਨ ਫਲੱਡਸ ਲਾਸਟ ਈਅਰ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਫੈਮਾ ਜਿਹੜੀ ਹੈ ਇਹ ਬਜਾਏ ਕਿ ਅਮਰੀਕਨਾਂ ਦੀ ਮਦਦ ਕਰਨ ਦੇ, ਇਸ ਨੇ ਜਿਹੜੇ ਇਲੀਗਲ ਮਾਈਗ੍ਰੈਂਟ ਨੇ ਉਹਨਾਂ ਨੂੰ ਦੇ ਉੱਤੇ ਜ਼ਿਆਦਾ ਫੰਡ ਖਰਚ ਕਰਦੇ ਨੇ। ਔਰ ਜਿਸ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਇਹ ਗਲਤ ਗੱਲ ਹੈ, ਕੋਈ ਇਸ ਕਿਸਮ ਦਾ ਨਹੀਂ ਹੈ। ਔਰ ਉਹਨੇ ਕਿਹਾ ਕਿ ਵੀ ਮੈਂ ਜਿਹੜਾ ਟਰੰਪ ਡਜ਼ਨਟ ਹੈਵ ਦਾ ਅਥਾਰਟੀ ਟੂ ਫੋਰਡ ਫੈਮਾ, ਇਹ ਉਹਦਾ ਕਮੈਂਟ ਹੈ ਮੀਡੀਆ ਦਾ। ਪਰ only Congress has that power, but the scrutiny over the agency's response comes at a time
when it is still actively dealing with the deadly wildfires in San Diego and Los Angeles, which are likely to be some of the most expensive in US history. ਉਹਨੇ ਕਿਹਾ ਕਿ ਜੀ ਚਲੋ ਉਹ ਸਕ੍ਰੈਪ ਤਾਂ ਕਰਨ ਦੀ ਪਾਵਰ ਨਹੀਂ, ਇਹਨਾਂ ਦੀ ਇਨਵੈਸਟੀਗੇਸ਼ਨ ਕਰੋ। ਜੋ ਇਨਵੈਸਟੀਗੇਸ਼ਨ ਦਾ ਮਤਲਬ ਹੁੰਦਾ ਹੈ ਵੀ ਤੁਸੀਂ ਕਿਸੇ ਨੂੰ ਚੁੱਪ ਕਰਕੇ ਬਿਠਾ ਦਿੰਦੇ ਹੋ। ਫਿਰ ਨਾਲ ਦੀ ਨਾਲ ਟਰੰਪ ਨੇ ਇੱਕ ਵਾਰ ਫਿਰ ਪੁਤਿਨ ਨੂੰ ਵੀ ਕਿਹਾ ਕਿ ਵੀ ਵਾਰ ਬੰਦ ਕਰੋ, ਨਹੀਂ ਤਾਂ ਫਿਰ ਸੈਂਕਸ਼ਨਸ ਲਈ ਤਿਆਰ ਰਹੋ। ਔਰ ਨਾਲ ਦੀ ਨਾਲ ਉਹਨੇ ਚਾਈਨਾ, ਹੁਣ ਦੇਖੋ ਜਿਹੜਾ ਟੋਟਲ ਆਪੋਜ਼ਿਟ ਪੋਜੀਸ਼ਨ ਹੁੰਦੀ ਹੈ, ਜਿਹੜੀ ਸਾਰਾ ਕੈਂਪੇਨ ਸੀ ਉਹਦੇ 'ਚ ਫੋਕਸ ਤਾਂ ਚਾਈਨਾ ਸੀ, ਪਰ ਚਾਈਨਾ ਦੇ ਨਾਲ ਟਰੰਪ ਨੇ ਜਿਵੇਂ ਟਿਕਟੌਕ ਨੂੰ ਸੇਵ ਕੀਤਾ, ਉਹਨੂੰ ਕਿਹਾ ਵੀ ਨਹੀਂ ਡੀਲ ਅਸੀਂ ਬਣਾਵਾਂਗੇ ਜੀ। ਸ਼ੀ ਜਿਨਪਿੰਗ ਨੂੰ ਇਨਵਾਈਟ ਕੀਤਾ ਖੁਦ, ਓਥ ਟੇਕਿੰਗ ਤੋਂ ਪਹਿਲਾਂ ਜਿਹੜੀ ਹੈ ਉਹ ਗੁਫ਼ਤਗੂ ਵੀ ਕੀਤੀ, ਫਿਰ ਖੁਦ ਕਿਹਾ ਕਿ ਵੀ ਅਸੀਂ ਦੋਨੋਂ ਦੁਨੀਆ 'ਚ ਪੀਸ ਲਿਆ ਸਕਦੇ ਹਾਂ। ਔਰ ਫਿਰ ਜਿਹੜੀ ਅੱਜ ਖਬਰ ਹੈ, Trump says he could reach trade deal with China, calls talks with Xi friendly. ਉਹਨੇ ਕਿਹਾ ਜੀ ਅਸੀਂ ਟ੍ਰੇਡ ਡੀਲ ਸਾਈਨ ਕਰਾਂਗੇ ਔਰ ਇਹ ਸਾਡੇ ਬਹੁਤ ਫਰੈਂਡਲੀ ਗੱਲਬਾਤ ਹੋਈ। ਔਰ ਅੱਜ ਪੁਤਿਨ ਨੇ ਵੀ ਪੋਜ਼ਿਟਿਵਲੀ ਕਿਹਾ, ਪੁਤਿਨ says Ukraine conflict could have been avoided had Trump been in office. ਉਹਨੇ ਕਿਹਾ ਜੀ ਇਹ ਬਾਈਡਨ ਨੇ ਪੰਗਾ ਲਿਆ, ਜੇ ਟਰੰਪ ਹੁੰਦਾ ਤੇ ਇਹ ਨਹੀਂ ਸੀ ਹੋਣਾ। ਔਰ ਉਹਨੇ ਕਿਹਾ ਜੀ ਅਸੀਂ ਜਿਹੜਾ ਹੈ ਤਿਆਰ ਹੈ, ਪੁਤਿਨ ਰੈਡੀ ਟੂ ਟਾਕ ਟੂ ਟਰੰਪ, ਕ੍ਰੈਮਲਿਨ ਸੇਜ਼ ਅਵੇਟਿੰਗ ਕਨਫਰਮੇਸ਼ਨ ਫਰੋਮ ਵਾਸ਼ਿੰਗਟਨ। ਸੋ ਇਹ ਪੋਜ਼ਿਟਿਵ ਹੈ ਜੇ ਹੋਏ। ਲੇਕਿਨ ਨਾਲ ਦੀ ਨਾਲ ਜਿਵੇਂ ਕੱਲ ਡੈਵੋਸ ਸਵਿਟਜ਼ਰਲੈਂਡ 'ਚ ਜਿਹੜੀ ਇਕਨੋਮਿਕਲ ਫੋਰਮ ਦੀ ਮੀਟਿੰਗ 'ਚ ਵੀ ਉਹਨੂੰ ਸਾਊਦੀ ਅਰੇਬੀਆ ਨੂੰ ਵੀ ਉਹ ਇੱਕ ਥ੍ਰੈਟ ਵਾਂਗ ਸੀ। ਹਾਲਾਂਕਿ ਉਹ $650 ਬਿਲੀਅਨ ਜਿਹੜਾ ਕਰਾਊਨ ਪ੍ਰਿੰਸ ਹੈ ਉਹ ਇੱਥੇ ਲਾਉਣ ਨੂੰ ਤਿਆਰ ਹੈ ਅਮਰੀਕਾ 'ਚ, ਪਰ ਉਹਨੂੰ ਕਿਹਾ ਵੀ $1 ਟ੍ਰਿਲੀਅਨ ਲਾ। ਨਾਲ ਹੀ ਓਪੈਕ, ਜਿਹਨੂੰ ਜ਼ਾਹਰ ਹੈ ਕਿ ਸਾਊਦੀ ਅਰੇਬੀਆ ਵੱਡਾ ਹੈ ਉਹਨਾਂ ਮੁਲਕਾਂ 'ਚੋਂ ਆਇਲ ਪ੍ਰੋਡਿਊਸਿੰਗ, ਕਿ ਬਈ ਘੱਟ ਕਰੋ ਪ੍ਰਾਈਸਿਸ। ਸੋ ਇਹ ਸਾਰੇ ਜਿਹੜੇ ਫਰਮਾਨ ਨੇ। ਔਰ ਦੂਜੇ ਹੁਣ ਜਿਵੇਂ ਉਹਨਾਂ ਦੇ ਸੈਕਟਰੀ ਆਫ ਸਟੇਟ ਜਿਹਨੂੰ ਅਸੀਂ ਫੋਰਨ ਮਿਨਿਸਟਰ ਕਹਿੰਦੇ ਹਾਂ, ਉਹ ਮਾਰਕੋ ਰੂਬੀਓ, ਉਹ ਆਲਰੇਡੀ ਉਹਨਾਂ ਨੇ ਜਿਹੜਾ ਹੁਣ ਜੇ ਟਰੰਪ ਨੇ ਪਨਾਮਾ ਨੂੰ ਧਮਕੀ ਦਿੱਤੀ ਕਿ ਵੀ ਅਸੀਂ ਟੇਕ ਓਵਰ ਕਰਾਂਗੇ, ਤੇ ਆਲਰੇਡੀ ਜਿਹੜਾ ਮਾਰਕੋ ਰੂਬੀਓ ਜਿਹਨਾਂ ਮੁਲਕਾਂ ਦੇ ਦੌਰੇ 'ਤੇ ਨਿਕਲਿਆ, ਇਹ ਵੀ ਪਹਿਲੀ ਵਾਰੀ ਅਨਕਨਵੈਨਸ਼ਨਲ, ਨਹੀਂ ਤਾਂ ਯੂਜੂਅਲੀ ਜਿਹੜਾ ਸੈਕਟਰੀ ਆਫ ਸਟੇਟ ਹੈ ਉਹ ਕੈਨੇਡਾ ਜਾਏਗਾ ਜਾਂ ਯੂਰਪ ਜਾਏਗਾ ਜਾਂ ਮਿਡਲ ਈਸਟ ਜਾਏਗਾ ਕਿ ਪ੍ਰਾਇੋਰਟੀ ਕੀ ਹੈ। ਸੋ ਉਹਦੀ ਪ੍ਰਾਇੋਰਟੀ ਜਿਹੜੀ ਹੈ ਕੈਰੇਬੀਅਨ ਮੁਲਕ ਨੇ, ਜਿਹਨਾਂ 'ਚ ਉਹਨੇ ਪਨਾਮਾ ਵੀ ਜਾਣਾ ਹੈ, ਦੂਸਰੇ ਛੋਟੇ ਛੋਟੇ ਮੁਲਕਾਂ 'ਚ ਵੀ ਜਾਣਾ ਹੈ ਸਾਊਥ ਦੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਮੁੱਢਲੇ ਦਿਨਾਂ ਦੇ ਵਿੱਚ ਵੀ ਔਰ ਉਹਨਾਂ ਦੀ ਟੀਮ ਉਹ ਫੁੱਲ ਸਕੇਲ ਇਨ ਐਕਸ਼ਨ ਹੈ। ਪਰ ਐਕਸ਼ਨ 'ਚ ਕਿਹੜਾ ਫੈਂਸ ਤੋਂ ਬਾਹਰ ਜਾਂਦਾ ਹੈ, ਕਿੱਧਰ ਨੂੰ ਚੌਕਾ ਵੱਜ ਕੇ ਬਾਲ ਕਿੱਧਰ ਨੂੰ ਜਾਂਦਾ ਹੈ, ਬੱਲਾ ਕਿੱਥੇ ਟੁੱਟਦਾ ਹੈ, ਤੇ ਕੀ ਉਹ ਸਾਰਾ ਪਾਰਟ ਹੁੰਦਾ। ਜਿਵੇਂ ਬ੍ਰਿਕਸ ਹੈ, ਬ੍ਰਿਕਸ ਬਾਰੇ ਸਿੱਧੀ ਧਮਕੀ ਟਰੰਪ ਦੀ ਕਿ ਬਈ ਜੇ ਬ੍ਰਿਕਸ ਨੇ ਕੋਈ ਵੀ ਜਿਹੜੀ ਕਰੰਸੀ ਜਿਹੜੀ ਹੈ ਡਾਲਰ ਦੇ ਬਰਾਬਰ ਲਿਆਂਦੀ ਔਰ ਜਿਹੜਾ ਬ੍ਰਿਕਸ ਦਾ ਮੈਂਬਰ ਹੋਏਗਾ ਉਹ ਤੇ ਅਸੀਂ 100% ਟੈਰਿਫ ਲਾਵਾਂਗੇ। ਉਹ ਦਬਕੇ ਨਾਲ ਹੀ ਐਸ ਜੈਸ਼ੰਕਰ ਤਾਂ ਉਦੋਂ ਹੀ ਉਹਨੇ ਮਾਰਿਆ ਯੂ ਟਰਨ, ਨਹੀਂ ਅਸੀਂ ਬ੍ਰਿਕਸ ਦੇ ਵਿੱਚ ਕੋਈ, ਅਸੀਂ ਤਾਂ ਡਾਲਰ ਨਾਲ ਹੀ ਟ੍ਰੇਡ ਕਰਾਂਗੇ। ਹਾਲਾਂਕਿ ਬ੍ਰਿਕਸ ਦੇ ਵਿੱਚ ਈਵਨ ਹੁਣ ਟਰੰਪ ਸਪੇਨ ਨੂੰ ਵੀ ਧਮਕੀ ਦੇ ਰਿਹਾ, ਹੁਣ ਸਪੇਨ ਤਾਂ ਹੈ ਹੀ ਨਹੀਂ ਬ੍ਰਿਕਸ ਦਾ ਹਿੱਸਾ। ਸੋ ਇਸ ਵੇਲੇ ਹਾਲਾਤ ਜਿਹੜੇ ਨੇ ਨਾ, ਉਹ ਜਿਹਨੂੰ ਕਹਿੰਦੇ ਨੇ ਲੈਫਟ ਰਾਈਟ ਐਂਡ ਸੈਂਟਰ ਐਕਟੀਵਿਟੀ ਤਾਂ ਨਜ਼ਰ ਆ ਰਹੀ ਹੈ ਕਿ ਵੀ ਲੈਫਟ ਵੀ ਹੈ, ਰਾਈਟ ਵੀ ਹੈ, ਸੈਂਟਰ 'ਚ ਵੀ ਹੈ, ਪਰ ਪਤਾ ਨਹੀਂ ਕਿਹਨੂੰ ਚੁੱਕ ਕੇ ਕਿੱਧਰ ਨੂੰ ਸੁੱਟ ਰਹੇ ਨੇ। ਹਾਂਜੀ, ਉਹ ਜਿਵੇਂ ਉਹ ਕਹਾਣੀ ਹੈ ਵੀ ਫੌਜੀ ਖੜਾ ਹੈ, ਟ੍ਰੇਨ ਖੜੀ ਕਿਸੇ ਸਟੇਸ਼ਨ ਦੇ ਉੱਤੇ ਆ ਕੇ, ਤੇ ਇੱਕ ਬੀਬੀ ਜਿਹੜੀ ਹੈ ਉਹ ਨਿਆਣੇ ਉਤਾਰ ਰਹੀ ਹੈ। ਉਹਨਾਂ ਜ਼ਮਾਨਿਆਂ 'ਚ ਕਿੰਨੇ 8-8 ਹੁੰਦੇ ਸੀ ਦੂਜੇ, ਤੇ ਉਹ ਗੱਡੀ ਚੱਲਣ ਲੱਗ ਪਈ, ਤੇ ਇੱਕ ਫੌਜੀ ਨੇ ਉਹਨੇ ਕਿਹਾ ਵੀ ਰਹਿ ਗਿਆ ਇੱਕ ਰਹਿ ਗਿਆ, ਉਹਨੇ ਇੱਕ ਚੁੱਕੇ ਨਿਆਣਾ ਕੇ, ਉਹ ਕਹਿੰਦੇ ਇਹ ਮੇਰਾ ਨਹੀਂ ਹੈ। ਉਹ ਕਹਿੰਦੀ ਬੀਬੀ ਤੂੰ ਨਗ ਪੂਰੇ ਕਰ। ਸੋ ਹੁਣ ਫੌਜੀਆਂ ਨੂੰ ਤਾਂ ਹੁੰਦਾ ਸੀ ਨਾ ਜਦੋਂ ਉਹਨਾਂ ਦੀ ਇੰਸਪੈਕਸ਼ਨ ਹੋਣੀ ਹੈ ਜਾਂ ਦੂਜੇ ਉਹਨਾਂ ਨੇ ਦਿਖਾਣਾ ਵੀ ਇੰਨੇ ਜਿੰਦਾ ਕਾਰਤੂਸ, ਇੰਨੇ ਮੁਰਦਾ ਕਾਰਤੂਸ, ਪੂਰੇ ਨਗ ਹੋਣੇ ਚਾਹੀਦੇ। ਉਹ ਕਹਿੰਦੇ ਹੁਣ ਤੂੰ ਨਗ ਪੂਰੇ ਕਰ। ਹੁਣ ਇੱਥੇ ਇੰਨੀ ਤੇਜ਼ੀ ਨਾਲ ਹੋ ਰਿਹਾ, ਵਿੱਚੇ ਹੀ ਸਪੇਨ ਨੂੰ ਵੀ ਰਗੜ ਦਿੱਤਾ, ਵਿੱਚੇ ਵੀ ਕੋਈ ਬ੍ਰਿਕਸ। ਉਹ ਕਹਿੰਦੇ ਜੀ ਉਹ ਕਹਿੰਦਾ ਬਾਬਾ ਜੀ ਮੈਂ ਤਾਂ ਮੈਂਬਰ ਹੀ ਨਹੀਂ। ਕਹਿੰਦੇ ਚੱਲ ਕੋਈ ਨਹੀਂ, ਹੁਣ ਅੱਗੋਂ ਨਾ ਬਣ ਜਾਏਗੇ। ਸੋ ਇਹਨਾਂ ਹਾਲਾਤਾਂ 'ਚ ਅਸੀਂ ਚਲੋ ਇਹ ਨਹੀਂ ਹੈ ਵੀ ਨੈਗੇਟ ਕਰ ਰਹੇ ਹਾਂ, ਤਾਂ ਵੀ ਆਰ ਡਿਸਕਸਿੰਗ, ਕਿਉਂਕਿ ਜਿਹੜੀ ਇੱਕ ਅਨਸਰਟਨਟੀ ਹੈ। ਔਰ ਚੰਗੀ ਗੱਲ ਹੈ ਵੀ ਸਾਡੇ ਲੋਕਾਂ ਨੂੰ ਵੀ ਪਹਿਲੀ ਵਾਰ
ਜਿਓਪੋਲਿਟਿਕਸ ਦੇ ਵਿੱਚ ਦਿਲਚਸਪੀ ਹੋਈ। ਹਾਲਾਂ ਬਹੁਤਿਆਂ ਨੂੰ ਤਾਂ ਇਹ ਹੀ ਆ ਵੀ ਕੌਣ ਰਹੇਗਾ, ਕਿਹਨੂੰ ਕੱਢ ਦੇਣਾ ਹੈ, ਇਸ ਕਰਕੇ ਜ਼ਿਆਦਾ ਜੁੜਦੇ ਨੇ। ਪਰ ਇੱਕ ਡਿਸਕਸ਼ਨ, ਇੱਕ ਪੈਨਿਕ, ਇੱਕ ਫੀਅਰ, ਔਰ ਇਹ ਈਵਨ ਕੰਜ਼ਿਊਮਰ ਦੇ ਲਿਹਾਜ਼ ਨਾਲ ਵੀ ਅਮਰੀਕਨਸ ਦੇ ਸੀ ਕਿ ਵੀ ਅਨਸਰਟਨਟੀ ਹੈ, ਕਿਉਂਕਿ ਦੇਖੋ ਜਿਹੜੀ ਟੈਰਿਫ ਲੱਗਦੀ ਹੈ ਉਹਦਾ ਤਾਂ ਫਿਰ ਖਮਿਆਜ਼ਾ ਅਮਰੀਕਨਾਂ ਨੂੰ ਵੀ ਭੁਗਤਣਾ ਪਏਗਾ। ਉਹ ਅਸੀਂ ਗੱਲ ਕਰਾਂਗੇ ਕਿ ਵੀ ਕਿਵੇਂ ਜਿਹੜਾ ਹੈ ਉਹ ਜਸਟਿਨ ਟਰੂਡੋ ਨੇ ਉਹ ਬਰਾਬਰ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਨ ਦੀ ਗੱਲ ਕੀਤੀ ਹੈ। ਸੋ ਜੀ ਰਾਸਾ ਤੁਹਾਡਾ ਬਹੁਤ ਕਿੱਧਰ ਨੂੰ ਗੱਲ ਜਾਂਦੀ ਹੈ। ਬਿਲਕੁਲ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਦੁਨੀਆ ਦੇ ਅੱਡ-ਅੱਡ ਦੇਸ਼ਾਂ ਨੂੰ ਟੈਰਿਫ ਯਾਨੀ ਕਿ ਵਾਧੂ ਟੈਕਸ ਲਾਉਣ ਦੀਆਂ ਧਮਕੀਆਂ ਦੇ ਚੱਲਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਪਲਟਾਵਾਰ ਕੀਤਾ ਹੈ। ਸੋ ਟਰੂਡੋ ਦਾ ਕਹਿਣਾ ਹੈ ਕਿ ਜੇ ਕੈਨੇਡਾ ਤੇ ਵਾਧੂ ਟੈਰਿਫ ਲਾਈ ਤਾਂ ਇਸ ਦਾ ਖਮਿਆਜ਼ਾ ਅਮਰੀਕਨਾਂ ਨੂੰ ਵਾਧੂ ਕੀਮਤ ਤਾਰ ਕੇ ਭੁਗਤਣਾ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਗੱਲ ਅਗੇਨ ਜਸਟਿਨ ਟਰੂਡੋ ਦੇ ਨਾਲ ਜਦੋਂ ਅਸੀਂ ਪਿਛਲੇ ਪੀਰੀਅਡ ਦਾ ਉਹਦਾ ਟਰੈਕ ਰੈਕਰਡ ਔਰ ਉਸ ਦੇ ਹੌਸਲੇ ਔਰ ਜਿਹੜੀਆਂ ਕਮਿਟਮੈਂਟਸ ਨੇ ਹਿਊਮਨ ਰਾਈਟਸ ਦੇ ਮੁੱਦਿਆਂ ਤੇ ਜਾਂ ਕੈਨੇਡੀਅਨ ਸੋਵਰਨਟੀ ਦੇ ਮੁੱਦੇ ਤੇ, ਤੇ ਫਿਰ ਐਡਮੀਰੇਸ਼ਨ ਤੋਂ ਬਿਨਾ ਹੋਰ ਤਾਂ ਕੁਝ ਨਹੀਂ ਹੈ ਉਹਦੇ ਲਈ। ਉਹ ਤਾਂ ਹਮੇਸ਼ਾ ਹੀ ਅਸੀਂ ਸਿੱਖ ਹਿਸਟਰੀ 'ਚ ਵੀ ਉਸ ਨੂੰ ਯਾਦ ਕਰਾਂਗੇ ਐਜ਼ ਏ ਯੂਨੀਕ ਕਰੈਕਟਰ ਜਿਹਨੇ ਜਿਹੜਾ ਇੰਡੀਅਨ ਸਟੇਟ ਦਾ ਬਲਫ ਸੀ, ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਰੋਗ ਸਟੇਟ ਆਪਰੇਟ ਹੋ ਰਹੀ ਸੀ, ਉਸ ਨੂੰ ਦੁਨੀਆ ਦੀ ਕਚਹਿਰੀ 'ਚ ਐਕਸਪੋਜ਼ ਕੀਤਾ। ਉਸ ਨੇ ਆਪਣੀ ਹਕੂਮਤ ਨੂੰ ਦਾਅ 'ਤੇ ਲਾ ਕੇ ਇੰਡੀਅਨ ਕਰੈਕਟਰ ਅਸੈਸੀਨੇਸ਼ਨ ਜਿਸ ਲੈਵਲ ਤੱਕ ਜਾ ਕੇ ਇੰਡੀਅਨ ਸਿਸਟਮ, ਗਵਰਨਮੈਂਟ ਔਰ ਉਹਨਾਂ ਦੇ ਟੁੱਕੜ ਬੋਚਾਂ ਨੇ ਕੀਤੀ, ਪਰ ਉਹਨੇ ਜਿਹੜਾ ਆਪਣਾ ਸਟੈਂਡ ਨਹੀਂ ਛੱਡਿਆ। ਔਰ ਹੁਣ ਵੀ ਮੈਂ ਦੇਖ ਰਿਹਾ ਕਿ ਇਹ ਜਿਹੜਾ ਮੋਰਲ ਕਰੇਜ ਹੁੰਦਾ ਹੈ, ਠੀਕ ਜਾਂ ਗਲਤ ਕਹਿਣ ਦੀ ਹਿੰਮਤ ਹਰ ਇੱਕ 'ਚ ਨਹੀਂ ਹੁੰਦੀ। ਠੀਕ ਤਾਂ ਜਦੋਂ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਜਿਵੇਂ ਸਾਡੇ ਉਹ ਖਿੱਤੇ ਦਾ ਇਹ ਬਣਿਆ ਹੀ ਹੋਇਆ ਕਿ ਜੀ ਸਾਹਿਬ ਦੀ ਅੱਖ ਦੇਖੋ, ਜਿਹੜੀਆਂ ਕੌਮਾਂ ਲੰਮਾ ਵਕਤ ਗੁਲਾਮੀ 'ਚ ਰਹੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਜਿਹੜਾ ਉਹ ਤਾਂ ਅਥਾਰਟੀ ਦੇ ਸਾਹਮਣੇ ਜਿਹੜਾ ਖਲੋ ਹੀ ਨਹੀਂ ਸਕਦੇ ਹੈ। ਲੇਕਿਨ ਜਦੋਂ ਚਾਰ ਚਫੇਰੇ ਇੱਕ ਖੌਫ ਔਰ ਡਰ ਹੋਏ ਔਰ ਉਸ ਦੇ ਵਿੱਚ ਵੀ ਖਲੋ ਕੇ ਆਪਣੇ ਕੇਸ ਨੂੰ ਕਹਿਣ ਦੀ ਹਿੰਮਤ ਰੱਖਣਾ, ਮੈਂ ਸਮਝਦਾ ਵੀ ਈਵਨ ਇਹ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਉਹਨੂੰ ਫਿਊਰੀ ਕੋ, ਉਹਨੂੰ ਬਲਿਜ਼ਰਡ ਕੋ, ਉਹਨੂੰ ਚਾਰ ਚਫੇਰੇ ਜਿਹੜੇ ਛੱਡੇ ਜਾ ਰਹੇ ਗੋਲੇ ਕੋ, ਟੈਰਿਫ ਟੈਰਿਫ ਟੈਰਿਫ, ਮਸੂਲ ਮਸੂਲ ਮਸੂਲ, ਚੁੰਗੀ ਚੁੰਗੀ ਚੁੰਗੀ, ਟੈਕਸ ਟੈਕਸ ਟੈਕਸ, ਖੌਫ ਖੌਫ ਖੌਫ। ਤੇ ਜਸਟਿਨ ਟਰੂਡੋ ਨੇ ਅੱਜ ਟਰੰਪ ਜੀ ਨੂੰ ਜਿਹੜਾ ਇਹ ਕਿਹਾ ਕਿ ਬਾਬਾ ਜੀ ਜਰਾ ਸੋਚੋ ਕਿ ਇਹ ਤੁਸੀਂ ਠੀਕ ਹੈ, ਜਿਹਨੂੰ ਉਹ ਕਹਿੰਦੇ ਨੇ ਕਿ ਵੀ ਇਹ ਜਦੋਂ ਅੱਗ ਲੱਗੀ ਤੇ ਕਿਤੇ ਨਾ ਕਿਤੇ ਇਹ ਫਿਰ ਤੁਹਾਡੇ ਤੱਕ ਵੀ ਪਹੁੰਚੇਗੀ, ਤੁਹਾਡੇ ਲੋਕਾਂ ਤੱਕ ਵੀ, ਔਰ ਮਜ਼ਬੂਤੀ ਨਾਲ। ਰਾਦਰ ਇੱਕ ਚ ਤਾਂ ਉਹਨਾਂ ਨੇ ਰਿਡੀਕਿਊਲ ਤੱਕ ਗੱਲ ਕੀਤੀ। ਉਹਨੇ ਕਿਹਾ ਵੀ, ਔਰ ਇਹ ਮੇਨ ਨਿਊਜ਼ ਹੈ ਐਸੋਸੀਏਟਡ ਪ੍ਰੈਸ ਦੀ, ਟਾਈਟਲ ਹੀ ਹੈ ਅਮਰੀਕਨਸ ਵਿਲ ਪੇ ਮੋਰ ਵੈਨ ਟਰੰਪ ਡਿਸਾਈਡਸ ਟੂ ਇੰਪੋਜ਼ ਟੈਰਿਫਸ ਔਨ ਕੈਨੇਡਾ ਟਰੂਡੋ। ਉਹਨਾਂ ਕਿਹਾ ਜੇ ਸਾਡੇ ਤੇ ਲਾਇਆ ਇਹ ਵਾਧੂ ਟੈਰਿਫ ਤੇ ਫਿਰ ਤੁਹਾਡੇ ਅਮਰੀਕਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ, ਕੀਮਤਾਂ ਉੱਥੇ ਵਧਣਗੀਆਂ।
ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਿਉਂਕਿ ਟਰੰਪ ਨੇ ਪਹਿਲਾਂ ਤਾਂ ਸਹੁੰ ਚੁੱਕਣ ਤੋਂ ਪਹਿਲਾਂ ਕਿਹਾ ਸੀ ਕਿ ਵੀ ਜਿੱਦਣ ਮੈਂ ਸਹੁੰ ਚੁੱਕੀ ਉਦੋਂ ਹੀ ਮੈਂ ਜਿਹੜਾ ਇਹ ਟੈਰਿਫ ਇੰਨੇ % ਲਾ ਦਿਆਂਗਾ 25% ਕੈਨੇਡਾ ਔਰ ਮੈਕਸੀਕੋ ਤੇ। ਫਿਰ ਉਹਨੇ ਕਿਹਾ ਜੀ ਕਿ ਵੀ ਮੈਂ ਜਿਹੜਾ ਫਰਵਰੀ 1 ਨੂੰ ਲਾਵਾਂਗਾ। ਹੁਣ ਜਿਹੜਾ ਆ ਰਿਹਾ ਜੀ ਫੈਬਰਵਰੀ 19 ਨੂੰ ਹੋਏਗਾ, ਉਹਦੇ ਤੇ ਉਹਨੇ ਜਿਹਨੂੰ ਕਹਿੰਦੇ ਨੇ ਵਿਅੰਗ ਕੀਤਾ ਹੈ ਟਰੂਡੋ ਨੇ। ਉਹਨੇ ਕਿਹਾ ਜੀ ਵੈਦਰ ਟਰੰਪ ਨੇ 20 ਜਨਵਰੀ ਨੂੰ ਲਾਉਣਾ ਸੀ, ਨਹੀਂ ਲਾਇਆ, ਹੁਣ 1 ਨੂੰ ਲਾਏ ਜਾਂ 15 ਨੂੰ ਲਾਏ। 15 ਨੂੰ ਕਹਿੰਦਾ ਜੀ ਲਾ ਕੇ ਭਾਵੇਂ ਵੈਲੈਂਟਾਈਨ ਡੇ ਗਿਫਟ ਦੇਣਾ ਚਾਹੁੰਦਾ ਕੈਨੇਡਾ ਨੂੰ, ਉਹ ਵੀ ਠੀਕ ਹੈ, ਤੇ ਭਾਵੇਂ ਅਪ੍ਰੈਲ 1 ਨੂੰ ਲਾਏ। ਹੁਣ ਅਪ੍ਰੈਲ 1 ਫੂਲਸ ਡੇ ਹੈ, ਜਿਹਨੂੰ ਅਪ੍ਰੈਲ ਫੂਲ ਅਸੀਂ ਕਹਿੰਦੇ, ਮਤਲਬ ਇਹਦੇ ਚ ਵੀ ਉਹਨੇ ਕਿਹਾ ਜੀ ਜੇ ਉਹਨੇ ਗਿਫਟ ਕੈਨੇਡਾ ਨੂੰ ਵੈਲੈਂਟਾਈਨ ਡੇ ਦੀ ਦੇਣੀ ਹੈ ਤਾਂ ਦੇ ਦੇ, ਤੇ ਜੇ ਫੂਲਸ ਡੇ ਦੇ ਉੱਤੇ ਦੇਣੀ ਹੈ ਤਾਂ ਦੇ ਦੇ। whenever Canada will respond with retaliatory tariffs ਕਿ ਵੀ ਅਸੀਂ ਜਵਾਬੀ ਕਾਰਵਾਈ ਕਰਾਂਗੇ ਪਲਟਵਾਰ, and prices for American consumer on just about everything will go up ਕਿ ਅਮਰੀਕਨਾਂ ਦੇ ਲਈ ਹਰ ਚੀਜ਼ ਦੀ ਕੀਮਤ ਵੱਧ ਜਾਏਗੀ। ਫਿਰ ਉਹਨੇ ਨਾਲ ਹੀ ਕਿਹਾ ਕਿ we don't think he wants that ਕਿ ਵੀ ਸਾਨੂੰ ਇਹ ਲੱਗਦਾ ਵੀ ਉਹ ਨਹੀਂ ਚਾਹੇਗਾ ਵੀ ਅਮਰੀਕਨਾਂ ਨੂੰ ਵਾਧੂ ਪੇ ਕਰਨਾ ਪਏ। ਫਿਰ ਉਹਨੇ ਕਿਹਾ ਵੀ ਇਹ ਜਿਹੜਾ ਟਰੰਪ ਰਿਸਕ ਲੈ ਰਿਹਾ ਹੈ, ਜੇ ਹੁਣ ਅਮਰੀਕਾ ਸੈਕੰਡ ਲਾਰਜੈਸਟ ਟ੍ਰੇਡਿੰਗ ਪਾਰਟਨਰ ਮੈਕਸੀਕੋ ਹੈ, ਕਿਉਂਕਿ ਇੱਕ ਤਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਜਿਹੜਾ ਟ੍ਰੇਡ ਹੈ ਜਿਸ ਨੂੰ ਜਿਹੜਾ ਜਿਹਦੇ 'ਚ ਸਾਰੇ ਚਾਈਨਾ ਦੂਜੇ ਤੀਜੇ, ਉਹਨੂੰ ਵੀ ਟਰੰਪ ਨੇ ਚੈਲੰਜ ਕੀਤਾ। ਇਹ ਇੱਕ ਟ੍ਰੀਟੀ ਜਿਹੜੀ ਹੈ ਨੈਫਟਾ ਸੀ ਸ਼ਾਇਦ ਉਸ ਦਾ ਨਾਂ, ਜਿਹਦੇ 'ਚ ਅਮਰੀਕਾ, ਕੈਨੇਡਾ, ਮੈਕਸੀਕੋ ਇਹ ਸ਼ਾਮਲ ਸੀ, ਸ਼ਾਇਦ ਨਾਰਥ ਅਮਰੀਕਾ ਫੋਰਨ ਟ੍ਰੀਟੀ ਕੁਛ ਐਗਰੀਮੈਂਟ। ਹਾਂਜੀ, ਇਹ ਨੈਫਟਾ ਦੇ ਥੱਲੇ ਸੀ ਕਿ ਵੀ ਹੁਣ ਉਹਨੂੰ ਕਿਉਂਕਿ ਚੈਲੰਜ ਮੈਕਸੀਕੋ ਨੇ ਕਿਹਾ ਜੇ ਮੈਕਸੀਕੋ ਦੇ ਉੱਤੇ ਵੀ ਇਹੀ ਲਾਣੇ ਨੇ ਜੋ ਕਹਿ ਰਿਹਾ ਕੈਨੇਡਾ ਤੇ ਲਾਣਾ, ਫਿਰ ਇਹਦਾ ਇਹ ਹੋਏਗਾ ਕਿ ਜਿਹੜੀ ਸਭ ਤੋਂ ਵੱਡੀ ਮਾਰਕੀਟ ਹੈ ਆਟੋ, ਲੰਬਰ ਤੇ ਆਇਲ ਦੀ, ਉਹ ਇੱਕਦਮ ਉਸ ਦਾ ਅਸਰ ਕੰਜ਼ਿਊਮਰ ਦੇ ਉੱਤੇ ਪਏਗਾ, ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ। ਔਰ ਹੁਣ ਕੈਨੇਡਾ ਦੇ ਵਿੱਚ ਸਭ ਤੋਂ ਜਿਹੜੀ ਆਇਲ ਰਿਚ ਸਟੇਟ ਆ ਅਲਬਰਟਾ ਹੈ, ਜਿਹਦੀ ਰਾਜਧਾਨੀ ਐਡਮਿੰਟਨ ਹੈ। 25% ਆਇਲ ਅਮਰੀਕਾ ਦਾ, ਹਾਲਾਂ ਹੁਣ ਜਿਵੇਂ ਇਹਨੇ ਕਿਹਾ ਟਰੰਪ ਨੇ ਕਿ ਜੀ ਡਰਿਲ ਬੇਬੀ ਡਰਿਲ, ਪਰ ਉਹ ਜਦੋਂ ਤੱਕ ਤੁਸੀਂ ਡਰਿਲਿੰਗ ਦੂਜੀ ਕਰਦੇ ਹੋ ਤੁਹਾਡਾ ਆਪਣਾ ਨਿਕਲਦਾ। ਅੱਜ ਵੀ ਜਿਹੜਾ ਅਮਰੀਕਾ 'ਚ ਕੰਜ਼ਿਊਮ ਹੁੰਦਾ ਤੇਲ ਹੈ 25% ਕੈਨੇਡਾ ਤੋਂ ਆਉਂਦਾ ਹੈ, ਔਰ ਕੈਨੇਡਾ 'ਚ ਐਲਬਰਟਾ ਸਟੇਟ 'ਚੋਂ ਆਉਂਦਾ। ਤੇ ਐਲਬਰਟਾ ਦੇ ਪ੍ਰੀਮੀਅਰ ਨੇ ਜਿਹੜਾ ਇਸ ਡੈਨੀਅਲ ਸਮਿਥ ਉਹਨਾਂ ਦਾ ਨਾਂ ਹੈ, ਉਹਨਾਂ ਨੇ ਕਿਹਾ ਕਿ ਵੀ ਜੇ ਇਵੇਂ ਕੀਤਾ ਟੈਰਿਫ ਲਾਉਣ ਦਾ ਤੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਅਮਰੀਕਨਾਂ ਨੂੰ ਮੋਰ ਦੈਨ $1 ਪਰ ਗੈਲਨ ਭਾਅ ਵੱਧ ਜਾਏਗਾ ਗੈਸ ਦਾ। ਔਰ ਜੇ ਉਹਨਾਂ ਨੇ ਕਿਹਾ ਵੀ ਕੈਨੇਡੀਅਨ ਆਇਲ ਤੇ ਟੈਰਿਫ ਲਾਇਆ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ 1/4 ਆਇਲ ਦਿੰਦੇ ਹਾਂ ਅਮਰੀਕਾ ਨੂੰ। ਔਰ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਹੈ, 34 ਕ੍ਰਿਟੀਕਲ ਮਿਨਰਲ ਨੇ ਸਾਡੇ ਕੋਲ ਔਰ ਮੈਟਲਸ ਜਿਹੜੀਆਂ US ਚਾਹੁੰਦਾ ਹੈ, ਔਰ ਲਾਰਜੈਸਟ ਫੋਰਨ ਸਪਲਾਇਰ ਹੈ ਕੈਨੇਡਾ ਜਿਹੜਾ ਹੈ ਉਹ ਅਮਰੀਕਾ ਨੂੰ ਸਟੀਲ, ਐਲੂਮੀਨੀਅਮ, ਯੂਰੇਨੀਅਮ, ਵੀ ਇਸ ਦੇ ਨਾਲ ਤਾਂ ਸਾਰਾ ਹੀ ਚੀਜ਼ਾਂ ਪ੍ਰਭਾਵਿਤ ਹੋਣਗੀਆਂ। The US should be working even more with Canada on our energy, on our critical minerals, on the goods they need to deliver the economic growth that Donald Trump has promised, Mr. Trudeau said। ਉਹਨੇ ਕਿਹਾ ਰਾਦਰ ਕੈਨੇਡਾ ਨਾਲ ਕੋਆਪਰੇਟ ਕਰਕੇ ਜਿਹੜਾ ਤੁਸੀਂ ਵਾਅਦਾ ਅਮਰੀਕਨਾਂ ਨੂੰ ਕੀਤਾ ਹੈ ਕਿ ਵੀ ਤੁਸੀਂ ਆਰਥਿਕ ਵ੍ਰਿੱਧੀ ਜਾਂ ਇਕਨੋਮਿਕਲ ਗਰੋਥ ਦਿਓਗੇ, ਉਹਦੇ ਤੇ ਕੰਮ ਕਰੋ। ਔਰ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਇਵੇਂ ਹੋਏ, that is our first choice, if they do move forward on tariffs we are ready to respond in a strong way, but in a way to figure out how to get them removed as soon as possible। ਉਹਨੇ ਕਿਹਾ ਜੀ ਜੇ ਤੁਸੀਂ ਇਵੇਂ ਕਰੋਗੇ ਤੇ ਫਿਰ ਅਸੀਂ ਵੀ ਜਿਹੜਾ ਹੈ ਉਹ ਰੀਟੈਲੀਏਟਲੀ ਕਰਾਂਗੇ। ਸੋ ਹੋਪਫੁਲੀ ਇਵੇਂ ਨਹੀਂ ਹੁੰਦਾ, ਕਿਉਂਕਿ ਕੈਨੇਡਾ 'ਚ ਵੀ ਕੋਈ ਹਾਲਾਤ ਠੀਕ ਨਹੀਂ ਨੇ, ਮਹਿੰਗਾਈ ਬਹੁਤ ਜ਼ਿਆਦਾ ਹੈ, ਬਿਲਕੁਲ ਆਪਣੇ ਵੀ ਆਲਰੇਡੀ ਇੰਟਰਸਟ ਰੇਟ ਬਹੁਤ ਜ਼ਿਆਦਾ ਸੀ, ਮੌਰਟਗੇਜ 3 ਗੁਣਾ ਹੋ ਗਈ ਹੈ, ਆਪਣੇ ਲੋਕ ਦੁਖੀ ਨੇ, ਔਰ ਇਸ ਸਾਰੇ 'ਚੋਂ ਇੱਕ ਅਨਸਰਟਨਟੀ ਵੀ ਨਿਕਲ ਰਹੀ ਹੈ ਜੋ ਵੀ ਚੱਲ ਰਿਹਾ। ਤੇ ਜੇ ਅਸੀਂ ਇੱਕ ਪਾਸੇ ਕ੍ਰਿਸਚੀਅਨ ਵੈਲਿਊਜ਼ ਦੀ ਗੱਲ ਹੁੰਦੀ ਹੈ ਤੇ ਵੈਸੇ ਘੱਟੋ ਘੱਟ ਕੋਈ ਨਾ ਕੋਈ ਉਹਨਾਂ ਨੂੰ ਜਾ ਕੇ ਕਾਂਚੇ ਵੀ ਕਹਿ ਸਕਦਾ ਹੈ ਲਵ ਥਾਈ ਨੇਬਰ, ਹਾਂਜੀ, ਪੜੋਸੀ ਦੇ ਨਾਲ ਪਿਆਰ ਕਰੋ। ਵੀ ਕੈਨੇਡਾ ਮੈਕਸੀਕੋ ਨੂੰ ਤਾਂ ਮਾਫ ਕਰ ਦਿਓ ਤੇ ਤੁਹਾਡੇ ਗੁਆਂਢੀ ਨੇ, ਤੇ ਵੈਸੇ ਕੈਨੇਡਾ ਨੇ ਇਹ ਵੀ ਕਿਹਾ, ਹੁਣ ਅਮਰੀਕਾ ਨੇ ਕਿਹਾ ਸੀ ਨਾ ਜੀ ਅਸੀਂ ਤੁਹਾਨੂੰ ਸਿਕਿਉਰ ਕਰ ਰਹੇ ਹਾਂ, ਉਹਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਆਪਣਾ ਰੱਖੋ,
ਅਸੀਂ ਸਾਡੀ ਫੌਜ ਸਮਰੱਥ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਨੂੰ। ਨਾਈਸ। ਕਿਉਂਕਿ ਜੇ ਇਸ ਲਾਈਨ ਦੇ ਉੱਤੇ ਗੱਲ ਤੁਰ ਪਈ ਤੇ ਫਿਰ ਫਰਦਰ ਫਰੈਗਮੈਂਟੇਸ਼ਨ ਹੋਏਗੀ। ਪਰ ਮੈਨੂੰ ਲੱਗਿਆ ਵੀ ਜਸਟਿਨ ਟਰੂਡੋ ਭਾਵੇਂ ਰਿਜ਼ਾਈਨ ਕਰ ਚੁੱਕਾ ਹੁੰਦਾ ਵੇ ਹੈ, ਫਰਵਰੀ 'ਚ ਸ਼ਾਇਦ ਟਰਮ ਐਂਡ ਹੋਣੀ ਹੈ ਜਾਂ ਭਵਕ ਨਹੀਂ ਛੱਡੀ। ਹਾਂ ਨਹੀਂ ਪੂਰਾ ਜਵਾਬੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਹੈ। ਇਹ ਪਸੰਦ ਹੁੰਦੇ ਨੇ ਸਾਨੂੰ ਲੋਕ ਜਿਹੜੇ ਚੈਲੰਜ ਕਰਦੇ ਨੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਪ੍ਰੈਜ਼ੀਡੈਂਟ ਟਰੰਪ ਦੇ ਵਾਈਟ ਹਾਊਸ ਵਿੱਚ ਆਉਣ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਭੰਬਲ ਭੁੱਸੇ ਚ ਪਾ ਦਿੱਤਾ ਹੈ। ਹੁਣ ਭਾਰਤ ਕਦੀ ਚੀਨ ਵੱਲ ਦੌੜ ਰਿਹਾ ਹੈ ਔਰ ਕਦੇ ਅਮਰੀਕਾ ਨੂੰ ਲੰਬੇ ਪੈ ਕੇ ਡੰਡੋਤ ਕਰ ਰਿਹਾ ਹੈ। ਸੋ ਇਸ ਭੰਬਲ ਭੁੱਸੇ ਚ ਭਾਰਤ ਦੀ ਤਰਸਯੋਗ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹਨਾਂ ਦਿਨਾਂ ਦੇ ਵਿੱਚ ਚਲੋ ਇੱਕ ਪਾਸੇ ਤਾਂ ਸਾਰਾ ਧਿਆਨ ਪ੍ਰੈਜ਼ੀਡੈਂਟ ਟਰੰਪ ਦੀ ਇਨੋਗ੍ਰੇਸ਼ਨ ਤੋਂ ਪਹਿਲਾਂ ਬਾਅਦ ਔਰ ਜੋ ਕੁਝ ਵਾਪਰ ਰਿਹਾ ਉਹਦੇ 'ਚ ਕੋਈ ਜਿਹਨੂੰ ਤੁਸੀਂ ਕਹੋ ਕਿ ਵੀ ਕੋਈ ਵਿਕੋਲਿਤਰਾ ਫੈਕਟਰ ਨਹੀਂ ਹੈ, ਕਿਉਂਕਿ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਵੀ ਜਿਹੜੇ ਏਜੰਡੇ ਸੀ ਲੈਫਟ ਓਵਰ, ਇਲੀਗਲ ਇਮੀਗ੍ਰੇਸ਼ਨ, ਔਰ ਉਦੋਂ ਵੀ ਜ਼ਬਾਨ ਤੋਂ ਜ਼ਿਆਦਾ ਸਖਤ ਸੀ ਜਦੋਂ ਸਾਰੇ ਮੈਕਸੀਕਨਸ ਔਰ ਦੂਸਰਿਆਂ ਤੀਸਰਿਆਂ ਦੇ ਲਈ ਕ੍ਰਿਮੀਨਲ ਲਫ਼ਜ਼ ਸੀ। ਪਹਿਲੀ ਟਰਮ ਜਦੋਂ ਉਹਨਾਂ ਨੇ ਲਈ, ਪਹਿਲੇ ਹੱਲੇ 7 ਮੁਸਲਮਾਨ ਮੁਲਕਾਂ ਤੋਂ ਆਉਣ ਵਾਲੇ ਟੂਰਿਸਟਾਂ ਦੇ ਉੱਤੇ ਜਾਂ ਉਹਨਾਂ ਨੂੰ ਵੀਜ਼ੇ ਦੇਣ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਸੀ, ਜਿਹੜਾ ਬਾਅਦ 'ਚ ਉਹਨੂੰ ਅਨਡੂ ਕਰਨਾ ਪਿਆ। ਸੋ ਹੁਣ ਵਾਰੀ ਜ਼ਾਹਰ ਹੈ ਵੀ 2-3 ਚੀਜ਼ਾਂ ਜਿਹਦੇ ਤੇ ਸੀ ਕਿ ਰਿਗਡ ਇਲੈਕਸ਼ਨ ਹੈ, ਇਹ ਗਵਰਨਮੈਂਟ ਜਿਹੜੀ ਹੈ ਬਿਲਕੁਲ ਚੋਰ ਗਵਰਨਮੈਂਟ ਹੈ, ਕਰਪਟ ਹੈ, ਔਰ ਮੈਂ ਦੁਬਾਰਾ ਅਮਰੀਕਾ ਨੂੰ ਗ੍ਰੇਟ ਬਣਾਉਣਾ, ਉਹ ਸਾਰਾ ਸੀ। ਸੋ ਕੋਈ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਐਗਜ਼ੈਕਟਿਵ ਆਰਡਰਸ ਨੇ ਜਾਂ ਅਦਰਵਾਈਜ਼ ਜਿਹੜਾ ਫੰਕਸ਼ਨਿੰਗ ਹੈ ਜਾਂ ਜਿਹੜੀ ਟੀਮ ਉਹਨਾਂ ਨੇ ਲਈ ਹੈ, ਇਸ ਵਾਰ ਬੜੀ ਕੁਇਕਲੀ ਟੀਮ ਬਿਲਟ ਕੀਤੀ। ਬਾਕੀ ਵੈਂਡੇਟਾ ਵਾਲਾ ਬੰਦਾ ਤਾਂ ਹੈ ਹੀ ਹੈ, ਬਦਲਾਖੋਰੀ ਤਾਂ ਹੈ ਹੀ ਹੈ, ਬਦਲਾਖੋਰੀ 'ਚੋਂ ਹੀ ਸ਼ਾਇਦ ਜਿਹੜੇ ਬਦਲਾਖੋਰ ਹੁੰਦੇ ਨੇ ਉਹਨਾਂ ਦੀ ਮੋਟੀਵੇਸ਼ਨ ਹੀ ਬਦਲਾਖੋਰੀ ਹੁੰਦੀ ਹੈ, ਕਿਉਂਕਿ ਹਰ ਚੀਜ਼ ਨੂੰ ਅੱਗੇ ਤੋਰਨ ਦੇ ਲਈ ਤੁਹਾਨੂੰ ਕੋਈ ਮੋਟੀਵੇਸ਼ਨ ਚਾਹੀਦੀ ਹੈ। ਕ੍ਰੀਏਟਿਵ ਲੋਕਾਂ ਨੂੰ ਨਵੀਆਂ ਥਾਵਾਂ, ਨਵੀਆਂ ਚੀਜ਼ਾਂ, ਨੇਚਰ 'ਚ ਜਾ ਕੇ ਕੋਈ ਕ੍ਰੀਏਟਿਵ, ਲੇਕਿਨ ਜਿਹੜੇ ਬਦਲਾਖੋਰ ਹੁੰਦੇ ਨੇ ਉਹ ਤਾਂ ਦਿਨ ਰਾਤ ਜਿਹੜੇ ਨੇ ਉਸ ਅੱਗ ਦੇ ਵਿੱਚ ਹੀ ਭਾਵੇਂ ਸੜ ਰਹੇ ਹੁੰਦੇ ਨੇ, ਲੇਕਿਨ ਉਹਨਾਂ ਦੀ ਤਾਕਤ ਵੀ ਜਿਹੜੀ ਐਕਟ ਕਰਨ ਦੀ ਉਹਦੇ 'ਚੋਂ ਹੀ ਨਿਕਲਦੀ ਹੈ। ਸੋ ਬਦਲਾਖੋਰੀ ਦਾ ਨਿਜ਼ਾਮ ਤਾਂ ਚੱਲ ਹੀ ਰਿਹਾ, ਜਿਵੇਂ ਅਸੀਂ ਜ਼ਿਕਰ ਕੀਤਾ ਕਿ ਉਹ ਡਾਕਟਰ ਫੌਚੀ ਹੋਏ ਜਾਂ ਫੈਮਾ ਹੋਏ ਜਾਂ ਮਾਈਕ ਬੋਲਟਨ ਹੋਏ ਜਾਂ ਮਾਈਕ ਪੋਂਪੀਓ ਹੋਏ, ਜੌਨ ਬੋਲਟਨ, ਮਾਈਕ ਪੋਂਪੀਓ ਜਿਹੜੇ ਉਹਦੇ ਆਪਣੇ ਸੈਕਟਰੀ ਆਫ ਸਟੇਟ ਔਰ ਦੂਸਰੇ ਸੀ, ਉਹਨਾਂ ਦੀ ਕਿਸੇ ਦੀ ਸਿਕਿਉਰਿਟੀ ਲਈ ਕਿਸੇ ਬਾਰੇ ਕੋਈ ਅਨਕਾਈਂਡ ਕਾਮੈਂਟ ਹੈ। ਸੋ ਚਾਈਨਾ ਨੇ ਕਿਉਂਕਿ ਪਹਿਲਾਂ ਤੋਂ ਅੰਦਾਜ਼ਾ ਲਾ ਲਿਆ ਹੋਇਆ ਸੀ ਵੀ ਜੇ ਟਰੰਪ ਆਇਆ ਕੀ ਹੋਏਗਾ, ਜੇ ਸਾਰੇ ਪੀਰੀਅਡ 'ਚ ਕਿਸੇ ਨੇ ਰਿਐਕਟਿਵ ਟੋਨ ਨਹੀਂ ਰੱਖੀ, ਰਾਦਰ ਚਾਈਨਾ ਪ੍ਰਤੀ ਅਨਐਕਸਪੈਕਟਡਲੀ ਪ੍ਰੈਜ਼ੀਡੈਂਟ ਟਰੰਪ ਦੀ ਬਹੁਤ ਹੀ ਪੋਜ਼ਿਟਿਵ ਅਪਰੋਚ ਹੈ। ਕਾਲ ਵੀ ਕਰਨਾ, ਸੱਦਣਾ ਵੀ, ਔਰ ਈਵਨ ਅੱਜ ਵੀ ਉਹਨਾਂ ਦਾ ਸੀ ਕਿ ਵੀ
ਮੇਰੀ ਗੱਲ ਹੋਈ ਹੈ, ਅਸੀਂ ਪੀਸ ਜਿਹੜੀ ਹੈ ਟ੍ਰੇਡ ਡੀਲ ਹੋ ਜਾਏਗੀ ਚਾਈਨਾ ਨਾਲ, ਜਾਂ ਜਿਵੇਂ ਸਭ ਤੋਂ ਵੱਡੀ ਜਿਹੜਾ ਹੈਰਾਨੀਜਨਕ ਸੀ ਕਿ ਟਿਕਟੌਕ ਹੈ ਜੀ, ਉਸ ਨੂੰ ਜਿਹੜਾ ਉਹ ਕਾਇਮ ਰੱਖਣ ਦੀ ਗੱਲ ਕਿ ਵੀ ਅਸੀਂ ਇਸ ਨੂੰ ਕਿਤੇ ਨਹੀਂ ਜਾਣ ਦੇਣਾ ਹੈ, ਸਿਰਫ ਪਾਰਟਨਰਸ਼ਿਪ ਔਰ ਇਹ ਉਹਦੇ 'ਚ ਜਿਹੜੀ ਹੈ ਉਹ ਹਿੱਸੇਦਾਰੀ ਮੰਗੀ ਹੈ ਜੀ। ਲੇਕਿਨ ਇਸ ਸਾਰੇ ਚੋਂ ਜੇ ਗਲੋਬਲ ਲੈਵਲ ਤੇ ਦੇਖੀਏ, ਇਹਦੇ 'ਚ ਠੀਕ ਹੈ ਵੀ ਗ੍ਰੀਨਲੈਂਡ ਔਰ ਕੈਨੇਡਾ ਜਿਨ੍ਹਾਂ ਬਾਰੇ ਪਹਿਲਾਂ ਟਰੰਪ ਨੇ ਹਾਰਡ ਲਾਈਨ ਲਈ, ਲੇਕਿਨ ਇਨੌਗਰਲ ਸਪੀਚ ਦੇ ਵਿੱਚ ਕੁਛ ਨਹੀਂ ਸੀ। ਹੁਣ ਜਿਹੜਾ ਫਿਕਰਮੰਦੀ ਹੈ ਉਹ ਪਨਾਮਾ ਨੂੰ ਹੈ, ਔਰ ਉਹਦੇ 'ਚ ਵੀ ਕਿਉਂਕਿ ਜਿਹੜੀ ਇਹਨਾਂ ਦੀ ਪਾਲਿਸੀ ਦੇ ਪਾਰਟ 'ਚ ਜਿਹੜੇ 4 ਨੁਕਤੇ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਫੋਰਨ ਪਾਲਿਸੀ ਖੜੀ ਹੋਏਗੀ, ਉਹਦੇ 'ਚ ਵੈਸਟਰਨ ਹੈਮੀਸਫੀਅਰ ਨੂੰ ਆਪਣੇ ਛਤਰੀ ਥੱਲੇ ਲੈਣਾ। ਛਤਰੀ ਥੱਲੇ ਤਾਂ ਪਹਿਲਾਂ ਹੀ ਸੀ ਅਮਰੀਕਾ ਦੀ, ਲੇਕਿਨ ਜਿਸ ਤੇਜ਼ੀ ਨਾਲ ਚਾਈਨਾ ਦਾ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਿਹੜਾ ਵਰਲਡ ਹੈ ਅਗੇਨ ਹੁਣ ਯੂਨੀਪੋਲਰ ਨਹੀਂ ਰਿਹਾ। ਜਦੋਂ 1989 ਦੇ ਵਿੱਚ ਸੋਵੀਅਤ ਯੂਨੀਅਨ 15 ਹਿੱਸਿਆਂ ਦੇ ਵਿੱਚ ਟੁੱਟਿਆ, ਜ਼ਾਹਰ ਹੈ ਉਸ ਤੋਂ ਬਾਅਦ ਅਮਰੀਕਾ ਦਾ ਓਨਲੀ ਸੁਪਰ ਪਾਵਰ ਸਟੇਟਸ ਸ਼ੁਰੂ ਹੋਇਆ। ਰਸ਼ੀਆ ਬਹੁਤ ਵੀਕ ਹੋ ਗਿਆ, ਦੂਜਿਆਂ ਨੂੰ ਵੀ ਲੋੜ ਸੀ, ਨੈਟੋ ਵੀ ਇਰੈਲੇਵੈਂਟ ਜੀ ਲੱਗਣ ਲੱਗ ਗਈ ਉਸ ਸਟੇਜ ਤੇ। ਇਹ ਵੀ ਸੀ ਵੀ ਹੁਣ ਖਤਮ ਕਰ ਦਿਓ ਨੈਟੋ ਨੂੰ। ਈਵਨ ਰਸ਼ੀਆ ਜਿਹੜਾ ਕਮਜ਼ੋਰ ਸੀ ਉਹ ਵੀ ਨੈਟੋ ਦਾ ਮੈਂਬਰ ਬਣਨ ਨੂੰ ਤਿਆਰ ਸੀ, ਲੇਕਿਨ ਅਮਰੀਕਨਾਂ ਦਾ ਤਾਂ ਡਿਜ਼ਾਈਨ ਆਪਣੇ ਕਿਸਮ ਦੇ ਹੁੰਦੇ ਨੇ। ਔਰ ਇਹ ਜਿਹੜਾ 1999-90 ਤੋਂ ਓਨਲੀ ਸੁਪਰ ਪਾਵਰ ਸਟੇਟਸ ਅਮਰੀਕਾ ਦੇ ਕੋਲ ਆਇਆ, ਇਹਨੂੰ ਜਿਹੜਾ ਪਹਿਲਾ ਚੈਲੰਜ ਹੋਇਆ ਉਹ 9/11 ਸੀ, ਜਿਹੜਾ ਡਿਵੈਸਟੇਟਿੰਗ ਸੀ, ਕਿਉਂਕਿ ਉਹਦੇ 'ਚ ਅਮਰੀਕਾ ਦੇ ਜਿਹੜੇ 3 ਸੈਂਟਰ ਆਫ ਪਾਵਰ ਨੇ, ਜ਼ਾਹਰ ਹੈ ਇੱਕ ਤਾਂ ਵਪਾਰ ਹੈ, ਕੈਪੀਟਲਿਸਟ ਸੋਸਾਇਟੀ, ਵਰਲਡ ਟ੍ਰੇਡ ਸੈਂਟਰ, ਉਸ ਦੇ ਉੱਤੇ ਹਮਲਾ 3000 ਤੋਂ ਜ਼ਿਆਦਾ ਬੰਦਿਆਂ ਦਾ ਮਾਰਿਆ ਜਾਣਾ। ਦੂਸਰਾ ਮਾਈਟ ਅਮਰੀਕਾ ਦਾ ਪੈਂਟਾਗਨ ਹੈ, ਮਿਲਟਰੀ ਪਾਵਰ ਹੈ, ਜਹਾਜ਼ ਦਾ ਉਹਦੇ 'ਚ ਵੱਜਣਾ 160 ਕੇ 65 ਲੋਕਾਂ ਦਾ ਮਾਰੇ ਜਾਣਾ। ਤੀਸਰਾ ਜਹਾਜ਼ ਭਾਵੇਂ ਸੁੱਟ ਲਿਆ ਗਿਆ ਪਰ ਉਹ ਹੈਡਡ ਸੀ ਇਧਰ ਵਾਈਟ ਹਾਊਸ ਜਾਂ ਕੈਪੀਟਲ ਹਿਲ ਤੇ। ਸੋ ਉਸ ਨੇ ਜਿਹੜਾ ਅਮਰੀਕਨਾਂ ਨੂੰ ਤਾਂ ਇੱਕ ਸ਼ੌਕ 'ਚ ਭੇਜਿਆ ਹੀ ਭੇਜਿਆ, ਇੱਕ ਨਵਾਂ ਫਰੰਟ ਖੁੱਲ੍ਹਿਆ, ਔਰ ਕਮਿਊਨਿਜ਼ਮ ਐਜ਼ ਏ ਐਨਮੀ, ਜਿਹੜਾ ਐਜ਼ ਏ ਈਵਲ ਐਮਪਾਇਰ, ਸੋਵੀਅਤ ਯੂਨੀਅਨ ਨੂੰ ਇਹ ਈਵਲ ਐਮਪਾਇਰ ਦੇ ਲਫ਼ਜ਼ ਪ੍ਰੈਜ਼ੀਡੈਂਟ ਰੀਗਨ ਦੇ ਨੇ, ਉਹਦੀ ਥਾਂ ਤੇ ਇਸਲਾਮਿਕ ਜਿਹੜਾ ਟੈਰਰਿਜ਼ਮ ਦੇ ਨਾਂ ਥੱਲੇ ਇੱਕ ਇਹ ਕਿਹਾ ਜਾਏ ਕਿ ਇੱਕ ਆਈਡੀਓਲੋਜੀ ਦੇ ਉੱਤੇ ਹੀ, ਔਰ ਫਿਰ ਅਗਲੇ 20 ਸਾਲ ਉਹ ਅਫਗਾਨਿਸਤਾਨ 'ਚ ਨੈਟੋ ਦੇ ਨਾਲ ਪ੍ਰੈਜ਼ੈਂਸ ਹੋਏ ਅਮਰੀਕਾ ਦੀ, ਜਾਂ ਅਦਰਵਾਈਜ਼ ਅਰਾਊਂਡ ਹੋਏ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਕੋਈ ਇੱਕ ਕੁਆਇਟਲੀ, ਹਾਲਾਂ ਖੋਲੇ ਤਾਂ ਫਲੱਡ ਗੇਟ ਅਮਰੀਕਾ ਨੇ ਜਦੋਂ ਚਾਈਨਾ ਤੱਕ ਆਊਟਰੀਚ ਕੀਤੀ, ਉਹ ਵੀ ਨਿਕਸਨ ਦੇ ਜ਼ਮਾਨੇ 'ਚ ਹੈਨਰੀ ਕਿਸਿੰਜਰ ਨੇ ਔਰ ਦੂਜਾ। ਲੇਕਿਨ ਚਾਈਨਾ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਕਿਉਂਕਿ ਚਾਈਨਾ ਨੂੰ 9/11 ਦੀਆਂ ਘਟਨਾਵਾਂ ਤੋਂ ਬਾਅਦ ਵੀ ਚਾਈਨਾ ਦਾ ਨਿਊਟਰਲ ਸਟਾਂਸ ਰਿਹਾ, ਔਰ ਚਾਈਨਾ ਦੀ ਪ੍ਰੋਗਰੈਸ ਉਹ ਮਿਲੀਟੈਰਲੀ ਹੋਏ ਜਾਂ ਇਕਨੋਮਿਕਲੀ ਹੋਏ, ਉਹਦਾ ਜੇ ਕੋਈ ਸੀਕ੍ਰੇਟ ਹੈ, ਇਹ ਨਹੀਂ ਹੈ ਕਿ ਜੋ ਬਹੁਤ ਮਿਹਨਤੀ ਨੇ ਉਹਨਾਂ ਨੇ ਉਹ ਵਾਰ ਤੋਂ ਦੂਰ ਰਿਹਾ। ਹੁਣ ਜਦੋਂ ਅਮਰੀਕਾ ਨੇ ਰਿਪੀਟਡਲੀ ਉਹ ਵਾਰਸ ਵੀ ਆਪਣੀਆਂ ਬਣਾ ਲਈਆਂ, 9/11 ਸਮਝ ਆ ਸਕਦਾ ਸੀ ਗੁੱਸਾ ਅਮਰੀਕਨਾਂ ਦਾ ਅਫਗਾਨਿਸਤਾਨ ਤੇ, ਪਰ ਲੰਬਾ ਵਕਤ ਉੱਥੇ 20 ਸਾਲ ਬੈਠੇ ਰਹਿਣਾ, ਉਹ ਕਰੇਜ ਨਾ ਕਰਨਾ ਜਿਹੜਾ ਟਰੰਪ ਨੇ ਦਿਖਾਇਆ ਜਦੋਂ ਫੌਜ ਕੱਢੀ ਉੱਥੋਂ। ਇਰਾਕ ਵਾਰ 2003, ਉਹ ਜੂਨੀਅਰ ਬੁਸ਼ ਨੇ ਮਹਿਜ਼ ਸਦਾਮ ਹੁਸੈਨ ਨੇ ਜਿਵੇਂ ਉਹਦੇ ਪਿਓ ਨਾਲ ਡੀਲ ਕੀਤਾ ਸੀ, ਉਹਨੂੰ ਬਦਲਾ ਲੈਣ ਲਈ ਸੀ, ਉਹ ਟੈਕਸਨ ਐਂਗਰ ਸੀ, ਪਰ ਫਸੇ ਜਾ ਕੇ ਅੱਜ ਤੱਕ ਵੀ ਇਰਾਕ ਦੇ ਵਿੱਚ ਐਂਡੇ ਹੋਇਆ ਵੀ ਸਦਾਮ ਹੁਸੈਨ ਤਾਂ ਹਟਿਆ ਹੀ, ਇੱਕ ਹੋਰ ਸ਼ੀਆ ਮੈਜੋਰਟੀ ਮੁਲਕ ਖੜਾ ਹੋ ਗਿਆ ਈਰਾਨ ਦੇ ਨਾਲ। ਪਹਿਲਾਂ ਹੀ ਈਰਾਨ ਸਟਰੋਂਗ ਹੋਇਆ, ਹੁਣ ਈਰਾਨ ਨੂੰ ਇਰਾਕ ਮਿਲਿਆ, ਔਰ ਦੂਜਿਆਂ ਨੂੰ ਘੇਰਨ ਦੇ ਲਈ ਉਹਨੇ ਹਮਾਸ ਨੂੰ, ਹਿਜ਼ਬੁੱਲਾ ਨੂੰ, ਔਰ ਉਹ ਜਿਹੜੇ ਯਮਨ ਦੇ ਨੇ ਗੁਰਿਲੇ, ਉਹਨਾਂ ਨੂੰ ਐਜ਼ ਏ ਜਿਹੜਾ ਪ੍ਰੋਕਸੀ ਵਾਰਸ ਕਰਕੇ ਉੱਥੇ ਖੜਾ ਕਰ ਦਿੱਤਾ। ਹੁਣ ਇਹ ਚਾਈਨਾ ਇਹ ਸਾਰੇ ਚੋਂ ਉਹ ਆਪਣਾ ਮਿਲਟਰੀ ਮਾਈਟ ਔਰ ਇਕਨੋਮਿਕਲ ਮਾਈਟ ਨੂੰ ਡਿਵੈਲਪ ਕਰਦਾ ਰਿਹਾ। ਇਸ ਲਈ ਸਾਇੰਟੀਫਿਕ ਵੀ ਅੱਜ ਇਹ ਸਾਰੇ ਮੰਨਦੇ ਨੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਜੇ ਅਮਰੀਕਾ ਤੋਂ ਚਾਈਨਾ ਅੱਗੇ ਨਹੀਂ ਹੈ ਤੇ ਘੱਟੋ ਘੱਟ ਬਰਾਬਰ ਜੇ ਤੇ ਜ਼ਰੂਰ ਹੈ। ਇਹੀ ਕਾਰਨ ਹੈ ਜੇ ਹੁਣ ਐਲਨ ਮਸਕ ਆ ਕੇ ਵਾਈਟ ਹਾਊਸ 'ਚ ਬੈਠਾ ਹੈ ਜਾਂ ਉਹਦੀ ਮਦਦ ਟਰੰਪ ਐਵੇਂ ਨਹੀਂ ਰਹੀ, ਉਹਨਾਂ ਨੂੰ ਨਜ਼ਰ ਆਇਆ ਕਿ ਵੀ ਫਿਊਚਰ ਦੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਜਿਹੜਾ ਪਾਰਟ ਹੈ ਉਹਦੇ 'ਚ ਚਾਈਨਾ ਦੇ ਕੋਲ ਐਜ ਹੈ, ਔਰ ਉਹਨੂੰ ਇਸ ਕਿਸਮ ਦੇ ਲੋਕ ਚਾਹੀਦੇ ਨੇ। ਔਰ ਇਹ ਇੱਕ ਵਾਈਜ਼, ਹਾਲਾਂ ਇਹ ਇੱਕ ਵੱਖਰੀ ਕਹਾਣੀ ਹੋਏਗੀ ਕਿ ਜਦੋਂ ਐਕਸਟਰਾ ਕਨਸਟੀਟਿਊਸ਼ਨਲ ਸੈਂਟਰ ਉੱਭਰਦੇ ਨੇ ਔਰ ਫਿਰ ਉਹ ਜਿਨ੍ਹਾਂ ਦੇ ਕੋਲ ਧਨ ਵੀ ਹੈ, ਜਿਨ੍ਹਾਂ ਦੇ ਕੋਲ ਟੈਕਨੋਲੋਜੀ ਵੀ ਹੈ, ਸੋ ਇਹ ਜਿਹੜਾ
ਚੈਲੰਜ ਹੈ ਉਸ ਨੂੰ ਜਿਹੜਾ ਇੱਕ ਜ਼ਮਾਨੇ 'ਚ 60s ਦੇ ਵਿੱਚ ਅਮਰੀਕਾ 'ਚ ਕਿਹਾ ਗਿਆ ਸੀ ਕਿ ਮਿਲਟਰੀ ਔਰ ਟੈਕਨੋਲੋਜੀਕਲ ਚੈਲੰਜ ਹੋਣਗੇ, ਹੁਣ ਤਾਂ ਇਹ ਜਿਹੜੇ ਨੇ ਇਹ ਟੈਕਨੋਲੋਜੀ ਵਾਲਾ ਤੇ ਨਾਲ ਉਹਦੇ ਜੁੜਿਆ ਹੋਇਆ ਸਾਇੰਸ ਔਰ ਦੂਸਰੇ ਜਿਹੜੇ ਨੇ ਮਨੀ ਲੋਕ ਜਿਹਨੂੰ ਓਲੀਗਾਰਕੀ ਕਿਹਾ ਉਹਨੇ ਬਾਈਡਨ ਨੇ, ਸੋ ਇਹ ਆਪਣੀ ਥਾਂ ਤੇ ਚੈਲੰਜ ਚੱਲ ਰਹੇ ਨੇ। ਪਰ ਚਾਈਨਾ ਨੇ ਕਿਉਂਕਿ ਕੋਈ ਵਾਰ ਨਹੀਂ ਸਹੇੜੀ, ਕਿਤੇ ਨਹੀਂ ਰਿਹਾ, ਉਹਨੇ ਆਪਣਾ ਫੋਕਸਡ ਕੰਮ ਕੀਤਾ। ਜਦੋਂ ਤੱਕ ਅਮਰੀਕਾ ਨੂੰ ਇਹ ਨਜ਼ਰ ਆਇਆ ਕਿ ਵੀ ਇਹ ਫਿਰ ਇੱਕਦਮ ਇਸਲਾਮਿਕ ਵਾਲਾ ਕੰਮ ਛੁੱਟਿਆ ਤੇ ਚਾਈਨਾ ਨੂੰ, ਔਰ ਚਾਈਨਾ ਨੇ ਇਕੱਲਾ ਇਹੀ ਨਹੀਂ ਕਿ ਵੀ ਉਹਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਆਲਮੋਸਟ ਦੁਨੀਆ ਦੇ 140 ਕੇ ਕਿੰਨੇ ਮੁਲਕਾਂ ਨੂੰ ਉਹਦੇ ਨਾਲ ਜੋੜਿਆ, ਪਰ ਕੰਟੀਨੈਂਟ ਕ੍ਰਾਸ ਕਰ ਲਏ। ਬਿਲਕੁਲ, ਕੱਲਾ ਏਸ਼ੀਆ ਨਹੀਂ, ਯੂਰਪ, ਅਫਰੀਕਾ ਜਿਹੜੀ ਮਾਲਾਮਾਲ ਦੌਲਤ ਹੈ ਕੁਦਰਤੀ, ਔਰ ਵੈਸਟਰਨ ਹੈਮੀਸਫੀਅਰ ਹੁਣ ਜਦੋਂ ਟਰੰਪ ਨੇ, ਹਾਲਾਂਕਿ ਸਟੇਟਮੈਂਟ ਠੀਕ ਨਹੀਂ ਹੈ ਟਰੰਪ ਦੀ ਕਿ ਪਨਾਮਾ ਕੈਨਾਲ ਨੂੰ ਚਾਈਨਾ ਕੰਟਰੋਲ ਕਰਦਾ, ਪਰ ਪਨਾਮਾ ਕੈਨਾਲ ਬੜੀ ਕਰੂਸ਼ਲ ਹੈ। ਉਹਦੇ 'ਚ ਚਾਈਨਾ ਦਾ ਜਿਹੜਾ ਔਰ 50% ਅਮਰੀਕਨ ਟ੍ਰੇਡ ਲਈ ਜਾਂ ਦੂਜੇ ਲਈ ਰਾਹ ਇਹੀ ਹੈ, ਪਰ ਚਾਈਨਾ ਨੇ ਆਪਣਾ ਉੱਥੇ ਇਨਫਲੂਐਂਸ ਬਣਾਇਆ। ਜਿਹੜੀਆਂ ਕੰਪਨੀਆਂ ਉਹਨੂੰ ਹੈਂਡਲ ਕਰਦੀਆਂ ਹਾਂਗਕਾਂਗ ਬੇਸਡ ਹੈ, ਜ਼ਾਹਰ ਹੈ ਗਵਰਨਮੈਂਟ ਇਨਫਲੂਐਂਸ ਹੋਏਗਾ ਹੀ ਹੋਏਗਾ ਥੋੜ੍ਹਾ ਬਹੁਤ। ਸੋ ਹੁਣ ਜੇ ਉਹਨਾਂ ਦਾ ਮਾਰਕੋ ਰੂਬੀਓ ਨਿਕਲਿਆ ਵੈਸਟਰਨ ਹੈਮੀਸਫੀਅਰ ਦੇ ਮੁਲਕਾਂ ਨੂੰ ਹੀ ਦੇਖਣ ਲਈ, ਜਿਹਦੇ 'ਚ ਉਹਨੇ ਪਨਾਮਾ ਨੂੰ ਵੀ ਮਾਰ ਕੀਤਾ। ਸੋ ਇਸ ਸਾਰੇ 'ਚੋਂ ਇੱਕ ਪਾਰਟ ਤਾਂ ਬਿਲਕੁਲ ਸਿੱਧਾ ਸਮਝ ਆਉਂਦਾ ਹੈ ਵੀ ਚਾਈਨਾ ਦੇ ਨਾਲ ਓਪਨ ਦੁਸ਼ਮਣੀ ਨਹੀਂ ਹੋਏਗੀ, ਲੇਕਿਨ ਜਿਹੜੀਆਂ ਚਾਈਨਾ ਦੀਆਂ ਪਾਕਟਸ ਆਫ ਇਨਫਲੂਐਂਸ ਨੇ, ਖਾਸ ਤੌਰ ਤੇ ਸਾਊਥ ਅਮਰੀਕਾ 'ਚ, ਬ੍ਰਾਜ਼ੀਲ 'ਚ ਬਹੁਤ ਜ਼ਿਆਦਾ ਇਨਫਲੂਐਂਸ ਹੈ। ਹੁਣ ਜੇ ਬ੍ਰਿਕਸ ਦੇ ਥੱਲੇ ਚਾਈਨਾ ਆਪਣੀ ਪੈਰਲਲ ਕਰੰਸੀ ਜਿਹੜੀ ਹੈ ਡਾਲਰ ਦੇ, ਤੇ ਬ੍ਰਿਕਸ ਦੇ ਵਿੱਚ ਪਹਿਲੀ ਬ੍ਰਾਜ਼ੀਲ ਹੈ ਜਿਹੜੀ ਫਾਊਂਡਿੰਗ ਕੰਟਰੀ ਹੈ, ਔਰ ਫਿਰ ਰਸ਼ੀਆ ਹੈ। ਚਾਈਨਾ ਔਰ ਰਸ਼ੀਆ ਇਸ ਵੇਲੇ ਟੁਗੈਦਰ ਨੇ। ਹੁਣ ਇਸ ਚਾਈਨਾ ਨੂੰ ਬਿਲਕੁਲ ਪਤਾ ਉਹਨੇ ਕੀ ਕਰਨਾ। ਉਹਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਵੀ ਆਪਣਾ ਰੱਖਿਆ, ਉਹਨੇ ਕੋਈ ਪੈਨਿਕ ਨਹੀਂ ਦਿਖਾਇਆ। ਔਰ ਈਵਨ ਜੇ ਸ਼ੀ ਜਿਨਪਿੰਗ ਨੂੰ ਪਰਸਨਲੀ ਇਨਵਾਈਟ ਕੀਤਾ ਟਰੰਪ ਨੇ, ਜੇ ਪੈਨਿਕ ਹੁੰਦਾ ਤਾਂ ਦੌੜਦਾ ਆਉਂਦਾ। ਹੁਣ ਜਿਵੇਂ ਮੋਦੀ ਨੇ ਤਰਲੇ ਕਰਕੇ ਇੱਥੇ ਹਫਤਾ ਬਿਠਾ ਛੱਡਿਆ ਜੈ ਸ਼ੰਕਰ ਨੂੰ, ਮਿੰਨਤਾਂ ਤਰਲੇ ਵੀ ਸੱਦ ਲਓ, ਕੋਈ ਨਹੀਂ ਹੈ, ਕੋਈ ਭਾਵੇਂ ਪਿੱਛੇ ਹੀ ਕੁਰਸੀ ਤੇ ਬਿਠਾ ਦੇਣਾ, ਨਹੀਂ ਸੱਦਿਆ। ਫਿਰ ਇੱਕ ਚਿੱਠੀ ਵੀ ਦੇ ਕੇ ਭੇਜੀ, ਵਧਾਈ ਦਾ ਵੀ ਟਵੀਟ ਕੀਤਾ, ਟਰੰਪ ਨੇ ਉਹਦਾ ਜਵਾਬ ਵੀ ਕੋਈ ਨਹੀਂ ਦਿੱਤਾ। ਹੁਣ ਇਹਨਾਂ ਸਾਰਿਆਂ 'ਚ ਜਿਹੜੀ ਗੱਲ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਹੈ, ਔਰ ਜਿਹਨੂੰ ਸਟ੍ਰੈਟਜੀ ਔਰ ਦੂਸਰੇ ਐਂਗਲ ਤੋਂ ਜਿਹੜੇ ਐਕਸਪਰਟ ਨੇ, ਪ੍ਰਵੀਨ ਸਾਹਨੀ, ਉਹਨਾਂ ਦੀ ਬੜੀ ਅੱਛੀ 30 ਮਿੰਟ ਦੀ ਵੀਡੀਓ ਜਿਹੜੀ ਅੱਜ ਮੈਨੂੰ ਦੇਖਣ ਦਾ ਮੌਕਾ ਮਿਲਿਆ ਕਿ ਵੀ ਇੰਡੀਆ ਤਾਂ ਉਸ ਹਾਲਤ 'ਚ ਜਾ ਰਿਹਾ। ਔਰ ਮੈਂ ਜਿਹੜਾ ਸਮਝਿਆ ਇਸ ਨੂੰ, ਔਰ ਉਹਨਾਂ ਨੂੰ ਇਹ ਵੀ ਕਿਹਾ ਵੀ ਇੰਡੀਆ ਦੀ ਫੋਰਨ ਪਾਲਿਸੀ ਅੰਡਰ ਦਾ ਟਾਇਰ ਹੈ। ਇਹ ਮੈਨੂੰ ਤਾਂ ਸਾਹਮਣੇ ਆਇਆ ਸਮਝ ਕੇ, ਕਿਸੇ ਵੀ ਸਿਆਣੇ ਬੰਦੇ ਦੇ ਨਾਲ ਜੋੜ ਕੇ ਕਹਾਣੀ ਸੁਣਾਈ ਜਾਂਦੀ ਹੈ ਕਿ ਜੀ ਕਾਰ ਜਾ ਰਹੀ ਹੈ ਸੜਕ ਦੇ ਉੱਤੇ, ਇੱਕ ਸਿਆ ਖਰਗੋਸ਼ ਸੜਕ ਦੇ ਇੱਕ ਪਾਸਿਓਂ ਨਿਕਲ ਕੇ ਦੂਜੇ ਪਾਸੇ ਦੌੜਿਆ, ਫਿਰ ਦੂਜੇ ਤੋਂ ਫਿਰ ਪਿਛਲੇ ਵਾਲੀ ਪਾਸੇ ਦੌੜਿਆ, ਫਿਰ ਟਾਇਰ ਦੇ ਥੱਲੇ ਆ ਗਿਆ। ਤੇ ਉਹ ਜਿਹੜਾ ਸਿਆਣਾ ਬੰਦਾ ਉਹ ਡਰਾਈਵਰ ਨੂੰ ਪੁੱਛਦਾ ਵੀ ਇਹ ਕਿਉਂ ਮਰਿਆ। ਉਹਨੇ ਕਿਹਾ ਜੀ ਰਾਤ ਦਾ ਵੇਲਾ ਹੋ ਰਿਹਾ ਸੀ, ਘੁਸਮੁਸਾ ਜਿਹਾ, ਔਰ ਉਹਨੂੰ ਸ਼ਾਇਦ ਚੱਜ ਨਾਲ ਨਜ਼ਰ ਨਹੀਂ ਸੀ ਆ ਰਿਹਾ ਵੀ ਕੀ ਹੈ। ਉਹ ਕਹਿੰਦਾ ਨਹੀਂ ਕਰ ਪਾਇਆ, ਹਾਂ ਵੀ ਇਹ ਡਿਸਾਈਡ ਹੀ ਨਹੀਂ ਕਰ ਪਾਇਆ ਵੀ ਇਹਨੇ ਕੀ ਕਰਨਾ। ਔਰ ਇਸੇ ਲਈ ਹੁਣ ਜੇ ਕਹਿਣਾ ਹੋਏ ਕਿ ਵੀ ਇੰਡੀਆ ਦੀ ਫੋਰਨ ਪਾਲਿਸੀ ਜਿਹੜੀ ਹੈ ਅੰਡਰ ਦਾ ਟਾਇਰ ਹੈ, ਕਿ ਵੀ ਤੁਸੀਂ ਪਹਿਲਾਂ ਤਾਂ ਜਿਸ ਗੁਆਂਢ ਦੇ ਵਿੱਚ ਤੁਹਾਡੀ ਪਹਿਲੀ ਜਿਹੜੀ ਪ੍ਰਾਇੋਰਟੀ ਹਮੇਸ਼ਾ ਹੁੰਦੀ ਹੈ ਕਿ ਵੀ ਤੁਸੀਂ ਗੁਆਂਢੀ ਦੇ ਨਾਲ, ਸਿਆਣੇ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਰਿਸ਼ਤੇਦਾਰ ਤਾਂ ਪਹੁੰਚਦੇ ਆ ਪਹੁੰਚੂ, ਹਾਂ ਗੁਆਂਢੀ ਤਾਂ ਤੁਹਾਡੇ ਮੁੱਢ ਬੈਠਾ ਹੈ, ਇਸ ਲਈ ਕਦੇ ਨਾ ਵਿਗਾੜੋ। ਸੋ ਇੰਡੀਆ ਨੇ ਪਹਿਲਾਂ ਤੁਸੀਂ ਉਹਦੇ ਗੁਆਂਢੀਆਂ ਦੇ ਨਾਲ ਦੇਖੋ, ਬਾਕੀ ਮੁਲਕਾਂ ਦੇ ਨਾਲ ਕੀ ਵਰਤਾਰਾ ਕੀਤਾ। ਪਾਕਿਸਤਾਨ, ਸ੍ਰੀਲੰਕਾ, ਅੱਜ ਬੰਗਲਾਦੇਸ਼ ਵੀ ਹੱਥੋਂ ਨਿਕਲ ਗਿਆ, ਈਵਨ ਭੂਟਾਨ ਉਹ ਵੀ ਰੈਡੀ ਹੈ ਚਾਈਨਾ ਦੇ ਨਾਲ ਗੁਫ਼ਤਗੂ ਕਰਨ ਦੇ ਲਈ, ਪੁਰਾਣਾ ਬਾਰਡਰ ਇਸ਼ੂ ਜਾਂ ਦੂਜਾ ਸੈਟਲ ਕਰਨ ਦੇ ਲਈ। ਚਾਈਨਾ ਹੁਣ ਜੇ ਸਭ ਨੂੰ, ਜੇ ਅਮਰੀਕਾ ਦੀ ਇਕਨੋਮੀ $29 ਟ੍ਰਿਲੀਅਨ ਦੀ ਹੈ, ਚਾਈਨਾ ਵੀ $23-24 ਟ੍ਰਿਲੀਅਨ ਦੇ ਨੇੜੇ ਤੇੜੇ ਹੈ। ਅੱਛਾ, ਹੁਣ ਬਜਾਏ ਇਸ ਦੇ ਕਿ ਵੀ ਤੁਸੀਂ ਇੱਕ ਜਿਹੜਾ ਨਿਊਟਰੈਲਿਟੀ ਦੀ ਪਾਲਿਸੀ ਰਹੀ ਥਰੂ ਆਊਟ ਨਹਿਰੂ ਦੇ ਪੀਰੀਅਡ ਤੋਂ, ਭਾਵੇਂ ਬਾਅਦ 'ਚ ਇੰਦਰਾ ਗਾਂਧੀ ਸੋਵੀਅਤ ਬਲਾਕ 'ਚ ਜਾ ਕੇ ਕਮਿਊਨਿਸਟ ਪਾਲਿਸੀ ਵੱਲ ਗਈ, ਪਰ ਫਿਰ ਵੀ ਆਊਟਵਰਡਲੀ ਕਦੇ ਵੀ ਖੁੱਲ੍ਹ ਕੇ ਅਗੇਂਸਟ ਅਮਰੀਕਾ ਲਾਈਨ ਨਹੀਂ ਲਈ ਉਹਨਾਂ ਨੇ। ਵਿੱਚ ਵਿਚਾਲਾ ਰਿਹਾ, ਪਤਾ ਸੀ ਕਿਉਂਕਿ ਇਕਵਿਪਮੈਂਟ ਦੂਜੇ ਤੀਜੇ ਉਹਨਾਂ ਵੱਲੋਂ ਆਉਂਦਾ।
ਹੁਣ ਜਿਵੇਂ ਕੁਆਡ ਜੁਆਇਨ ਕੀਤਾ ਔਰ ਇਹ ਬੇੜਾ ਗਰਕ ਜਿਹੜਾ ਮੋਦੀ ਨੂੰ ਜਦੋਂ ਹੋਰ ਸਾਰੀਆਂ ਚੀਜ਼ਾਂ ਦੇ ਲਈ ਜੋ ਨੇਸ਼ਨ ਤੋੜਨ ਦਾ ਜਿਹੜਾ ਕ੍ਰੈਡਿਟ ਆ ਉਹਨੂੰ ਜਾਏਗਾ ਹੀ ਜਾਏਗਾ, ਪਰ ਕੁਆਡ ਦੇ ਵਿੱਚ ਆਣਾ ਹੀ ਪਹਿਲੀ ਗੱਲ ਸੀ ਜਿਹਨੂੰ ਈਵਨ ਰਸ਼ੀਆ ਨੇ ਕਿਹਾ ਕਿ ਵੀ ਇਟ ਇਜ਼ ਏਸ਼ੀਆਜ਼ ਨੈਟੋ, ਜਿਹਦੇ ਵਿੱਚ ਆਸਟ੍ਰੇਲੀਆ, ਹਾਲਾਂ ਅਮਰੀਕਨਾਂ ਨੇ ਬਹੁਤ ਜਲਦੀ ਦੇਖ ਲਿਆ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ, ਉਹਨਾਂ ਨੇ ਇਹਨੂੰ ਇੰਡੀਆ ਨੂੰ ਪਾਸੇ ਕਰਕੇ ਆਕਸ ਬਣਾ ਲਿਆ ਜਿਹਦੇ 'ਚ ਆਸਟ੍ਰੇਲੀਆ, UK, ਅਮਰੀਕਾ, ਔਰ ਅੱਜ ਵੀ ਜਿਹੜੀ ਨਿਊਕਲੀਅਰ ਨਾ ਹੋ ਜਾਂ ਦੂਜੀ ਹੈ ਟੈਕਨੀਕਲ ਉਹ ਸ਼ੇਅਰ ਨਹੀਂ ਕਰ, ਉਹਨਾਂ ਨੂੰ ਪਤਾ ਵੀ ਸੋਵੀਅਤ ਯੂਨੀਅਨ ਨਾਲ ਸ਼ੇਅਰ ਕਰਨਗੇ। ਪਰ ਇਸ ਸਾਰੇ 'ਚ ਜੇ ਹੌਲੀ ਡਰਦੇ ਰੂਸ ਦੀ ਸ਼ਰਨ 'ਚ ਗਏ ਵੀ ਬ੍ਰਿਕਸ ਦੇ ਵਿੱਚ ਵੀ ਸ਼ਾਮਲ ਹੋਏ ਰੂਸ ਔਰ ਚਾਈਨਾ ਦੇ ਕਹਿਣ 'ਤੇ, ਜਿਉਂ ਹੀ ਟਰੰਪ ਨੇ ਦਬਕਾ ਮਾਰਿਆ ਕਿ ਵੀ ਜਿਹਨੇ ਬ੍ਰਿਕਸ ਦੀ ਏਜੰਸੀ ਦੇ ਨਾਲ ਡੀਲ ਕੀਤਾ ਤੇ ਅਸੀਂ 100% ਟੈਰਿਫ ਲਾ ਦੇਂਗੇ, ਉਦੋਂ ਹੀ ਜੈ ਸ਼ੰਕਰ ਨੇ 24 ਘੰਟੇ ਨਹੀਂ ਪੈਣ ਦਿੱਤੇ, ਉਹਨੇ ਕਿਹਾ ਨਾ ਅਸੀਂ ਤਾਂ ਬਿਲਕੁਲ ਡਾਲਰ 'ਚ ਹੀ ਕਰਾਂਗੇ, ਅਸੀਂ ਕੋਈ ਦੂਜੇ ਤੀਜੇ ਨਹੀਂ ਹੈ। ਹੁਣ ਇਸ ਸਾਰੇ ਦੇ ਨਾਲ ਇਹ ਜਿਹੜਾ ਇਹਨੇ ਪ੍ਰਵੀਨ ਸਾਨੀ ਦਾ ਐਨਾਲਿਸਿਸ, ਕਿਉਂਕਿ ਮੈਂ ਘੜੀ ਵੱਲ ਦੇਖ ਰਿਹਾ, ਵਕਤ ਇਜਾਜ਼ਤ ਨਹੀਂ ਦਿੰਦਾ, ਅੱਛਾ, ਲੇਕਿਨ ਜਿਹੜਾ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ US ਦੀ ਜਿਹੜੀ ਪਾਲਿਸੀ, ਫੋਰਨ ਪਾਲਿਸੀ ਹੈ, ਉਹਦੇ ਨਾਲ ਤਾਲਮੇਲ ਕਰਦਿਆਂ ਚਾਈਨਾ ਦੇ ਅਗੇਂਸਟ ਅਮਰੀਕਾ ਦਾ ਐਲਾਈ ਬਣਨ ਦੀ ਲਾਈਨ ਲਈ, ਉਸ ਦਾ ਨਤੀਜਾ ਹੈ ਕਿ ਵੀ ਚਾਈਨਾ ਨੇ ਪਹਿਲਾਂ ਤਾਂ ਇਹਨਾਂ ਨੂੰ ਇਹ ਦੱਸਤਾ ਕਿ ਵੀ ਬ੍ਰਹਮਪੁੱਤਰਾ ਦੇ ਉੱਤੇ ਸਭ ਤੋਂ ਵੱਡਾ ਡੈਮ ਬਣਨ ਜਾ ਰਿਹਾ। ਅੱਜ ਹੀ ਉਹਨਾਂ ਦੇ ਅਰੁਣਾਚਲ ਦੇ ਚੀਫ ਮਿਨਿਸਟਰ ਨੇ ਕਿਹਾ ਕਿ ਜੀ ਚਾਈਨਾ ਤਿਆਰ ਹੀ ਨਹੀਂ ਹੈ ਕੋਈ TT, ਕੋਈ ਦੂਜੀ ਜਾਂ ਕੋਈ ਡਾਟਾ ਸਾਂਝਾ ਜਾਂ ਦੂਜਾ ਤੀਜਾ, ਉਹ ਵੀ ਉਹਨਾਂ ਨੇ ਦੱਸਤਾ ਕਿ ਵੀ ਇਹ ਸਾਡੇ ਕੋਲ ਹੈ, ਤੁਹਾਡਾ ਜਿਹੜੀ ਹੈ ਉਹ ਸਾਹ ਘੁੱਟਣ ਦੇ ਲਈ। ਸੈਕੰਡ ਪਾਰਟ ਜਿਹੜਾ ਅਸੀਂ ਇਹ ਦੇਖਦੇ ਹਾਂ ਕਿ ਵੀ ਜੈ ਸ਼ੰਕਰ ਅਜੇ ਵਾਪਸ ਮੁੜਿਆ ਹੀ ਹੈ ਤੇ ਉਹਨਾਂ ਨੇ ਜਿਹੜਾ ਆਪਣਾ ਫੋਰਨ ਸੈਕਟਰੀ ਹੈ ਉਹਨੂੰ ਵਿਕਰਮ ਮਿਸ਼ਰੀ, ਉਹਨੂੰ ਚਾਈਨਾ ਭੇਜਿਆ ਵੀ ਜਾ ਕੇ ਦੇਖੋ ਕੀ ਹੁੰਦਾ। ਉਹਨੇ ਕਿਹਾ ਜੀ ਮਾਨਸਰੋਵਰ ਤੇ ਵੀਜ਼ਾ ਤੇ ਟਰੈਵਲ ਟੂਰਿਸਟ ਤੇ ਫਲਾਣਾ ਢਿਮਕਾ ਐਂਡ ਟ੍ਰੇਡ। ਹੁਣ ਤੁਸੀਂ ਇਹ ਬਿਲਕੁਲ ਠੀਕ ਗੱਲ ਹੈ ਜਿੱਦਾਂ ਵੀ ਇਹ ਬਣਾਇਆ ਕਿ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ, ਕਿ ਜਾਂ ਤੁਸੀਂ ਸਹਿ ਦੇ ਨਾਲ ਹੋ, ਖਰਗੋਸ਼ ਦੇ ਨਾਲ ਹੋ, ਜਾਂ ਸ਼ਿਕਾਰੀ ਕੁੱਤਿਆਂ ਦੇ ਨਾਲ ਹੋ, ਦੋਨਾਂ ਨੂੰ ਤੁਸੀਂ ਸਾਈਮਲਟੇਨੀਅਸਲੀ ਨਹੀਂ ਰਨ ਕਰ ਸਕਦੇ। ਔਰ ਭਾਰਤ ਨੂੰ ਇਹ ਸਮਝਣਾ ਚਾਹੀਦਾ ਸੀ, ਜਿਹੜੀ ਈਵਨ ਪ੍ਰਵੀਨ ਸਾਨੀ ਨੇ ਵੀ ਕਿਹਾ ਕਿ ਵੀ ਇਸ ਵੇਲੇ ਦੁਨੀਆ ਮਲਟੀਪੋਲਰ ਨਹੀਂ ਹੈ, ਜਿਵੇਂ ਇਹ ਆਪਣੀ ਝੂਠ ਤੇ ਯਕੀਨ ਕਰਦੇ ਨੇ। ਔਰ ਉਹ ਇੰਡੀਆ, ਉਹਨੇ ਕਿਹਾ ਸਾਨੀ ਨੇ ਵੀ ਸੁਪਰ ਪਾਵਰ ਤੇ ਦੂਜਾ ਕੀ ਹੋਣਾ, ਰੀਜਨਲ ਪਾਵਰ ਵੀ ਨਹੀਂ ਹੈ, ਤੇ ਚਾਈਨਾ ਸੱਚਮੁੱਚ ਸੁਪਰ ਪਾਵਰ ਹੈ, ਤੁਹਾਡੇ ਗੁਆਂਢ 'ਚ ਹੈ। ਔਰ ਤੁਹਾਨੂੰ ਨਜ਼ਰ ਆ ਰਿਹਾ ਵੀ ਹੁਣ ਇਹਨਾਂ ਨੂੰ ਇਹ ਲੱਗਦਾ ਸੀ ਵੀ ਅਮਰੀਕਾ ਦੀ ਹੌਸਟਿਲਿਟੀ ਹੋਣੀ ਹੈ ਲੰਬਾ ਵਕਤ, ਔਰ ਅਸੀਂ ਅਮਰੀਕਾ ਦੇ ਢੇ ਚੜ੍ਹ ਕੇ ਅਸੀਂ ਦੂਜਾ ਤੀਜਾ। ਉਹ ਅਮਰੀਕਾ ਨੇ ਵੀ ਦੇਖ ਲਿਆ ਜਦੋਂ ਚਾਈਨਾ ਨੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਇਹਨਾਂ ਦੀ ਖੋਈ, ਇਹਨਾਂ 'ਚ ਤਾਂ ਇੰਨਾ ਵੀ ਕਰੇਜ ਨਹੀਂ ਹੋਇਆ ਕਿ ਇਹ ਕਹਿਣ ਵੀ ਚਾਈਨਾ ਐਗਰੈਸਰ ਹੈ। ਉਦੋਂ ਕਹਿੰਦਾ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਿਆ। ਹੁਣ ਟਰੰਪ ਨੇ ਜਦੋਂ ਚਾਈਨਾ ਫਰੈਂਡਲੀ ਲਾਈਨ ਲੈ ਲਈ, ਉਹਨੇ ਕਿਹਾ ਜੀ ਗੱਲ ਵੀ ਹੋ ਗਈ, ਸੱਦਿਆ ਵੀ, ਮੋਦੀ ਨੂੰ ਬਿਲਕੁਲ ਹੀ ਜਿਹੜਾ ਉਹਨੂੰ ਕਹਿੰਦੇ ਨੇ ਵੀ ਛਿੜਕ ਕੇ ਸੁੱਟਤਾ, ਤੇ ਚਾਹੀਦਾ ਸੀ ਕਿ ਵੀ ਫਿਰ ਵੀ ਸੰਭਲਦੇ। ਪਰ ਇਸ ਦੇ ਉਲਟ ਅਗੇਨ ਆ ਕੇ ਜਿਵੇਂ ਜੈ ਸ਼ੰਕਰ ਇੱਥੇ ਦੁਬਾਰਾ ਇਨੋਗਰਲ ਤੋਂ ਬਾਅਦ ਵੀ, ਔਰ ਦੂਜਾ ਔਰ ਬੜੇ ਮਾਣ ਨਾਲ ਉਹਨੇ ਕਿਹਾ ਕਿ ਜੀ ਦੇਖੋ ਮੇਰੀ ਤਾਂ ਜਿਹੜੀ ਹੈ ਉਹ ਪਹਿਲੀ ਮੁਲਾਕਾਤ ਜਿਹੜੀ ਹੈ ਉਹ ਮਾਰਕੋ ਰੂਬੀਓ ਨੇ ਸਾਡੇ ਨਾਲ ਕੀਤੀ ਹੈ। ਫਿਰ ਇਹ ਨਹੀਂ ਦੱਸਿਆ ਵੀ ਉਹਦੇ 'ਚ ਮੀਟਿੰਗ 'ਚ ਉਹਨੇ ਕਿਹਾ ਹੈ ਕਿ ਵੀ ਆਹ ਲਓ ਪਹਿਲਾਂ 18,000, ਉਹ ਸਟੇਟ ਡਿਪਾਰਟਮੈਂਟ ਦੀ ਸਟੇਟਮੈਂਟ 'ਚੋਂ ਆਇਆ। ਸੋ ਜਦੋਂ ਅਸੀਂ ਕੁੱਲ ਮਿਲਾ ਕੇ ਦੇਖ ਰਹੇ ਹਾਂ ਵੀ ਹਾਲਾਂ ਸਾਨੂੰ ਐਜ਼ ਏ ਸਿੱਖ ਨੇਸ਼ਨ, ਜਦੋਂ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ, ਸਾਨੂੰ ਤਾਂ ਖੁਸ਼ੀ ਹੈ ਵੀ ਅਲਟੀਮੇਟਲੀ ਇਹ ਜਦੋਂ ਹਰ ਪਾਸਿਓਂ ਜ਼ਲੀਲ ਹੋ ਰਹੇ ਨੇ ਖਵਾਰ ਦੁਨੀਆ 'ਚ ਐਜ਼ ਏ ਰੋਗ ਸਟੇਟ, ਔਰ ਅਮਰੀਕਾ ਨੂੰ ਵੀ ਬਹੁਤ ਜਲਦੀ ਨਜ਼ਰ ਆ ਗਿਆ ਵੀ ਅਸੀਂ ਤਾਂ ਇਹਨਾਂ ਦੇ ਉੱਤੇ ਬੜੀ ਬਣਾ ਕੇ ਟਰਸਟ ਕਰ ਰਹੇ ਸੀ, ਇਹ ਤਾਂ ਸਾਡੇ ਮੁਲਕ ਦੀ ਸਰਜ਼ਮੀਨ ਦੇ ਉੱਤੇ ਆ ਕੇ ਦਹਿਸ਼ਤਗਰਦੀ ਕਰ ਰਹੇ ਨੇ। ਔਰ ਇਧਰ ਸਾਡੇ ਨਾਲ ਯਾਰੀ ਦਾ ਭਰਮ ਪਾਲ ਰਹੇ, ਸਾਨੂੰ ਜਿਹੜਾ ਉਹ ਲੂਪ 'ਚ ਯਾਰੀ ਦੇ ਰੱਖਿਆ ਹੋਇਆ, ਤੇ ਉਧਰ ਰਸ਼ੀਅਨ ਸੈਂਕਸ਼ਨਸ ਨੂੰ ਜਿਹੜਾ ਇਨਫੈਕਟਿਵ ਬਣਾ ਰਹੇ ਨੇ ਕਿ ਉਹਨਾਂ ਤੋਂ ਲੈ ਕੇ ਆਇਲ ਯੂਰਪ ਦੀ ਮਾਰਕੀਟ 'ਚ ਵੇਚ ਰਹੇ ਨੇ। ਔਰ ਫਿਰ ਜੈ ਸ਼ੰਕਰ ਕਿਸ ਜਿਹੜਾ ਗਰੂਰ ਦੇ ਵਿੱਚ, ਹੰਕਾਰ 'ਚ ਪ੍ਰੈਸ ਕਾਨਫਰੰਸ 'ਚ ਕਹਿੰਦਾ ਕਿ ਜੀ ਸਾਡੀ ਤਾਂ ਇੰਡੀਪੈਂਡੈਂਟ ਪਾਲਿਸੀ ਹੈ, ਤੁਸੀਂ ਯੂਰਪ 'ਚ ਕੀ ਕਰਦੇ ਰਹੇ ਹੋ, ਕੀ ਹੈ, ਅਸੀਂ ਤਾਂ ਇੰਨੇ % ਹੀ ਲੈਂਦੇ ਹਾਂ, ਤੁਸੀਂ ਇੰਨਾ ਲੈਂਦੇ ਹੋ। ਸੋ ਮੈਂ ਇਹ ਸਮਝਦਾ ਵੀ ਇਸ ਸਾਰੇ 'ਚੋਂ ਅਲਟੀਮੇਟਲੀ ਹੁਣ ਜਦੋਂ ਅਮਰੀਕਾ ਦੇ ਥੱਲੇ ਕਿ ਇਲੀਗਲ ਇਮੀਗ੍ਰੈਂਟ ਪਹਿਲੇ 18,000 ਦਾ ਬੈਚ ਉਤਰੇਗਾ, ਔਰ ਹੁਣ ਤੁਸੀਂ ਜੈ ਸ਼ੰਕਰ ਦੀ ਸ਼ਕਲ ਪਹਿਲਾਂ ਤਾਂ
ਪਹਿਲਾਂ ਹੀ ਕ੍ਰੋਨਿਕ ਕਨਸਟੀਪੇਸ਼ਨ ਵਾਲੀ ਹੈ, ਪਰ ਕੁੱਲ ਮਿਲਾ ਕੇ ਤੁਸੀਂ ਜੇ ਇਹਨਾਂ ਦਾ ਅੱਜ ਕੱਲ੍ਹ ਹਾਲ ਦੇਖੋ, ਮੋਦੀ ਦੂਜੇ ਤੀਜੇ ਉਹਨਾਂ ਨੂੰ ਕੋਈ ਨਜ਼ਰ ਨਹੀਂ ਆ ਰਿਹਾ। ਔਰ ਇਹ ਇਵੇਂ ਹੀ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਕਿਸੇ ਨੇ ਸਿਆਣੇ ਨੇ ਇਹ ਕਿਹਾ ਸੀ ਕਿ ਵੀ ਇਹ ਜਿਹੜੀ ਦੋ ਰੰਗੀ ਹੁੰਦੀ ਹੈ ਇਹ ਤੁਹਾਨੂੰ ਕਿਤੇ ਲੈ ਕੇ ਨਹੀਂ ਜਾਂਦੀ। ਔਰ ਇਹਦੇ ਤੇ ਕਿਸਿਆ ਪਿਟਿਆ ਸ਼ੇਅਰ ਹੈ ਕਿ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ ਕਿ ਵੀ ਪਤਾ ਤਾਂ ਲੱਗੇ ਵੀ ਤੁਸੀਂ ਮੋਮ ਹੋ ਕੇ ਪੱਥਰ ਹੋ। ਇਹ ਜਿਹੜੇ ਦੋ ਰੰਗੀ ਦੇ ਵਿੱਚ ਤੁਸੀਂ ਇਹ ਸਮਝੋ ਵੀ ਤੁਸੀਂ ਦੋਨਾਂ ਨੂੰ ਧੋਖਾ ਦੇ ਰਹੇ ਹੋ। ਅਲਟੀਮੇਟਲੀ ਦੋਨੋਂ ਹੀ ਮਿਲ ਕੇ ਕੁੱਟਦੇ ਹੁੰਦੇ ਨੇ। ਹੁਣ ਇਹਨਾਂ ਨੂੰ ਅਮਰੀਕਾ ਨੇ ਵੀ ਕੁੱਟਣਾ ਹੈ, ਰੂਸ ਚੀਨ ਨੇ ਤਾਂ ਕੁੱਟਣਾ ਹੀ ਕੁੱਟਣਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਬਾਕਸ ਆਫਿਸ ਤੇ ਪੂਰੀ ਤਰ੍ਹਾਂ ਜਿਹੜੀ ਆ ਫਲੋਪ ਹੋਈ ਹੈ। ਔਰ ਦੂਸਰੇ ਪਾਸੇ ਪੰਜਾਬ, UK, ਆਸਟ੍ਰੇਲੀਆ, ਕੈਨੇਡਾ ਦੇ ਅੱਡ-ਅੱਡ ਸਿਨੇਮਾ ਘਰਾਂ ਵਿੱਚ ਸਿੱਖ ਸੰਗਤਾਂ ਵੱਲੋਂ ਪ੍ਰੋਟੈਸਟ ਕਰਕੇ ਇਸ ਫਿਲਮ ਨੂੰ ਉਤਾਰ ਦਿੱਤਾ ਗਿਆ ਹੈ। ਔਰ ਇਸ ਤੇ ਕੰਗਨਾ ਰਣੌਤ ਸਮੇਤ ਭਾਰਤ ਦੇ ਵਿਦੇਸ਼ ਮੰਤਰਾਲੇ ਚੀਕਾਂ ਮਾਰਿਆ। ਔਰ ਸਿੱਖ ਕੌਮ ਨੇ ਕੰਗਨਾ ਰਣੌਤ ਨੂੰ ਉਸ ਦੀ ਔਕਾਤ ਚੰਗੀ ਤਰ੍ਹਾਂ ਦਿਖਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਤਪਾਲ ਮਲਿਕ ਜਿਹੜਾ ਜਾਟ ਲੀਡਰ ਕਿਸੇ ਵੇਲੇ BJP ਦਾ ਜਦੋਂ ਉਹਨੇ ਜੁਆਇਨ ਕੀਤਾ, ਫਿਰ ਜੰਮੂ ਕਸ਼ਮੀਰ ਦਾ ਗਵਰਨਰ ਵੀ, ਮੇਘਾਲਿਆ ਦਾ ਗਵਰਨਰ ਵੀ, ਕਿਸਾਨ ਮੂਵਮੈਂਟ ਦੇ ਵੇਲੇ ਦੇ ਕੋਈ ਸ਼ੱਕ ਨਹੀਂ ਉਹ ਮੇਘਾਲਿਆ ਦਾ ਗਵਰਨਰ ਸੀ। ਔਰ ਉਹਨੇ ਪਬਲਿਕਲੀ ਇਹ ਗੱਲ ਕਹੀ। ਉਹਨੇ ਕਿਹਾ ਵੀ ਮੈਂ ਮੋਦੀ ਨੂੰ ਮਿਲਿਆ ਸੀ ਔਰ ਮੈਂ ਉਹਨੂੰ ਇਹ ਕਿਹਾ ਸੀ ਕਿ ਇਹਨਾਂ ਨੂੰ ਦੁਖੀ ਨਾ ਕਰ, ਇਹ ਸਿੱਖ ਨੇ, ਇਹਨਾਂ ਨੇ ਪਿੱਛੇ ਨਹੀਂ ਹਟਣਾ ਹੈ। ਔਰ ਇਹ ਜੇ ਤੂੰ ਇਹ ਕਰੇਗਾ ਤਾਂ ਫਿਰ ਇੰਦਰਾ ਗਾਂਧੀ ਨੂੰ ਵੀ ਇਹਨਾਂ ਨੇ ਨਹੀਂ ਸੀ ਛੱਡਿਆ, ਜਨਰਲ ਵੈਦਿਆ ਨੂੰ भी नहीं सी छड़िया। एक सिख लड़के ने 21 साल बाद जाके लंदन में भी माइकल एडवायर को नहीं छोड़ा था। ये छोड़ने वाले नहीं है, ये अब नहीं जाएंगे ऐसे, इनको कुछ दे के भेजो। और दूसरा सो ਜ਼ਾਹਰ है कि भी ਜਿਹੜੇ ਬੰਦੇ ਥੋੜੇ ਬਹੁਤ ਹਿਸਟਰੀ ਤੋਂ ਵਾਕਿਫ ਨੇ ਜਾਂ ਸਮਝਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਨਜ਼ਰ ਆਉਂਦਾ। ਪਾਕਿਸਤਾਨ ਦੇ ਵੀ ਇੱਕ ਸ਼ਾਇਦ ਹੈਰੂਨ ਜਰਨਲਿਸਟ ਸੀ ਬਜ਼ੁਰਗ, ਤੇ ਉਦੋਂ ਕਿਸਾਨ ਮੂਵਮੈਂਟ ਚੱਲ ਰਹੀ ਸੀ ਤੇ ਉਹਨੂੰ ਉਹ ਜਿਹੜੀ ਐਂਕਰ ਬੀਬੀ ਹੈ ਪੁੱਛਦੀ ਹੈ कि इसके बारे में क्या ख्याल है जो वहाँ सिख किसान ही नज़र आते हैं उनकी। कहते भाई एक बात तो सिखों के बारे में जो मैं अपने तजर्बे से और दूसरे भी कह सकता हूँ कि जिसके पीछे पड़ जाएं उसे छोड़ते नहीं हैं और ये यहाँ खाली नहीं जाएंगे, ये या तो मर जाएंगे तो या कुछ लेके जाएंगे। सो ये ਜਦੋਂ ਇਸ ਕਿਸਮ ਦੀਆਂ ਟਿੱਪਣੀਆਂ ਦੇਖਣ ਨੂੰ ਆਉਂਦੀਆਂ ਨੇ ਤੇ ਲੱਗਦਾ ਹੈ ਕਿ ਵੀ ਚਲੋ ਸਾਡੇ ਬਜ਼ੁਰਗਾਂ ਨੇ ਤਾਂ ਇੱਕ ਇਤਿਹਾਸ ਰਚਿਆ ਬਣਾਇਆ, ਕੁਰਬਾਨੀਆਂ ਕੀਤੀਆਂ, ਇਹ ਰੈਪੂਟੇਸ਼ਨ ਤਾਂ ਸਿੱਖ ਕੌਮ ਦਾ ਹੈ, ਭਾਵੇਂ ਅੱਜ ਸਾਡੇ 'ਚ ਵੀ ਬਹੁਤ ਸਾਰੀਆਂ ਕਮਜ਼ੋਰੀਆਂ ਨੇ।
ਸੋ ਜਦੋਂ ਕੰਗਣਾ ਰਣੌਤ ਨਾਂ ਦੀ ਇਸ, ਹੁਣ ਮੈਂ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਔਰਤ ਜ਼ਾਤ ਦੇ ਲਈ ਫਿਰ ਕੋਈ ਸ਼ਬਦ ਕਮਜ਼ੋਰ ਹੋ ਜਾਂਦਾ ਹੈ, ਕਿ ਵੀ ਉਹਨੇ ਜਦੋਂ ਇਹਨਾਂ ਨੂੰ ਇਹ ਸਾਰੀ ਲਾਈਨ ਲਈ, ਹਾਲਾਂ ਜੋ ਉਹਦਾ ਹੁਣ ਮੰਡੀ ਸਟੇਟ ਇਸ ਕਿਸਮ ਦੀ ਹੈ ਜਿੱਥੋਂ ਆਉਂਦੀ ਹੈ ਕਿ ਵੀ ਮੰਡੀ ਦਾ ਰਾਜਾ ਕਿਸੇ ਵੇਲੇ ਗੁਰੂ ਸਾਹਿਬ ਦਾ ਬਹੁਤ ਪ੍ਰੇਮੀ ਸੀ, ਰਾਦਰ ਅੱਜ ਵੀ ਉੱਥੇ ਗੁਰੂ ਸਾਹਿਬ ਦਾ ਸ਼ਾਇਦ ਦਿਲਰੁਬਾ ਜਾਂ ਦੂਜਾ ਉਹ ਰਾਜ ਘਰਾਣੇ ਦੇ ਮਹਿਲ 'ਚ ਗੁਰੂ ਸਾਹਿਬ ਮੰਡੀ ਜਾ ਕੇ ਰਹੇ ਵੀ, ਔਰ ਦੂਸਰਾ ਵੀ ਉਸ ਸਾਰੇ ਪਾਰਟ 'ਚ, ਔਰ ਚੰਡੀਗੜ੍ਹ 'ਚ ਆਪ ਰਹੀ ਹੈ, ਔਰ ਇਸ ਬਾਰੇ ਜੋ ਕੁਛ ਸਾਹਮਣੇ ਆਉਂਦਾ ਉਹ ਵੀ ਬਿਆਨਿਆ ਨਹੀਂ ਜਾ ਸਕਦਾ। ਲੇਕਿਨ ਇਸ ਸਭ ਦੇ ਬਾਵਜੂਦ ਕਿਵੇਂ ਜਿਹੜੀ ਚੀਪ ਐਂਬੀਸ਼ਨ ਜਿਨ੍ਹਾਂ ਦੇ ਕੋਲ ਹੁੰਦਾ ਹੈ ਕਿ ਵੀ ਉਹਨਾਂ ਨੇ ਅੱਗੇ ਜਾਣਾ, ਉਹਨਾਂ ਨੂੰ ਲੱਗਦਾ ਹੈ ਵੀ ਜੇ ਤੁਸੀਂ ਕੁਛ ਕ੍ਰੀਏਟਿਵਨੈਸ ਨਾਲ ਅੱਗੇ ਨਹੀਂ ਜਾ ਸਕਦੇ ਤਾਂ ਨੈਗੇਟਿਵਿਟੀ ਕਰੋ, ਹੇਟ ਫੈਲਾਓ, ਔਰ ਉਹਦੇ 'ਚੋਂ ਤੁਹਾਡੀ ਰੈਕਗਨੀਸ਼ਨ ਨਿਕਲੇ। 3600 ਫਿਲਮੀ ਐਕਟਰ ਐਕਟਰੈਸਿਸ ਹੁੰਦੀਆਂ ਨੇ, ਆਉਂਦੇ ਜਾਂਦੇ ਨੇ, ਕੀ ਕਿਰਦਾਰ ਕਰਦੇ ਨੇ, ਜੋ ਮਰਜ਼ੀ ਕਰਨ, ਪਰ ਜਿਵੇਂ ਇਸ ਬੀਬੀ ਨੇ ਮਿੱਥ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਕਿਸਾਨ ਮੂਵਮੈਂਟ ਦੇ ਵੇਲੇ, ਕਿਸ ਕਿਸਮ ਦੀ ਬਿਆਨਬਾਜ਼ੀ, ਉਸ ਤੋਂ ਪਹਿਲਾਂ ਮੁਸਲਮਾਨਾਂ ਦੇ ਬਾਰੇ ਹੇਟਰੇਡ, ਸ਼ਾਹੀਨ ਬਾਗ ਦੇ ਵਿੱਚ ਐਜੀਟੇਸ਼ਨ ਜਦੋਂ ਚੱਲ ਰਹੀ ਸੀ, ਫਿਰ ਇਹਦੇ ਬਾਵਜੂਦ ਕਿ ਭਾਈ ਮੋਦੀ ਵਾਪਸ ਲੈਣ ਤੇ ਮਜਬੂਰ ਹੋਇਆ 3 ਖੇਤੀ ਕਾਨੂੰਨ, ਫਿਰ ਇਹਨੇ ਮੰਡੀ ਦੇ, ਉਹਨਾਂ ਨੇ ਇਹੀ ਉਹਦੀ ਕੁਆਲੀਫਿਕੇਸ਼ਨ ਬਣੀ, ਫਿਰ ਪੰਜਾਬੀ ਗਾਇਕਾਂ ਬਾਰੇ ਦੂਜੇ ਹਰ ਇੱਕ ਨੂੰ ਤੁਸੀਂ ਖਾਲਿਸਤਾਨੀ ਕਹਿ ਕੇ ਭੰਡਣਾ ਸ਼ੁਰੂ ਕਰ ਦਿਓ, ਔਰ ਫਿਰ ਨਫ਼ਰਤ ਦਾ ਇਜ਼ਹਾਰ ਕਿ ਜਿਵੇਂ ਫਿਰ ਉਹਨੂੰ, ਕਿਉਂਕਿ ਪ੍ਰੋਪੇਗੈਂਡਾ ਫਿਲਮਾਂ ਤਾਂ ਇਹ ਬੀਜੇਪੀ ਦੀ ਇਨਵੈਸਟਮੈਂਟ ਹੈ, ਉਹ ਕੇਰਲਾ ਫਾਈਲਸ ਹੋਣ, ਕਸ਼ਮੀਰ ਫਾਈਲਸ ਹੋਣ, ਦੂਸਰੇ ਹੋਏ ਕਿਸ ਕਿਸਮ ਦੀ ਪਦਮਾਵਤੀ ਤੇ ਫਲਾਣੇ ਢਿਮਕੇ, ਫਿਰ ਇਹਨੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੂੰ ਜਿਹੜਾ ਨੈਗੇਟ ਕਰਨ ਦਾ, ਫਿਰ ਇੰਦਰਾ ਗਾਂਧੀ ਬਣ ਕੇ ਇਹਨੇ ਜਿਹੜੀ ਇਹ ਫਿਲਮ ਐਮਰਜੈਂਸੀ ਦੇ ਨਾਂ ਥੱਲੇ ਬਣਾਈ। ਹੁਣ ਉਸ ਦੇ ਵਿੱਚ ਵੀ ਉਹੀ ਜਿਹੜੇ ਜਦੋਂ ਟੀਜ਼ਰ ਆਇਆ ਵੀ ਸੰਤ ਭਿੰਡਰਾਂਵਾਲਾ, ਜਦੋਂ ਕਿ ਸੰਤ ਜਰਨੈਲ ਸਿੰਘ ਐਮਰਜੈਂਸੀ ਦੇ ਵੇਲੇ ਅਰਾਊਂਡ ਵੀ ਨਹੀਂ ਸੀਗੇ, ਉਹ ਤਾਂ ਇੱਕ ਸਟੂਡੈਂਟ ਸੀ ਉੱਥੇ, ਲੇਕਿਨ ਇੱਕ ਡੈਲੀਬਰੇਟ ਤਰੀਕੇ ਨਾਲ ਜਿਵੇਂ ਤੁਸੀਂ ਪ੍ਰਵੋਕ ਕਰਕੇ ਕਰਦੇ ਹੋ, ਹਾਲਾਂ ਇਹਨੂੰ ਇੱਕ ਬੀਬੀ ਕੁਲਵਿੰਦਰ ਕੌਰ ਜਿਹੜੀ ਜਿਹਨੇ ਤਮਾਚਾ ਵੀ ਜੜਿਆ, ਥੱਪੜ ਵੀ ਮਾਰਿਆ ਕਿ ਭਾਈ ਇਹ ਦੱਸਣ ਲਈ ਵੀ ਤੂੰ ਉਹੀ ਹੈ ਸਾਡੀਆਂ ਮਾਵਾਂ ਨੂੰ ਕੀ ਕਿਹਾ ਸੀ, ਲੇਕਿਨ ਇਹਦੀ ਨਫ਼ਰਤ ਵੱਧਦੀ ਚਲੀ ਗਈ, ਔਰ ਕੋਈ ਵੀ ਮੁੱਦਾ ਜਿਹੜਾ ਜੈਨੂਇਨ ਵੀ ਰਿਹਾ ਇਸ ਨੇ ਇਵੇਂ ਟਾਰਗੇਟ ਕਰਕੇ। ਸੋ ਜ਼ਾਹਰ ਹੈ ਜਦੋਂ ਫਿਰ ਇਹ ਐਮਰਜੈਂਸੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਵੀ ਸਟੈਂਡ ਲਿਆ, ਸਿੱਖਾਂ ਨੇ ਵੀ ਕਿਹਾ, ਫਿਰ ਕੱਟ ਕੁੱਟ ਕੁਛ ਲੱਗੇ, ਕੁਛ ਦੇਰ ਤਾਂ ਰੁਕੀ ਇੱਕ ਸਟੇਜ ਤੇ, ਉਦੋਂ ਵੀ ਇਹਨੇ ਕਿਹਾ ਕਿ ਜੀ ਦੇਖੋ ਇਹਨਾਂ ਨੇ ਡਿਲੇ ਕਰਤਾ। ਫਿਰ ਜਦੋਂ ਰਿਲੀਜ਼ ਹੋਈ ਹੁਣ ਤਾਂ ਉਹਦੇ ਬਹੁਤ ਬੁਰੀ ਤਰ੍ਹਾਂ ਪਿਟੀ ਹੈ ਬਾਕਸ ਆਫਿਸ ਤੇ, ਹਾਲਾਂਕਿ ਉਹਨਾਂ ਦੇ ਆਪਣੇ ਯੂਟਿਊਬਰ ਨੇ ਕਿ ਵੀ 70 ਕਰੋੜ ਕੇ ਕਿੰਨੇ ਦੀ ਲਾਗਤ ਨਾਲ ਬਣੀ ਹੈ, ਤੇ ਉਹ 25 ਕਰੋੜ ਵੀ ਜਿਹੜੀ ਹੈ ਉਹ ਸਾਰੇ ਬਾਕਸ ਆਫਿਸ ਤੋਂ ਤਾਂ 2% ਵੀ ਸੀਟਾਂ ਦੀ ਆਕੂਪੇਸ਼ਨ ਨਹੀਂ ਜਿੱਥੇ ਰਿਲੀਜ਼ ਹੋਈ, ਹਾਲਾਂਕਿ ਉੱਤੇ ਟੈਕਸ ਮਾਫ, ਗਵਰਨਮੈਂਟ ਪ੍ਰਮੋਸ਼ਨ, ਉਹਦੇ 'ਚ ਜਿਹੜੇ ਐਕਟਰ ਵੀ ਟੌਪ ਦੇ ਲਿਆ ਕੇ ਲਾਏ ਹੋਏ ਸੀ, ਬੁਰੀ ਤਰ੍ਹਾਂ ਫਲॉप ਹੋਏ। ਹੁਣ ਉਹਦੇ ਤੇ ਵੀ ਉਹਨੂੰ ਇੰਨੀ ਤਕਲੀਫ ਨਹੀਂ ਹੈ ਕਿ ਵੀ, ਪਰ ਉਹ ਅਗੇਨ ਸਿੱਖਾਂ ਦੇ ਗੱਲ ਬਣਨਾ ਚਾਹੁੰਦੀ ਕਿਉਂਕਿ ਪੰਜਾਬ 'ਚ ਇਸ ਮਾਮਲੇ ਸ਼੍ਰੋਮਣੀ ਕਮੇਟੀ ਨੇ ਮਜ਼ਬੂਤ ਸਟੈਂਡ ਲਿਆ, ਉਹਨਾਂ ਦੇ ਆਪਣੇ ਮੁਲਾਜ਼ਮ ਜਾ ਕੇ ਰੋਕਿਆ, ਪੰਜਾਬ 'ਚ ਨਹੀਂ ਲੱਗਣ ਦਿੱਤੇ। ਹੁਣ ਉਹਨਾਂ ਨੂੰ ਲੱਗਦਾ ਸੀ ਵੀ ਇੰਟਰਨੈਸ਼ਨਲੀ, ਔਰ ਅਸੀਂ ਸਾਡੇ ਕੋਲ ਪੂਰੀ ਡੀਟੇਲ ਹੈ ਕਿ ਵੀ ਕਿਵੇਂ ਯੂਕੇ ਦੇ ਵਿੱਚ ਵੀ ਸਿੱਖ ਨੌਜਵਾਨਾਂ ਨੇ ਜਿੱਥੇ ਲੱਗੀ ਸੀ ਵੱਡੇ ਵੱਡੇ ਸ਼ਹਿਰਾਂ 'ਚ ਜਾ ਕੇ ਸਾਰੇ ਪਾਸੇ ਰੁਕਵਾ ਦਿੱਤੀ। ਈਵਨ ਇਨ ਆਸਟ੍ਰੇਲੀਆ ਜਿਹੜੀ ਹੈ ਇਹਦੀ ਰਿਮੂਵ ਹੋਈ ਹੈ ਸਕਰੀਨਿੰਗ ਆਫ ਦਾ ਫਿਲਮ, ਜਿਹੜੀ ਹੈ ਮੈਲਬਰਨ ਦੇ ਵਿੱਚ, ਪਰਥ ਦੇ ਵਿੱਚ, ਔਰ ਦੂਸਰੀਆਂ ਕੁਝ ਥਾਵਾਂ ਤੇ ਵੀ ਯਤਨ ਹੋ ਰਹੇ ਨੇ, ਔਰ ਇਸ ਤਰੀਕੇ ਦੇ ਨਾਲ ਜਿਹੜੀ ਹੈ ਇਸ ਨੂੰ ਯੂਕੇ ਦੇ ਵਿੱਚ ਤਾਂ ਮੇਜਰ 4-5 ਸ਼ਹਿਰਾਂ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਰੁਕਵਾ ਦਿੱਤਾ। ਹੁਣ ਇਸ ਦੇ ਉੱਤੇ ਈਵਨ ਇਨਾ ਚੀਕ 'ਚ ਹਾਲਾਂ ਗੱਲ ਫਲॉप ਹੋਣ ਦੀ ਹੈ, ਟੋਟਲ ਫਲॉप ਹੈ, ਪਰ ਜ਼ੋਰ ਇਸ ਤੇ ਨਹੀਂ ਹੈ। ਕੰਗਣਾ ਰਣੌਤ ਨੇ ਫਿਰ ਜਿਹੜੀ ਹੈ ਇਸ ਦੇ ਉੱਤੇ ਜ਼ਹਿਰ ਉਗਲਿਆ, ਕਿਉਂਕਿ ਇੱਕ ਬ੍ਰਿਟਿਸ਼ ਐਮਪੀ ਜਿਹੜਾ ਇਹਨਾਂ ਦਾ ਰਾਈਟ ਵਿੰਗਰ ਹੈ, ਜਿਹੜਾ ਇਹਨਾਂ ਦੀ ਪੇਰੋਲ ਤੇ ਹੀ ਹੈ, ਹਮੇਸ਼ਾ ਹੀ ਉਹ ਸਿੱਖ ਵਿਰੋਧੀ ਉਹਦੀ ਲਾਈਨ ਰਹੀ ਹੈ, ਬੌਬ ਬਲੈਕਮੈਨ ਹੈ, ਕੰਜ਼ਰਵੇਟਿਵ ਐਮਪੀ ਹੈ ਹੈਰੋ ਈਸਟ ਤੋਂ, ਉਹਨੇ ਹਾਊਸ ਆਫ ਕਾਮਨਸ ਦੇ ਵਿੱਚ ਉੱਥੇ ਖਲੋ ਕੇ ਕਿਹਾ ਕਿ ਜੀ ਇਹ ਜਿਹੜੇ ਨੇ ਖਾਲਿਸਤਾਨੀ ਟੈਰਰਿਸਟਾਂ ਨੇ ਜਿਹੜਾ ਇਸ ਨੂੰ ਬੰਦ ਕਰਵਾਇਆ, ਔਰ ਦੂਸਰਾ ਹਾਲਾਂ ਪੀਸਫੁਲ ਪ੍ਰੋਟੈਸਟ ਸੀ, ਸਿਨੇਮੇ ਵਾਲਿਆਂ ਨੂੰ ਖੁਦ ਵੀ ਲੱਗਾ ਕਿ ਕਮਾਈ ਤਾਂ ਕਰ ਨਹੀਂ ਰਹੀ ਹੋਣੀ, ਔਰ ਉਹਨਾਂ ਨੂੰ ਲੱਗਾ ਵੀ ਐਵੇਂ ਕਾਹਨੂੰ ਦੁਸ਼ਮਣੀ ਸਹੇੜਨੀ ਹੈ ਸਿੱਖਾਂ ਦੀ ਵੀ, ਔਰ ਉਹਨੇ ਇਹੀ ਹੈ ਐਮਪੀ ਜਿਹਨੇ
2 ਸਾਲ ਪਹਿਲਾਂ ਜਗਤਾਰ ਸਿੰਘ ਜੌਹਲ ਨੂੰ ਵੀ ਜਿਹੜਾ ਉਹ ਟੈਰਰਿਸਟ ਕਿਹਾ ਸੀ, ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ UK ਦੀ ਸਟੇਟਮੈਂਟ ਵੀ ਹੈ, ਟੋਰੀ MPs abusing his parliamentary position to demonize Sikhs campaigning for the re-establishment of a Sikh homeland, ਕਿ ਵੀ ਇਹ ਡਿਮੋਨਾਈਜ਼ ਕਰ ਰਿਹਾ ਹੈ ਔਰ ਖਾਲਿਸਤਾਨੀ ਟੈਰਰਿਸਟ ਲਫ਼ਜ਼ ਇਸਤੇਮਾਲ ਕੀਤਾ ਹੈ। ਔਰ ਅਸੀਂ ਜਿਹੜਾ ਇਸ ਦੇ ਉੱਤੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਵੀ ਅਸੀਂ ਪਾਰਲੀਮੈਂਟਰੀ ਕਮਿਸ਼ਨਰ ਫॉर ਸਟੈਂਡਰਡਸ ਦੇ ਕੋਲ ਕੰਪਲੇਂਟ ਕਰ ਰਹੇ ਹਾਂ ਕਿ ਵੀ ਇਹ ਜਿਹੜਾ ਬੌਬ ਬਲੈਕਮੈਨ ਦਾ ਬਿਹੇਵ ਹੈ ਉਹ ਅਨਐਕਸੈਪਟੇਬਲ ਹੈ। ਸੋ ਇਧਰ ਤਾਂ ਉਸ MP ਨੂੰ ਵੀ ਜਿਹੜਾ ਉਹ ਸਿੱਖਾਂ ਨੇ ਐਕਸਪੋਜ਼ ਕਰਨਾ ਸ਼ੁਰੂ ਕੀਤਾ, ਪਰ ਕੰਗਣਾ ਰਣੌਤ ਹੁਣ ਇਹ ਕਹਿ ਰਹੀ ਹੈ ਕਿ ਜੀ ਦੇਖੋ ਮੇਰੇ ਤੇ ਇਹਨਾਂ ਜਿਹੜੀ ਫਿਲਮ ਪੰਜਾਬ 'ਚ ਨਹੀਂ ਲੱਗਣ ਦਿੱਤੀ, ਬਾਹਰ ਕੋਈ ਇੰਡੀਅਨ ਪੋਲੀਟੀਸ਼ੀਅਨ ਨਹੀਂ ਬੋਲਿਆ, ਕੋਈ ਫੈਮਿਨਿਸਟ ਨਹੀਂ ਬੋਲੇ, ਬ੍ਰਿਟਿਸ਼ MP ਬੋਲਿਆ, ਔਰ ਮੈਂ ਸ਼ਰਮ ਦਿੰਦੀ ਹਾਂ ਇੰਡੀਅਨ ਪੋਲੀਟੀਸ਼ੀਅਨਸ ਨੂੰ ਕਿ ਜੀ ਉਹਨਾਂ ਨੇ ਜਿਹੜਾ ਉਹ ਮੇਰੀ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹਨੂੰ ਜਿਹੜਾ ਦਬਾਇਆ ਜਾ ਰਿਹਾ, ਉਸ ਦੇ ਉੱਤੇ ਕੋਈ ਆਵਾਜ਼ ਨਹੀਂ ਚੁੱਕੀ। ਉਹਨੇ ਅੱਜ ਜਿਹੜਾ ਆਪਣੇ ਉਹਦੇ ਤੇ ਟਵਿੱਟਰ ਅਕਾਊਂਟ ਦੇ ਉੱਤੇ ਇਹ ਜਿਹੜੀ ਹੈ ਉਹ ਆਪਣੇ ਆਪ ਨੂੰ ਬੜਾ ਵਿਕਟਮ ਜਿਹਾ ਬਣਾ ਕੇ ਪੇਸ਼ ਕੀਤਾ, ਔਰ ਬੌਬ ਬਲੈਕਮੈਨ ਨੂੰ ਉਹਨੇ ਕੋਟ ਕੀਤਾ। ਹੁਣ ਜਦੋਂ ਇਹ ਸਾਰਾ ਹੋਇਆ ਤਾਂ ਇੰਡੀਆ ਦੀ ਫੋਰਨ ਮਿਨਿਸਟਰੀ ਨੂੰ ਵੀ ਲੱਗਾ ਕਿ ਜੀ ਇਹ ਤਾਂ ਵਾਕਿਆ ਹੀ ਕੁਝ ਕਹਿਣਾ ਚਾਹੀਦਾ, ਔਰ ਇਹਨਾਂ ਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ। ਉਹਨਾਂ ਨੇ ਕਿਹਾ ਜੀ ਇੰਡੀਆ ਕੰਸਰਨਡ ਵਿਦ ਪ੍ਰੋ ਖਾਲਿਸਤਾਨ ਐਲੀਮੈਂਟ ਡਿਸਰਪਟਿੰਗ ਸਕਰੀਨਿੰਗ ਆਫ ਐਮਰਜੈਂਸੀ ਇਨ UK। ਇਹ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ ਰਣਧੀਰ ਜੈਸਵਾਲ, ਉਹਨੇ ਜਿਹੜੀ ਪ੍ਰੈਸ ਕਾਨਫਰੰਸ ਸੀ ਔਰ PTI ਦੀ ਖਬਰ ਹੈ ਕਿ ਜੀ ਇਹ ਫਰੀडम ਆਫ ਸਪੀਚ ਔਰ ਐਕਸਪ੍ਰੈਸ਼ਨ ਦੇ ਉੱਤੇ ਹਮਲਾ ਹੈ, ਔਰ ਇਹ ਜਿਹੜਾ ਹੈ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ, ਔਰ UK ਦੀ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਵੀ ਇਹਨਾਂ ਅਨਸਰਾਂ ਨੂੰ ਨੱਥ ਪਾਓ, ਇਹਨਾਂ ਨੂੰ ਫੋਲੋ ਕਰੋ, ਕਿਉਂਕਿ ਮਾਸਕਡ ਖਾਲਿਸਤਾਨੀ ਦਹਿਸ਼ਤਗਰਦ ਉਹ UK ਦੇ ਸਿਨੇਮਿਆਂ 'ਚ ਜਾ ਵੜੇ ਔਰ ਉਹਨਾਂ ਨੇ ਇਸ ਫਿਲਮ ਨੂੰ ਜਿਹੜਾ ਹੈ ਉਹ ਰੁਕਵਾਇਆ, ਔਰ ਇਹ ਸਾਰੇ ਦੇ ਥੱਲੇ ਜਿਹੜਾ ਹੈ ਅਸੀਂ ਇਸ ਨੂੰ ਪ੍ਰੋਟੈਸਟ ਕਰ ਰਹੇ ਹਾਂ। ਮੇ ਵੀ ਹੈਵ ਏ ਸਟੇਟਮੈਂਟ from the Home Secretary next week on what will be done to ensure that people who want to see such films which have been passed by censors can do so in peace and harmony। ਇਹ ਉਹਨਾਂ ਦਾ MP ਕੰਜ਼ਰਵੇਟਿਵ ਤੋਂ ਇਹਨਾਂ ਦੀ ਪੇਰੋਲ ਦੇ ਉੱਤੇ ਹੀ ਹੈ, ਉਹਦੇ ਤੋਂ ਕਹਾਇਆ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਸਿੱਖ ਪ੍ਰੈਸ ਐਸੋਸੀਏਸ਼ਨ ਨੇ ਕਿਹਾ ਕਿ ਸਿੱਖਾਂ ਦੇ ਪ੍ਰੋਟੈਸਟ ਕਰਕੇ ਜਿਹੜੀ ਫਿਲਮ ਹੈ ਇਹ ਬਰਮਿੰਗਮ, ਵੋਲਪਰਹੈਂਪਟਨ, ਵੈਸਟ ਮਿਡਲੈਂਡ ਰੀਜਨ ਇੰਗਲੈਂਡ ਇਹਨਾਂ ਸਾਰਿਆਂ 'ਚੋਂ ਲਾ ਦਿੱਤੀ ਗਈ ਔਰ ਇਹ ਚੱਲਣ ਨਹੀਂ ਦਿੱਤੀ ਗਈ। ਸੋ ਮੇਰਾ ਖਿਆਲ ਹੈ ਕਿ ਵੀ ਕੰਗਣਾ ਰਣੌਤ ਤਾਂ ਨਫ਼ਰਤ ਦੀ ਵਣਜਾਰੀ ਹੈ। ਟਰਮ ਤਾਂ ਮੇਰੇ ਮਾਈਂਡ 'ਚ ਆ ਰਹੇ ਸੀ ਕਿ ਸ਼ੀ ਗॉट ਦਾ ਟੇਸਟ ਆਫ ਹਰ ਓਨ ਮੈਡੀਸਨ, ਕਿ ਉਹਨੂੰ ਆਪਣੀ ਦਵਾਈ ਦਾ ਜਿਹੜਾ ਸਵਾਦ ਤਾਂ ਪਤਾ ਲੱਗਾ, ਪਰ ਇਹ ਗੱਲ ਇਹਨਾਂ ਸਮੇਤ ਬਾਕੀਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਨਾਲ ਜੇ ਤੁਸੀਂ ਪੰਗਾ ਲਓਗੇ, ਇਹ ਠੀਕ ਹੈ ਵੀ ਅਸੀਂ ਇੰਟਰਨੈਸ਼ਨਲ ਲਾਅ 'ਚ ਯਕੀਨ ਕਰਦੇ ਹਾਂ, ਕਿਸੇ ਨੇ ਕਿਸੇ ਦੇ ਚਪੇੜ ਨਹੀਂ ਮਾਰੀ, ਕੋਈ ਨਹੀਂ, ਪੀਸਫੁਲੀ। ਲੇਕਿਨ ਭਾਵੇਂ ਸਾਡੇ ਕੋਲ ਨੇਸ਼ਨ ਨਹੀਂ ਹੈ, ਪਰ ਪੰਜਾਬ 'ਚ ਹੌਸਟਾਈਲ ਸਰਕਾਰ ਦੇ ਹੁੰਦਿਆਂ ਵੀ ਸਿੱਖਾਂ ਨੇ ਯਕੀਨੀ ਬਣਾਇਆ ਕਿ ਪੰਜਾਬ 'ਚ ਇਹਨੂੰ ਨਹੀਂ ਚੱਲਣ ਦਿੱਤਾ। ਔਰ UK, ਕੈਨੇਡਾ, ਆਸਟ੍ਰੇਲੀਆ ਤੱਕ ਵੀ ਜਿਹੜੇ ਨੇ, ਤੇ ਚੀਕਾਂ ਤਾਂ ਫਿਰ ਪੈਣੀਆਂ ਹੀ ਪੈਣੀਆਂ ਨੇ। ਜਦੋਂ ਇਸ ਕਿਸਮ ਦੀਆਂ ਕਰਤੂਤਾਂ ਕਰੋਗੇ ਤਾਂ ਫਿਰ ਜਿਹਾ ਬੀਜੈ ਸੋ ਲੁਣੈ। ਜੋ ਤੁਸੀਂ ਨਫ਼ਰਤ ਫੈਲਾਈ ਹੈ ਔਰ ਤੁਸੀਂ ਸਮਝਦੇ ਹੋ ਵੀ ਨਫ਼ਰਤ ਦੇ ਸਿਰ ਦੇ ਉੱਤੇ ਤੁਸੀਂ ਆਪਣੀ MP ਦੀ ਸੀਟ ਕੱਢੀ ਹੈ, ਔਰ ਹੁਣ ਤੁਹਾਨੂੰ ਐਜ਼ ਏ ਐਕਟਰੈਸ ਵੀ ਜਿਹੜਾ ਉਹ ਸਿੱਖ ਵਿਰੋਧੀ ਆਪਣਾ ਸੌਦਾ ਵੇਚ ਕੇ, ਪਰ ਇਵੇਂ ਹੋਇਆ ਨਹੀਂ ਹੈ ਔਰ ਗਾਂ ਵੀ ਨਹੀਂ ਹੋਣਾ। ਹਾਂ, ਨਹੀਂ ਪੰਗਾ, ਬਿਲਕੁਲ ਨਹੀਂ, ਸਿੱਖਾਂ ਨਾਲ ਪੰਗਾ ਨਹੀਂ ਚੰਗਾ, ਨਹੀਂ। ਹਾਂ, ਬਿਲਕੁਲ ਠੀਕ ਹੈ, ਵਨ ਲਾਈਨਰ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਔਰ ਲਖਦੀਪ ਸਿੱਧੂ ਜੀ ਔਰ ਸੋਨਮਾਲ ਜੀ, ਜਤਿੰਦਰ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਅਮਨ ਔਜਲਾ ਜੀ, ਸੋਨਮਾਲ ਜੀ, ਧਰਮ ਸਿੰਘ ਜੀ, ਸੁਖਜੀਵਨ ਬੱਚੂ ਜੀ, ਜਸਵੀਰ ਸਿੰਘ ਬਰਾੜ ਜੀ, ਫਿਰ ਮੁਹੰਮਦ ਯਾਕੂਬ ਜੀ, ਉਹਨਾਂ ਨੇ ਕਾਫੀ ਸਾਰੇ ਐਵਰੀਡੇ ਉਹਨਾਂ ਨੇ ਮੈਸੇਜ ਹੁੰਦੇ ਨੇ, ਕੱਲ ਗਾਇਬ ਸੀਗੇ, ਸੋ ਗੈਰ ਹਾਜ਼ਰੀ ਤੁਹਾਡੀ ਲੱਗ ਗਈ ਹੈ। ਸੋ ਬੜੇ ਅੱਛੇ ਤੁਹਾਡੇ ਮੈਸੇਜ ਨੇ, ਮੈਂ ਸਾਰੇ ਰੀਡ ਕਰ ਲਏ ਨੇ, ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। और कमल सिंह जी, राजा इमरान इकबाल जी, अल्लाह चाचा जी आपको अरस बन पता नहीं सलामत रखे और आपका अपना वतन खालिस्तान जल्दी बने इंशाअल्लाह। आमीन, बहुत शुक्रिया ਤੁਹਾਡਾ, बहुत मेहरबानी जी। सुरजीत कौर जी, फिर इस तरह जसवाल सिंह कैले जी, और फिर मोहम्मद याकूब जी कहने के 26 जनवरी ब्लैक डे है,
ਹਾਂਜੀ ਬਿਲਕੁਲ। ਔਰ ਇੰਦਰਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਕੈਲੀਫੋਰਨੀਆ ਤੋਂ ਬਹੁਤ ਬਹੁਤ ਪਿਆਰ ਜੀ। ਔਰ ਚੜ੍ਹਦੀ ਕਲਾ ਡਾਕਟਰ ਸਾਹਿਬ ਥੋੜਾ ਦੱਸੋਗੇ ਕਿ ਇੰਡੀਆ ਜਾਂ USA ਦਾ ਪੱਲਾ ਫੜਦਾ ਤਾਂ ਸਿੱਖਾਂ ਦੀ ਕੀ ਰਣਨੀਤੀ ਹੋਵੇਗੀ? ਦੇਖੋ ਇਹ ਤਾਂ ਹੁਣ ਜਿਹੜਾ ਉਹ ਅੰਡਰ ਦਾ ਟਾਇਰ ਹੀ ਨੇ, ਕਿਉਂਕਿ ਇਹਨਾਂ ਨੇ ਦੋਨੋਂ ਹੀ ਅਮਰੀਕਨਾਂ ਦਾ ਫੇਥ ਗਵਾ ਲਿਆ। ਅਮਰੀਕਨ ਜਿਹੜੀ ਪਾਲਿਸੀ ਹੈ ਇਹ ਉਹਨਾਂ ਨੇ ਦੇਖ ਲਿਆ ਵੀ ਇਹ ਝੂਠੇ ਨੇ, ਧੋਖੇਬਾਜ਼ ਨੇ, ਇੱਧਰ ਯਾਰੀ ਪੁਗਾਈ, ਉੱਧਰ ਰਸ਼ੀਆ ਨੂੰ ਸਰਵਾਈਵ ਕਰਵਾਇਆ। ਸੋ ਇਹ ਹੁਣ ਜਾਣਗੇ ਡਾਊਨ ਦਾ ਡਰੇਨ। ਸਤਨਾਮ ਸਿੰਘ ਜੀ, ਧਰਮ ਸਿੰਘ ਜੀ ਕਹਿੰਦੇ ਨੇ ਕਿ ਚੜ੍ਹਦੀ ਕਲਾ 'ਚ ਪ੍ਰੋਗਰਾਮ। ਔਰ ਰਮਨ ਸਿੰਘ ਖਾਲਸਾ ਜੀ ਕਹਿੰਦੇ ਨੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ, ਇਹਨਾਂ ਨੇ ਆਪਣਾ ਨੰਬਰ ਦਿੱਤਾ, ਤੁਸੀਂ ਨੋਟ ਕਰ ਲਿਆ ਡਾਕਟਰ ਸਾਹਿਬ। ਔਰ ਇਸੇ ਤਰ੍ਹਾਂ ਮੁਹੰਮਦ ਯਕੂਬ ਜੀ, ਔਰ ਫਿਰ ਇਸੇ ਤਰ੍ਹਾਂ ਪੰਨੂ ਜੀ, ਜਸਕੀਰਤ ਸਿੰਘ ਜੀ, ਕੁਲਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ, ਫਿਰ ਹੈਗੇ ਹੈ ਹਾਂਜੀ ਪਰਮਜੀਤ ਸਿੰਘ ਫਿਰ, ਔਰ ਫਿਰ ਇਸੇ ਤਰ੍ਹਾਂ ਚੌਧਰੀ ਮਦਸਰ ਅਲੀ ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਆਈ ਲਵ ਖਾਲਿਸਤਾਨ। ਔਰ ਅਮਰਿੰਦਰ ਸਿੰਘ ਜੀ ਕਹਿੰਦੇ ਭਾਰਤੀ ਸਟੇਟ ਨੇ ਅਮਰੀਕਾ ਮੋਰੇ ਪੂਰਨ ਸਮਰਪਣ ਕੀਤਾ ਹੈ ਤੇ ਚੀਨ ਅਤੇ ਰੂਸ ਨੂੰ ਛੱਡਣ ਦਾ ਸਮਝੌਤਾ ਕੀਤਾ ਹੈ ਤਾਂ ਸਿੱਖਾਂ ਤੇ ਸਖਤੀ ਭਾਰਤ ਦੀ ਪਹਿਲੀ ਸ਼ਰਤ ਹੋਵੇਗੀ। ਤਾਂ ਤੁਸੀਂ ਆਉਣ ਵਾਲਾ ਸਮਾਂ ਕਿਵੇਂ ਦੇਖਦੇ ਹੋ ਜੀ? ਨਹੀਂ, ਇਹ ਰੂਸ ਨੂੰ ਵੀ ਨਹੀਂ ਛੱਡ ਸਕਦੇ, ਇਹ ਦੋਨੋਂ ਵਿਚਾਲੇ ਲਟਕਣਗੇ ਔਰ ਦੋਨਾਂ ਤੋਂ ਹੀ ਜੁੱਤੀਆਂ ਖਾਣਗੇ, ਕਿਉਂਕਿ ਉਹਨਾਂ ਦੀ ਸਾਰੀ ਹਾਲਾਂ ਜਿਹੜਾ ਉਹ ਸਮਝੌਤਾ ਇਹਨੇ ਪ੍ਰਵੀਨ ਸਾਹਨੀ ਨੇ ਵੀ ਕਿਹਾ 4 ਪੁਆਇੰਟ ਹੈ, ਸਲੋਲੀ ਅਮਰੀਕਾ ਦੇ ਖੈਮੇ ਵੱਲ ਆਉਣਗੇ, ਪਰ ਉਦੋਂ ਤੱਕ ਇਹਨਾਂ ਦਾ ਵੈਸੇ ਹੀ ਸਾਹ ਸੱਤ ਜਿਹੜਾ ਟੁੱਟ ਜਾਣਾ, ਕਿਉਂਕਿ ਇਹ ਰਸ਼ੀਆ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਸਾਰੀ ਇਹਨਾਂ ਦੀ ਮਿਲਟਰੀ ਇਕਵਿਪਮੈਂਟ ਵੀ ਔਰ ਦੂਸਰੀ ਵੀ ਉਹ ਰਸ਼ੀਆ ਵਾਲੀ है। और मोहम्मद याकूब जी कहते हैं साउथ इंडिया एक पक्के हिंदू को ट्रंप ने अपनी औकात से फारिग कर दिया, यानी कि भारत का फारिग कर दिया, और यानी कि पता नहीं, सॉरी फॉर दैट। तो ठीक है जी। फिर निहंग सिंह जी खालिस्तान जिंदाबाद कहते हैं, जिंदाबाद जिंदाबाद, और फतेह भी बुलाते हैं। कहते डॉक्टर साहब जी साडा वाह अकेतकां रपोक लोकां नाल पिया होया है, बहुत ही समझदारी नाल समझना पैना इन्हां नाल, बिल्कुल ठीक फरमाया, सुलझना पैना जी। और इसे तरह फिर हैगे है गुरजीत सिंह जी, फिर रणजीत सिंह जी ये भी फतेह बुलाते ने, और फिर मुहम्मद अरशद कहते ने आपस में लगे ने। ओके ठीक है जी। अजीब सिंह जी वुमेन राइट्स जी, और कुलदीप कौर जी, राजनप्रीत सिंह जी, फिट एंड हेल्दी कहते अंकल जी सत श्री अकाल, सानू डेरा बाबा नानक दे देख रहे ने। सो नाइस, गुरु नानक साहब दी पवित्र धरती तो साडे वल्लों भी हाँ जी फतेह और गुरु दे चरनां च नतमस्तक। बिल्कुल जी। और बलिहार सिंह कंग जी, अमरिंदर सिंह जी कहने सिख कदे भी अमरीका ते जां किसी होर मुल्क तो खालसान बना के देन दी आस ना रखन, क्योंकि इसकी भी कोई कीमत तारनी पवेगी ते किते साडे मुल्क दी शुरुआत किसी वड्डे मुल्क दी हजूरी विच ना होवे। खालसा जिंदाबाद। तुसी बिल्कुल ठीक किया। 10वें पातशाह दा फरमान है, को किसी को राज न दे हैं, जो ले हैं निज बल से ले हैं। पर फिर भी जिहड़ी इंटरनेशनल इंटरवेंशन हुंदी है एट सम स्टेज मैप मेकिंग दे विच जरूरी हुंदी है, और इस वेले अमरीका और वैसटर्न कंट्रीज़ दे विच एक सिंपैथी फैक्टर है जिन्हों असी चाहांगे कि असी उसनूं प्रैक्टिकल फॉर्म च नेशन बिल्डिंग दे लिए इस्तेमाल करिए। बाकी साडी सोच नीति आज़ादाना होएगी और इंसानियत दे नाल जुड़ी हुई होएगी। वारस पंजाब दे जी, और मनप्रीत सिंह ढिल्लों जी, और डॉक्टर परमजीत समराज जी, और दानवीर सिंह वड़ैच जी, और इसी तरह आर रंधावा जी, और ए सिंह जी, कौर शरणजीत जी, हरजीत सिंह संधू जी, और फिर इसी तरह अमरिंदर सिंह जी। जयशंकर ते मोदी भारत दा बेड़ा करन लई नोबल लई चुने जाने चाहिए है, नोबल प्राइज लई कहंदे चुने जाने चाहिए है। और तजिंदर सिंह जी और गुरजीत सिंह जी, डॉक्टर साहब भैन जी दसो मोदी जुंडली दे जड़े परचे होए कुछ बनेगा? नहीं, ये पोलिटिकल प्रैशर दे लई इस्तेमाल हुंदे ने, बाकी तां ये पोलिटिकल सारी खेड है जी। और इस तरह अमर सिंह जी, फिर नुपा जी, वक्त भी क्या चीज है, एक दिन प्रेसिडेंट आइजनहावर ओथ ने ओथ चुकी है, कदे वियतनाम वार, जिमी कार्टर वर्सेस सोवियत अफगानिस्तान वार, आज सब चल बसे हुण ट्रंप कितना कुछ बदल गया। हाँ, कहाँ चले गए वो दिन। हाँ हाँ हाँ, बिल्कुल बिल्कुल। ये है कि भी
ਉਹਦਾ ਸ਼ਾਇਦ ਇਹ ਸਾਹਿਰ ਲੁਧਿਆਣਵੀ ਦਾ ਗੀਤ ਹੈ, ਬਟ ਵਕਤ ਦੇ ਵਿੱਚ ਸੀ ਕਿ वक्त के दिन और रात, वक्त के कल और आज, वक्त की हर शय गुलाम, वक्त का हर शय पे राज, आदमी को चाहिए वक्त से डर कर रहे, कौन जाने किस घड़ी वक्त का बदले वाह जी मिजाज। वाह, वाह जी वाह। हाँ, जरनैल बड़ी सिंह खूबसूरत ग्रेवाल। फिल्म सी है। हाँ जी, सो नाइस। फिर इसी तरह सुरजीत कैलों जी, हरमीत कौर जी, सतनाम औजला जी, फिर इसी तरह बलिहार सिंह टिवाना जी, ना कानून ना इंसाफ, पंजाब रेफरेंडम, हल खालसा जिंदाबाद अपना Absolutely। जरूरी है, खालसा जिंदाबाद। कुलदीप कौर जी, तजिंदर सिंह जी कहते मैं गुरदासपुर पंजाब तो हाँ, सो नाइस। बहुत शुक्रिया भाई तेजिंदर सिंह जी। ਬਲੈਕੀ ਗੇਮੀਆ ਜੀ ਵੀ ਔਰ ਰਣਬੀਰ ਸਿੰਘ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।